ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅੱਜ ਅਟਰਨੀ ਜੇ ਟਰਕਿਆਣਾ ਜੀ। US ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਅਟਰਨੀ ਟਰਕਿਆਣਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬੜੀਆਂ ਅਹਿਮ ਖਬਰਾਂ ਜਿਹੜੀਆਂ ਹੋਣਗੀਆਂ। ਅਦਾਲਤਾਂ ਦੇ ਵਿੱਚ ਬੌਂਡ ਦੀ ਹੀਅਰਿੰਗ ਨੂੰ ਲੈ ਕੇ, ਕੇਸਾਂ ਨੂੰ ਲੈ ਕੇ ਕੀ ਜਿਹੜਾ ਉਹ ਫੈਸਲਾ ਆ ਰਿਹਾ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨਵੇਂ ਰੂਲ ਜਿਹੜੇ ਆ ਉਹ ਪ੍ਰਪੋਜ਼ ਕਰ ਰਹੀ ਆ। ਕੀ ਉਹ ਕਰਨਾ ਚਾਹ ਰਹੇ ਆ, ਕਿਸ ਪਾਸੇ ਵੱਲ ਨੂੰ ਜਿਹੜਾ ਊਂਠ ਕਿਸ ਕਰਵਟ ਜਿਹੜਾ ਉਹ ਬੈਠ ਰਿਹਾ, ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਕਰਨੀਆਂ ਆ। 1 ਮਿੰਟ ਲੈਣਾ ਆ ਅਟਰਨੀ ਟਰਕਿਆਣਾ ਜੀ, 1 ਤੋਂ 2 ਮਿੰਟ। ਇੱਕ ਜਿਹੜੀ ਖਬਰ ਆਪਣੇ ਸਾਹਮਣੇ ਆਈ ਸੀ ਬੀਤੇ ਦਿਨਾਂ ਦੇ ਵਿੱਚ, ਇੱਕ ਗੁਰਦੁਆਰਾ ਸਾਹਿਬ ਟਰੇਸੀ ਤੋਂ ਅਵਤਾਰ ਸਿੰਘ ਨਾਂ ਦੇ ਇਨਸਾਨ ਨੂੰ ਜਿਹੜਾ ਉਹ ਕਿਡਨੈਪ ਕੀਤਾ ਗਿਆ ਸੀ, ਅਗਵਾ ਕੀਤਾ ਗਿਆ ਸੀ। ਇੱਕ ਕਾਰ ਆਉਂਦੀ ਆ, ਉਹ ਕਹਿੰਦੇ ਵੀ 3 ਜਾਣੇ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਜਾਂਦੇ ਆ। ਅਫਸੋਸ ਦੇ ਨਾਲ ਜਿਹੜਾ ਉਹ ਅੱਜ ਦੱਸਣਾ ਇਹ ਪੈ ਰਿਹਾ ਵੀ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਜਿਹੜੀ ਉਹ ਬਾਅਦ ਦੇ ਵਿੱਚ ਹੁਣ ਲੱਭੀ ਆ। ਸੋ ਇਹ ਬਹੁਤ ਹੀ ਮਾੜੀ ਮੰਦਭਾਗੀ ਜਿਹੜੀ ਘਟਨਾ ਵਾਪਰੀ ਸੀ। 17 ਤਰੀਕ ਨੂੰ ਇਹਨਾਂ ਨੂੰ ਜਿਹੜੇ ਟਰੇਸੀ ਦੇ ਗੁਰਦੁਆਰਾ ਸਾਹਿਬ, ਜਿਸ ਦੇ ਵਿੱਚ ਇਹ ਲੰਗਰ 'ਚ ਸੇਵਾ ਕਰਦੇ ਆ ਰਹੇ ਸੀ, ਸਾਲਕ ਦੇ ਇਹਨਾਂ ਦੇ 3 ਬੱਚੇ ਸੀਗੇ ਤੇ ਟ੍ਰਿਪਲਟ ਇਹਨਾਂ ਦੇ ਹੋਏ ਸੀ ਕੁਝ ਸਮਾਂ ਪਹਿਲਾਂ ਹੀ। ਕਹਿੰਦੇ ਬੜੇ ਮਿੱਠੇ ਸੁਭਾਅ ਦੇ ਸੀਗੇ ਅਵਤਾਰ ਸਿੰਘ ਜੀ। ਤੇ ਕੁਝ ਦਿਨ ਪਹਿਲਾਂ ਇਹਨਾਂ ਨੂੰ ਅਗਵਾ ਕਰ ਲਿਆ ਗਿਆ ਸੀਗਾ ਤੇ ਕਾਫੀ ਭਾਲ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਆ ਵੀ ਕੋਈ ਕੈਮਰਾ ਐਂਗਲ ਚੱਜ ਦਾ ਨਾ ਹੋਣ ਕਰਕੇ ਕੁਛ ਪਤਾ ਨਹੀਂ ਲੱਗ ਸਕਿਆ ਕਿੱਧਰ ਨੂੰ ਲੈ ਕੇ ਗਏ, ਕਿਵੇਂ ਲੈ ਕੇ ਗਏ ਆ। ਤੇ ਅੱਜ ਜਿਹੜੀ ਇਹ ਪਤਾ ਲੱਗਾ ਆ ਵੀ ਉਹਨਾਂ ਦੀ ਹਾਈਵੇ ਇੱਕ ਆਈ ਥਿੰਕ 128 ਕਰਕੇ ਉੱਥੇ ਉਹਨਾਂ ਦਾ ਜਿਹੜਾ ਸਰੀਰ ਆ, ਉਹਨਾਂ ਦੀ ਜਿਹੜੀ ਦੇਹ ਆ, ਮ੍ਰਿਤਕ ਸਰੀਰ ਜਿਹੜਾ ਉੱਥੇ ਪ੍ਰਾਪਤ ਹੋਇਆ ਆ। ਸੋ ਇਹ ਬੜੀ ਮੰਦਭਾਗੀ ਜਿਹੜੀ ਇਹ ਘਟਨਾ ਵਾਪਰੀ ਆ। ਸਾਰੀ ਸੰਗਤ ਵੀ ਤੇ ਸਾਰਿਆਂ ਨੂੰ ਹੀ ਬੜਾ ਝਟਕਾ ਜਿਹੜਾ ਇਸ ਦੇ ਵਿੱਚ ਲੱਗਾ ਆ। ਤੇ ਇਹਦੇ ਨਾਲ ਇਹ ਆ, ਹੁਣ ਸਾਰਿਆਂ ਨੂੰ ਸਬਕ ਲੈਣ ਦੀ ਜਿਹੜੀ ਇਹ ਜ਼ਰੂਰਤ ਆ। ਕੌਣ ਗੁਰੂ ਘਰਾਂ 'ਚ ਆ ਰਿਹਾ ਆ, ਕੌਣ ਕੀ ਹੋ ਰਿਹਾ ਆ, ਕਿਵੇਂ ਹੋ ਰਿਹਾ, ਆਲੇ ਦੁਆਲੇ ਤੁਹਾਡੇ ਕੀ ਆ, ਤੁਸੀਂ ਧਿਆਨ ਰੱਖ ਰਹੇ ਆ ਨਹੀਂ ਰੱਖ ਰਹੇ, ਕੀ ਹੋ ਰਿਹਾ, ਉਹਦੇ ਬਾਰੇ ਜ਼ਰੂਰ ਹਰ ਇੱਕ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਆ। ਕਿਉਂਕਿ ਇਹ ਵੀ ਪਤਾ ਲੱਗਾ ਸੀਗਾ ਵੀ ਆਲੇ ਦੁਆਲੇ ਉਹਨਾਂ ਦੇ ਰਹਿੰਦੇ ਸੀਗੇ ਜਿੱਥੋਂ ਲੈ ਕੇ ਗਏ ਆ, ਤੇ ਪਰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਇਹਨਾਂ ਨੂੰ ਅਗਵਾ ਕਰਕੇ ਉੱਥੋਂ ਜਿਹੜਾ ਉਹ ਲੈ ਗਏ। ਸੋ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਹਮਦਰਦੀ ਪ੍ਰਗਟ ਕਰਦੇ ਹਾਂ, ਦੁੱਖ ਦੇ ਵਿੱਚ ਭਾਈਵਾਲ ਆ। ਬਾਕੀ ਇਹ ਆ ਵੀ ਭਾਈ ਹੁਣ ਜਿੰਨੀ ਵੱਧ ਤੋਂ ਵੱਧ ਉਹਨਾਂ ਦੀ ਤੁਸੀਂ ਜਿਹੜੀ ਸਪੋਰਟ ਆ ਉਹ ਕਰ ਸਕਦੇ, ਉਹਨਾਂ ਦੀ ਫੈਮਿਲੀ ਦੀ, ਉਹ ਜਿਹੜੀ ਸਾਰਿਆਂ ਨੂੰ ਕਰਨ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ। ਤੇ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਅਟਰਨੀ ਟਰਕਿਆਣਾ ਦੀ ਜਿਹੜੀ ਉਹ ਵਾਪਰੀ ਆ। ਸੋ ਇਹ ਚੀਜ਼ ਜਿਹੜੀ ਉਹ ਆਪਾਂ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰ ਰਹੇ ਆ। ਬੜੇ ਅਫਸੋਸ ਦੇ ਨਾਲ ਸ਼ੇਅਰ ਕਰਨੀ ਪੈ ਰਹੀ ਆ ਵੀ 17 ਤਰੀਕ ਦੇ ਅਗਵਾ ਹੋਏ ਅਵਤਾਰ ਸਿੰਘ ਜੀ, ਉਹਨਾਂ ਦੀ ਜਿਹੜੀ ਲਾਸ਼ ਆ ਉਹ ਹੁਣ ਲੱਭੀ ਹੈਗੀ ਆ ਜੀ। ਤੇ ਆਪਾਂ ਅਟਰਨੀ ਟਰਕਿਆਣਾ ਜੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਵੱਲ ਨੂੰ ਵੱਧਦੇ ਆ। US ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਕ੍ਰੈਕਡਾਊਨ ਆ ਟਰੰਪ ਪ੍ਰਸ਼ਾਸਨ ਉਹ ਆਪਣੇ ਪੱਧਰ ਦੇ ਉੱਤੇ ਚਲਾ ਰਿਹਾ ਆ। ਉਹ ਉਸ ਦੇ ਵਿੱਚ ਚਲੋ ਆਪਾਂ ਨੂੰ ਜਦੋਂ ਮਿਨੇਸੋਟਾ ਦਾ ਰੌਲਾ ਰੱਪਾ ਪਿਆ ਸੀ ਜਾਂ ਕੈਲੀਫੋਰਨੀਆ ਦੇ ਵਿੱਚ ਪਿਆ ਸੀ, ਉਦੋਂ ਲੱਗਦਾ ਸੀਗਾ ਲੋਕ ਪ੍ਰੋਟੈਸਟ ਵੀ ਕਰਦੇ, ਉਹ ਸਾਰਾ ਕੁਛ ਆ। ਪਰ ਉਸ ਦੇ ਬਾਵਜੂਦ ਉਹ ਆਪਣੇ ਕ੍ਰੈਕਡਾਊਨ ਦੇ ਵਿੱਚ ਲੱਗੇ ਹੋਏ ਆ। ਪਹਿਲੀ ਜਿਹੜੀ ਖਬਰ ਆਪਾਂ ਇਹ ਕਰਨ ਜਾ ਰਹੇ ਆ, ਇੱਕ ਡੀਨੈਚੁਰਲਾਈਜੇਸ਼ਨ ਦਾ ਪ੍ਰੋਸੈਸ ਕਹਿੰਦੇ ਵੀ ਸ਼ੁਰੂ ਕੀਤਾ ਜਾ ਰਿਹਾ ਆ ਨਾਰਥ ਮਿਆਮੀ ਦੇ ਇੱਕ ਸ਼ਹਿਰ ਦੇ ਮੇਅਰ ਦੇ ਉਲਟ। ਸੋ ਇਹ ਕੀ ਜਿਹੜੀ ਘਟਨਾ ਆ ਇਹ ਵਾਪਰੀ ਸੀ ਜਿਹਦੇ ਕਰਕੇ ਇੱਕ ਜਿਹੜਾ ਮੇਅਰ ਬਣਿਆ ਉਸ ਨੂੰ ਹੁਣ ਡੀਨੈਚੁਰਲਾਈਜ਼ ਕਰਨ ਵੱਲ ਨੂੰ USCIS ਅੱਗੇ ਵੱਧ ਰਹੀ ਹੈ। ਹਾਂਜੀ, ਸੋ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀਗੀ ਤੇ ਉਹਨਾਂ ਨੇ ਸਿਵਲ ਡੀਨੈਚੁਰਲਾਈਜੇਸ਼ਨ ਕੰਪਲੇਂਟ ਹੁੰਦੀ ਹੈ, ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਫਾਈਲ ਹੁੰਦੀ ਹੈ। ਸੋ ਇਹ ਸਰਕਾਰ ਜਿਹੜੀ ਆ ਸ਼ੁਰੂ ਕਰਦੀ ਆ। ਕਾਫੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਜਿਹੜੇ ਬੰਦੇ ਹੋਣੇ ਆ, ਪੁਰਾਣੇ ਸਿਟੀਜ਼ਨ ਬਣੇ ਆ, ਕਈ ਜਣਿਆਂ ਦੇ ਨਾਲ ਇਹ ਖਬਰ ਜਿਹੜੀ ਸੰਬੰਧ ਰੱਖਦੀ ਆ। ਤੁਸੀਂ ਦੇਖ ਹੀ ਲੈਣਾ ਕਿਉਂ। ਸੋ ਜਿਹੜਾ ਪ੍ਰੋਸੈਸ ਕੀ ਹੁੰਦਾ ਕਿ ਉਹਨਾਂ ਨੇ ਡਿਸਟ੍ਰਿਕਟ ਕੋਰਟ ਦੇ ਵਿੱਚ ਜਿਹੜਾ ਸੀਗਾ ਉਹ ਕੰਪਲੇਂਟ ਜਿਹੜੀ ਪ੍ਰੋਸੀਡਿੰਗ ਸ਼ੁਰੂ ਕਰਦੇ ਆ, ਪਹਿਲਾਂ ਡੀਨੈਚੁਰਲਾਈਜ਼ ਕਰਦੇ ਆ। ਸੋ ਡੀਨੈਚੁਰਲਾਈਜ਼ ਕਰਨ ਲਈ ਉਹਨਾਂ ਨੂੰ ਪ੍ਰੂਵ ਕਰਨਾ ਪੈਂਦਾ ਕਿ ਕੀ ਗੜਬੜ ਹੋਈ ਹੈ ਕਿੱਦਾਂ। ਤੇ ਕਈ ਵਾਰੀ ਉਹ ਚਾਰਜਸ ਵੀ ਨਾਲ ਜਿਹੜੇ ਫਾਈਲ ਕਰ ਦਿੰਦੇ ਆ, ਜੇ ਕਿਸੇ ਨੇ ਕੋਈ ਫਰਾਡ ਕੀਤਾ ਸੀਗਾ, ਕ੍ਰਾਈਮ ਕੀਤਾ ਸੀਗਾ। ਜਿਹੜੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਵਿੱਚ ਝੂਠ ਬੋਲੇ ਦੀ ਸਜ਼ਾ ਜਿਹੜੀ ਸਭ ਤੋਂ ਜ਼ਿਆਦਾ ਤੁਸੀਂ ਕਹਿ ਲਓ ਹੈਗੀ, ਉਹਨੂੰ ਜ਼ਿਆਦਾ ਸਟ੍ਰਿਕਟਲੀ ਰਹਿੰਦੇ ਆ।
ਸਖਤ ਆ। ਅਸਾਈਲਮ ਵਾਲਿਆਂ ਨੂੰ, ਗ੍ਰੀਨ ਕਾਰਡ ਵਾਲਿਆਂ ਨੂੰ, ਅਜੇ ਮੈਂ ਅਸਾਈਲਮ ਵਾਲਿਆਂ ਨੂੰ ਨਹੀਂ ਮੈਂ ਕੋਈ ਦੇਖਿਆ ਕਿ ਕੋਈ ਕ੍ਰਿਮੀਨਲ ਚਾਰजेस ਕੋਈ ਇਸ ਲੈਵਲ ਤੇ ਕਿਸੇ ਤੇ ਕੀਤੇ ਹੁਣ। ਪਰ ਯੂਐਸ ਸਿਟੀਜ਼ਨਸ਼ਿਪ ਤੇ ਤੁਸੀਂ ਦੇਖ ਲਓ ਕਿ ਉਹਦੀ ਸਰਕਾਰ ਜਿਹੜੀ ਹੈਗੀ ਆ, ਜਿਹੜੇ ਯੂਐਸ ਸਿਟੀਜ਼ਨ ਸੀਗੇ ਜਿਹੜੇ ਬਣੇ, ਉਹਨਾਂ ਨੂੰ ਜ਼ਿਆਦਾ ਜਿਹੜਾ ਸੀਗਾ ਤੁਸੀਂ ਕਹਿ ਲਓ ਕਿ ਟਾਰਗੇਟ ਜਿਹੜਾ ਕਰਦੀ ਆ। ਸੋ ਫਿਲਿਪ ਬੀਏਨ ਐਮੀ ਕਰਕੇ ਬੰਦਾ ਸੀਗਾ, ਜਿਹਦਾ ਪਹਿਲਾ ਨਾਮ ਜੀਨ ਫਿਲਿਪੇ ਹਾਵੀਅਰ ਸੀਗਾ। ਇੱਕ ਹੇਟੀ ਦਾ ਰਹਿਣ ਵਾਲਾ ਸੀਗਾ। ਇਹਨੇ 2 ਆਇਡੈਂਟੀਟੀਆਂ ਜਿਹੜੀਆਂ ਯੂਜ਼ ਕੀਤੀਆਂ ਸੀਗੀਆਂ, 2 ਵੱਖ-ਵੱਖ ਨਾਮਾਂ ਤੋਂ 2 ਵੱਖ-ਵੱਖ ਆਇਡੈਂਟੀਟੀਆਂ ਜਿਹੜੀਆਂ ਚਲਾਈਆਂ ਸੀਗੀਆਂ, ਤੇ ਇਹ ਯੂਐਸ ਸਿਟੀਜ਼ਨ ਵੀ ਬਣ ਗਿਆ। ਪਹਿਲਾਂ ਇਹ ਇਲੀਗਲ ਆਇਆ ਸੀਗਾ। ਇਹਦਾ ਇਮੀਗ੍ਰੇਸ਼ਨ ਫਰਾਡ ਉਹ ਕਹਿੰਦੇ ਉਦੋਂ ਡਿਸਕਵਰ ਹੋਇਆ ਜਦੋਂ ਇਹਦੇ ਫਿੰਗਰਪ੍ਰਿੰਟ ਜਿਹੜੇ ਮੈਚ ਹੋ ਗਏ 2 ਆਇਡੈਂਟੀਟੀਜ਼ ਦੇ ਨਾਲ। ਸੋ ਹੁਣ ਇਹਨਾਂ ਨੇ ਇੱਕ ਨਵਾਂ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ, ਫਿੰਗਰਪ੍ਰਿੰਟ ਐਨਰੋਲਮੈਂਟ ਪ੍ਰੋਜੈਕਟ। ਓਕੇ। ਤੇ ਇਹ ਜਿਹੜਾ ਹੈਗਾ USCIS ਦਾ ਤੇ ਜਸਟਿਸ ਡਿਪਾਰਟਮੈਂਟ ਦਾ, ਦੋਨੋਂ ਦਾ ਜੁਆਇੰਟ ਇੱਕ ਐਫਰਟ ਹੈਗਾ। ਪਹਿਲਾਂ ਕੀ ਸੀਗਾ ਕਿ USCIS ਕੋਲ ਜਿਹੜੀ ਇਨਫੋਰਮੇਸ਼ਨ ਹੁੰਦੀ ਸੀ ਕਿ ਇਹਦੇ 2 ਨਾਂ ਬੋਲਦੇ ਆ, ਇਹਦੇ ਫਿੰਗਰਪ੍ਰਿੰਟ ਨੇ 2 ਜਗ੍ਹਾ ਲਾਏ ਆ, ਉਹਨੂੰ ਉਹ ਕੁਝ ਕਰਦੇ ਨਹੀਂ ਸੀਗੇ। ਤੁਸੀਂ ਕਹ ਲਓ ਕਿ ਇੱਕ ਤਰ੍ਹਾਂ ਟੁਥਲੈਸ ਆਰਗੇਨਾਈਜੇਸ਼ਨ ਸੀਗੀ, ਕੋਈ ਐਕਸ਼ਨ ਨਹੀਂ ਲੈਂਦੀ ਸੀਗੀ। ਜਿਹੜੀ ਇਹ ਵਾਲੀ ਸਰਕਾਰ ਆ, ਇਹਨੇ ਉਹਨੂੰ ਜਿਹੜਾ ਸੀਗਾ ਜਸਟਿਸ ਡਿਪਾਰਟਮੈਂਟ ਦੇ ਨਾਲ ਜਿਹੜਾ ਕਨੈਕਟ ਕਰਤਾ। ਜਸਟਿਸ ਡਿਪਾਰਟਮੈਂਟ ਦੀ ਜਿਹੜੀ ਆਬਵੀਅਸਲੀ ਤੁਹਾਨੂੰ ਪਤਾ ਉਹਦੀ ਦੇਖ ਰੇਖ ਥੱਲੇ ਕਿ ਕਿਹਨੂੰ ਪ੍ਰੋਸੀਕਿਊਟ ਕਰਨਾ, ਨਹੀਂ ਕਰਨਾ। ਸੋ ਉਹਨਾਂ ਨੇ ਹੁਣ ਜਿਹੜੀ ਜੁਆਇੰਟ ਇੱਕ ਪ੍ਰੋਜੈਕਟ ਜਿਹੜਾ ਸ਼ੁਰੂ ਕਰਤਾ, ਤੇ ਉਹਦਾ ਨਾਮ ਰੱਖਿਆ ਇਹਨਾਂ ਨੇ ਹਿਸਟੋਰਿਕ ਫਿੰਗਰਪ੍ਰਿੰਟ ਐਨਰੋਲਮੈਂਟ ਪ੍ਰੋਜੈਕਟ। ਤੇ ਇਹ ਪ੍ਰੋਜੈਕਟ ਦੇ ਵਿੱਚ ਉਹ ਇਹ ਦੇਖਦੇ ਆ ਕਿ ਕਿਹੜੇ ਫਿੰਗਰਪ੍ਰਿੰਟ ਇੱਕ ਤੋਂ ਵੱਧ ਬੰਦਿਆਂ ਦੇ ਨਾਲ ਜਿਹੜੇ ਮੈਚ ਕਰ ਰਹੇ ਆ, ਆਇਡੈਂਟੀਟੀ ਦਾ ਕੀ ਜਿਹੜਾ ਇਸ਼ੂ ਆ। ਤੇ ਇਸ ਕੇਸ ਦੇ ਵਿੱਚ ਕੀ ਸੀਗਾ ਕਿ ਜਦੋਂ ਇਹ ਬੰਦਾ ਯੂਐਸ ਸਿਟੀਜ਼ਨ ਬਣਨ ਤੋਂ ਪਹਿਲਾਂ, ਯੂਐਸ ਸਿਟੀਜ਼ਨ ਬਣਨ ਲਈ ਇਹਨੇ ਨਾਮ ਫਿਲਿਪੇ ਬੀਐਨਐਮਈ ਯੂਜ਼ ਕੀਤਾ ਸੀਗਾ। ਉਹ ਕਹਿੰਦੇ ਇਹ ਇੱਕ ਫ੍ਰੌਡੂਲੈਂਟ ਨਾਮ ਇਹਦਾ ਸੀਗਾ। ਇਹਨੇ ਫੋਟੋ ਸਵਿਚ ਕਰਤੀ ਸੀਗੀ ਆਪਣੇ ਪਾਸਪੋਰਟ ਦੇ ਵਿੱਚ ਯੂਐਸ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ। ਤੇ ਇਹਦਾ ਐਕਚੁਅਲ ਨਾਮ ਜਿਹੜਾ ਪਹਿਲਾਂ ਸੀਗਾ ਉਹ ਜੀਨ ਫਿਲਿਪੇ ਹਾਵੀਅਰ ਸੀਗਾ। 2001 ਦੀ ਇਹ ਗੱਲ ਹੈਗੀ ਆ। ਇਹਨੂੰ ਰਿਮੂਵਲ ਪ੍ਰੋਸੀਡਿੰਗ ਚ ਪਾਇਆ ਸੀਗਾ। ਅਸਾਈਲਮ ਵੀ ਇਹਦਾ ਫੇਲ ਹੋ ਗਿਆ ਹੋਣਾ, ਤੇ ਇਹਨੂੰ ਰਿਮੂਵਲ ਆਰਡਰ ਲੱਗ ਗਿਆ ਸੀਗਾ 2001 ਦੇ ਵਿੱਚ। ਤੁਸੀਂ ਦੇਖ ਲਓ ਕਿ ਕਿੱਡਾ ਪੁਰਾਣਾ ਕੇਸ ਜਿਹੜਾ ਇਹਨਾਂ ਨੇ ਖੋਲਿਆ। ਸੋ ਕਈ ਵਾਰੀ ਉਹ ਵੀ ਪੁੱਛਦੇ ਆ ਕਿ ਨਹੀਂ ਇਹ ਪੁਰਾਣੇ ਵਾਲੇ ਜਿਹੜੇ ਸੀਗੇ ਪ੍ਰੀ 9/11 ਵਾਲੇ, ਉਹਦੇ ਫਿੰਗਰਪ੍ਰਿੰਟ ਨਹੀਂ ਹੁੰਦੇ। ਸੋ ਸਾਡੀ ਕਮਿਊਨਿਟੀ 'ਚ ਵੀ ਕਾਫੀ ਜਿਹੜੀ ਮਿਸ ਇਨਫੋਰਮੇਸ਼ਨ ਜਿਹੜੀ ਕਈ ਵਾਰੀ ਮੈਂ ਕਈ ਸਾਲਾਂ ਤੋਂ ਮੈਂ ਸੁਣਦਾ ਰਿਹਾ ਕਿ ਨਹੀਂ ਉਹਨਾਂ ਨੂੰ ਕੁਛ ਨਹੀਂ ਹੁੰਦਾ, ਪੁਰਾਣੇ ਜਿਹੜੇ ਕੇਸ ਆ ਕੋਈ ਪ੍ਰੋਬਲਮ ਨਹੀਂ ਜਿਹੜੀ ਹੋਣੀ। ਸੋ ਇਹ 2001 ਤੋਂ ਪਹਿਲਾਂ ਵਾਲਾ 2001 ਚ ਇਹਨੂੰ ਰਿਮੂਵਲ ਆਰਡਰ ਜਿਹੜੀ ਲੱਗੀ ਸੀ। ਸੋ ਪਹਿਲੀ ਗੱਲ ਏਦਾਂ ਹੁੰਦੀ ਹੈ ਕਿ ਫਿੰਗਰਪ੍ਰਿੰਟ ਜਿਹੜੇ ਹੁੰਦੇ ਵੀ ਆ ਨਾ, ਉਹ ਸਕੈਨ ਜਦੋਂ ਕਰ ਲੈਂਦੇ ਆ ਜੀ, ਤੇ ਉਹ ਫਿੰਗਰਪ੍ਰਿੰਟ ਹੀ ਰਹਿੰਦੇ ਆ, ਕੋਈ ਚੇਂਜ ਨਹੀਂ ਹੁੰਦੇ, ਭਾਵੇਂ ਅੰਗੂਠਾ ਸ਼ਾਹੀ ਨਾਲ ਆਇਆ ਹੋਵੇ, ਭਾਵੇਂ ਜਿਹੜਾ ਇਲੈਕਟ੍ਰੋਨਿਕ ਸਕੈਨਰ ਤੇ ਹੋਵੇ, ਡਿਜੀਟਲਾਈਜ਼ਡ ਹੋ ਜਾਂਦੇ ਆ ਬਾਅਦ ਚ, ਡਿਜੀਟਲਾਈਜ਼ ਹੋ ਜਾਂਦੇ ਆ ਉਹਦੇ ਵਿੱਚ। ਕਿਉਂਕਿ ਫਿੰਗਰਪ੍ਰਿੰਟ ਬੜੀ ਇੱਕ ਯੂਨੀਕ ਜਿਹੜੀ ਚੀਜ਼ ਹੈਗੀ ਆ। ਕੋਈ ਏਦਾਂ ਨਹੀਂ ਹੈਗਾ ਕਿ ਸਾਰਾ ਫਿੰਗਰਪ੍ਰਿੰਟ 100% ਜਿਹੜਾ ਮੈਚ ਹੋਣਾ ਚਾਹੀਦਾ। ਤੁਹਾਨੂੰ ਐਕੂਰੇਸੀ ਨਾਲ ਵੀ ਦੱਸ ਦਿੰਦੀ ਹੈ ਮਸ਼ੀਨ ਕਿ ਕਿੰਨੇ % ਜਿਹੜਾ ਮੈਚ ਹੈਗਾ ਜਾਂ ਨਹੀਂ ਹੈਗਾ। ਜੀ। ਸੋ ਇਹਨੇ ਅਪੀਲ ਕੀਤੀ ਸੀਗੀ ਰਿਮੂਵਲ ਆਰਡਰ ਦੀ ਪਹਿਲਾਂ। ਜਿੱਦਾਂ ਜੇ ਕਿਸੇ ਦਾ ਕੇਸ ਫੇਲ ਹੁੰਦਾ, ਰਿਮੂਵਲ ਆਰਡਰ ਦੀ ਅਪੀਲ ਕਰਦਾ BIA ਨੂੰ, ਫਿਰ ਅੱਗੇ ਸਰਕਟ ਕੋਰਟ ਨੂੰ। ਬਾਅਦ ਚ ਇਹਨੇ ਪਰ ਅਪੀਲ ਆਪਣੀ ਵਿਡਰਾ ਕਰ ਲਈ। ਇਹ ਕਹਿੰਦਾ ਕਿ ਇਹ ਵਾਪਸ ਚਲ ਗਿਆ ਸੀਗਾ ਹੇਟੀ। ਇਹਨੇ ਸਬੂਤ ਵਗੈਰਾ ਦੇ ਦਿੱਤਾ ਕਿ ਇਹ ਵਾਪਸ ਪਹੁੰਚ ਗਿਆ ਵਾ, ਇਹਨੇ ਅੱਗੇ ਅਪੀਲ ਨਹੀਂ ਕਰਨੀ। ਪਰ ਰਿਐਲਿਟੀ ਦੇ ਵਿੱਚ ਇਹ ਜਿਹੜਾ ਵਿਅਕਤੀ ਸੀਗਾ ਇਹ US ਦੇ ਵਿੱਚ ਹੀ ਰਹਿ ਰਿਹਾ ਸੀਗਾ। ਇਹਨੇ ਇੱਕ ਨਵਾਂ ਨਾਮ ਪਿਕ ਕਰ ਲਿਆ, ਨਵੀਂ ਡੇਟ ਆਫ ਬਰਥ ਪਿਕ ਕਰ ਲਈ। ਸੋ ਇਹ ਬੇਸਿਕਲੀ ਉਹ ਲੋਕਾਂ ਦੇ ਜਿਹਨਾਂ ਦੇ ਫਿੰਗਰਪ੍ਰਿੰਟ ਆ 2 ਤੋਂ ਵੱਧ ਨਾਮ ਨਾਲ ਮੈਚ ਹੁੰਦੇ ਆ, ਤੇ ਬਰਥ ਡੇਟ ਜਿਹੜੀ ਹੈਗੀ ਆ ਉਹ ਉਹਨਾਂ ਨੇ ਅਲੱਗ-ਅਲੱਗ ਜਿਹੜੀ ਯੂਜ਼ ਕੀਤੀ ਆ। ਆਪਣੀ ਕਮਿਊਨਿਟੀ ਚੋਂ ਵੀ ਕਾਫੀ ਜਿਹੜਾ ਓਵਰ ਅ ਪੀਰੀਅਡ ਆਫ ਈਅਰ ਸੁਣਨ ਲਈ ਆਇਆ ਕਿ ਉਦੋਂ ਪੈਰਾਲੀਗਲ ਪੂਰਾਲੀਗਲ ਜਿਹੜੇ ਹੁੰਦੇ ਸੀਗੇ ਉਹ ਅਕਸਰ ਇਹੀ ਸਲਾਹ ਦਿੰਦੇ ਸੀਗੇ ਕਿ ਆਪਣੀ ਜਿਹੜੀ ਡੇਟ ਆਫ ਬਰਥ ਆ ਉਹ ਜਿਹੜੀ ਚੇਂਜ ਕਰ ਲਓ। ਉਸ ਤੋਂ ਬਾਅਦ ਇਹਨੇ ਕੀ ਕੀਤਾ, ਇਹ ਬੰਦੇ ਨੇ ਕਿ US ਸਿਟੀਜ਼ਨ ਨਾਲ ਵਿਆਹ ਕਰਾ ਲਿਆ, ਪਰਮਾਨੈਂਟ ਰੈਜ਼ੀਡੈਂਟ ਸਟੇਟਸ ਆ ਗਿਆ। ਗੱਲ ਤੁਹਾਨੂੰ ਸੁਣੀ ਹੋਈ ਲੱਗ ਰਹੀ ਹੋਣੀ ਹੈ ਕਈ ਜਣਿਆਂ ਨੂੰ, ਠੀਕ ਹੈ, ਕਈ ਜਣਿਆਂ ਨੇ ਏਦਾਂ ਕੀਤਾ। ਉਹ ਕਹਿੰਦਾ ਕਿ ਜਿਹੜੀ ਇੱਕ ਪਹਿਲਾਂ ਤਾਂ ਮੈਰਿਜ ਇਹ ਸੀਗੀ ਇੱਕ ਫ੍ਰੌਡੂਲੈਂਟ ਸੀਗੀ, ਕਿਉਂਕਿ ਇਹਦਾ ਪਹਿਲਾਂ ਆਪਣੀ ਕੰਟਰੀ ਵੀ ਵਿਆਹ ਹੋਇਆ ਸੀਗਾ। ਸੋ ਇਹ ਵੀ ਪੈਟਰਨ ਆਪਾਂ ਕਈ ਵਾਰੀ ਦੇਖਣ ਨੂੰ ਮਿਲਿਆ ਕਿ ਵਿਆਹ ਸੀਗਾ, ਜਿਹੜੀ US 'ਚ ਵਾਈਫ ਜਿਹੜੀ ਸੀਗੀ ਉਹਨੇ ਜਿਹੜੇ ਸੀਗੇ ਤੁਸੀਂ ਕਹਿ ਲਓ ਕਿ ਜਿਹੜੇ ਸਟੈਪ ਚਿਲਡਰਨ ਸੀਗੇ, ਜਿਹੜੇ ਬੰਦੇ ਦੇ ਅਸਲੀ ਜਵਾਕ ਸੀਗੇ ਇੰਡੀਆ ਤੋਂ, ਉਹ ਵੀ ਮੰਗਾ ਲਏ। ਸੋ ਸਿਮਿਲਰ ਇਹੀ ਜਿਹੜਾ ਸੀਗਾ, ਉਹ ਕਹਿੰਦੇ ਕਿ ਇਹ ਵਿਆਹ ਐਕਚੁਅਲੀ ਦੇ ਵਿੱਚ ਇਨਵੈਲਿਡ ਸੀਗਾ, ਕਿਉਂਕਿ ਇਹਨੇ ਦੱਸਿਆ ਨਹੀਂ ਕਿ ਪਹਿਲਾਂ ਇਹਦਾ ਵਿਆਹ ਹੋਇਆ ਸੀਗਾ। ਇਹਨੇ ਆਪਣੇ ਆਪ ਨੂੰ ਜਿਹੜਾ ਸਿੰਗਲ ਸ਼ੋਅ ਕੀਤਾ, ਤੇ ਇਹ ਸ਼ੋਅ ਕੀਤਾ ਕਿ ਇਹਦੇ ਪਹਿਲੀ ਵਾਰੀ ਵਿਆਹ ਹੋ ਰਿਹਾ। ਸੋ ਵਿਆਹ ਵੀ ਇਹ ਕਹਿੰਦੇ ਉਹਨੂੰ ਆਪਾਂ ਫ੍ਰੌਡੂਲੈਂਟ ਜਿਹੜਾ ਮੰਨਦੇ ਆ। ਅੱਛਾ। ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਇਹਨੇ ਕਾਫੀ ਜਿਹੜੀਆਂ ਆਟੋਮੈਟਿਕਲੀ ਜਿਹੜੀ ਇਹਦੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਸੀਗੀ ਜਾਂ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਸੀਗੀ, ਉਹਦੇ ਵਿੱਚ ਵੀ ਕਾਫੀ ਜਿਹੜੇ ਫਾਲਸ ਇਨਫੋਰਮੇਸ਼ਨ, ਜਿਹੜੀ ਫ੍ਰੌਡੂਲੈਂਟ ਸਟੇਟਮੈਂਟਸ ਜਿਹੜੀਆਂ ਆ ਗਈਆਂ। ਕਿਉਂਕਿ ਨਾਮ ਦੀ ਹੇਰਾਫੇਰੀ, ਵਿਆਹ ਦੇ ਮੈਰਿਟਲ ਸਟੇਟਸ ਦੀ ਹੇਰਾਫੇਰੀ। ਤੇ ਉਹ ਕਹਿੰਦੇ ਕਿ ਇਹਨੇ ਜਦੋਂ ਨੈਚੁਰਲਾਈਜ਼ ਹੋਇਆ 2006 ਦੇ ਵਿੱਚ, ਤੇ ਜਿਹੜੀ ਇਹਦੀ ਹੁਣ ਨਵਾਂ ਨਾਮ ਇਹਨੇ ਬੀਨ ਐਮੀ ਜਿਹੜਾ ਯੂਜ਼ ਕੀਤਾ, ਤੇ ਇਹ ਇੱਕ ਬੇਸਿਕਲੀ ਉਹ ਕਹਿੰਦੇ ਕਿ ਕਵਰ ਅਪ ਕਰਨ ਲਈ ਉਹਨੇ ਦੂਜੀ ਆਇਡੈਂਟੀਟੀ ਤੋਂ ਪੱਕਾ ਹੋ ਗਿਆ। ਹੁਣ ਇਹ ਬੰਦਾ 2006 ਤੋਂ ਪੱਕਾ ਵੀ ਸੀਗਾ। ਤੁਸੀਂ ਦੇਖ ਲਓ ਇਹਨੇ ਕਿੰਨੀਆਂ ਮੱਲਾਂ ਮਾਰੀਆਂ ਹੋਣੀਆਂ। ਇਹ ਮੇਅਰ ਤੱਕ ਬਣ ਗਿਆ, ਕੋਈ ਛੋਟੇ ਮੋਟੇ ਸ਼ਹਿਰ ਦਾ ਦੀ ਗੱਲ ਆ, ਹਨਾ। ਮੇਅਰ
ਨਾਰਥ ਮਿਆਮੀ ਦਾ, ਹਨਾ, ਇਹ ਕਹਿੰਦੇ ਕਹਾਉਂਦੇ ਜਿਹੜੇ ਏਰੀਏ ਤੁਹਾਨੂੰ ਪਤਾ ਬੜੇ ਅਮੀਰ, ਇਨਫਲੂਐਂਸ਼ੀਅਲ ਜਿਹੜੇ ਬੜਾ area, ਅਮੀਰ ਇਲਾਕਾ ਮੰਨਿਆ ਜਾਂਦਾ ਆ, ਲਾਈਕ ਇਹ ਹਾਈ ਨਹੀਂ ਕਿ ਇਹ ਕੋਈ ਪ੍ਰੋਫਾਈਲ। ਛੋਟਾ ਮੋਟਾ ਸ਼ਹਿਰ ਚੱਕ ਲਿਆ ਕਿਤੇ ਵੀ, ਮਤਲਬ ਕਿ ਇੱਕ ਤਗੜਾ ਵਿਅਕਤੀ ਜਿਹੜਾ ਸੀਗਾ, ਤੇ 2006 ਤੋਂ ਇਹ ਸਿਟੀਜ਼ਨ ਜਿਹੜਾ ਬਣਿਆ ਹੋਇਆ ਸੀਗਾ। ਉਸ ਤੋਂ ਬਾਅਦ ਤੁਸੀਂ ਦੇਖ ਲਓ ਲਾਈਨ ਕਾਫੀ ਇਹਨੇ ਜਿਹੜੀ ਸ਼ੋਹਰਤ ਵੀ ਹਾਸਲ ਜਿਹੜੀ ਕਰ ਲਈ ਸੀਗੀ। ਸੋ ਜਿਹੜੀ ਕੰਪਲੇਂਟ ਆ ਇਹ ਅਲੈਜ ਕਰਦੇ ਜਿਹੜੀ ਡਿਸਟ੍ਰਿਕਟ ਕੋਰਟ ਚ ਇਹਨਾਂ ਨੇ ਫਾਈਲ ਕੀਤੀ। ਹੁਣ ਜਿਹੜੀ ਸਰਕਾਰ ਆ, ਉਹ ਪਹਿਲਾਂ ਵੀ ਦੱਸਿਆ ਕਿ ਪਿਛਲੇ ਸੈਸ਼ਨ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਬਜਟ ਹੁੰਦਾ ਉਹ ਲਗਭਗ 7 ਤੋਂ 10 ਮਿਲੀਅਨ ਡਾਲਰ ਜਿਹੜਾ ਸੀਗਾ ਇੱਕ ਬੰਦੇ ਪਿੱਛੇ ਇਹ ਖਰਚ ਕਰ ਦਿੰਦੇ ਆ ਸਿਟੀਜ਼ਨ ਨੂੰ ਡੀਨੈਚੁਰਲਾਈਜ਼ ਕਰਨ ਲਈ। ਸੋ ਪਹਿਲਾਂ ਤਾਂ ਤੁਸੀਂ ਇਹ ਦੇਖ ਲਓ ਕਿ ਜਿਹੜੀ ਲੀਗਲ ਬੈਟਲ ਜਿਹੜੀ ਫੋਰਸ ਆ, ਸਾਰਾ ਇਨਫਰਾਸਟ੍ਰਕਚਰ ਉਹਨਾਂ ਦੇ ਵੱਲ, ਵਕੀਲ ਜਿਹੜੇ ਸਰਕਾਰੀ, ਉਹਨਾਂ ਨੇ 7 ਤੋਂ 10 ਮਿਲੀਅਨ ਤੱਕ ਉਹਨਾਂ ਨੇ ਆਪਣਾ ਬਜਟ ਜਿਹੜਾ ਇੱਕ ਬੰਦੇ ਦਾ ਰੱਖਿਆ ਜਿਹੜਾ ਹੋਇਆ। ਸੋ ਕਹਿੰਦੇ ਆ ਕਿ ਇਹਦਾ ਫਾਈਨਲ ਆਰਡਰ ਆਫ ਰਿਮੂਵਲ ਸੀਗਾ, ਕਿਉਂਕਿ ਡੀਪੋਰਟੇਸ਼ਨ ਇਹਦੀ ਆਲਰੇਡੀ ਲੱਗ ਗਈ ਸੀਗੀ। ਇਹਦੇ ਕਰਕੇ ਇਹ ਜਿਹੜਾ ਸੀਗਾ ਨੈਚੁਰਲਾਈਜੇਸ਼ਨ ਫਾਈਲ ਨਹੀਂ ਕਰ ਸਕਦਾ ਸੀਗਾ, ਪਹਿਲੀ ਚੀਜ਼। ਤੇ ਦੂਸਰੀ ਚੀਜ਼ ਜਿਹੜੀ ਇਹ ਸੀਗੀ ਕਿ ਈਵਨ ਜਿਹੜੀ USCIS ਸੀਗੀ, ਉਹ ਵੀ ਇਹਨੂੰ ਨੈਚੁਰਲਾਈਜੇਸ਼ਨ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਗ੍ਰਾਂਟ ਨਹੀਂ ਕਰ ਸਕਦੀ ਸੀ। ਨਾ ਹੀ ਇਹ ਕਰ ਸਕਦਾ ਸੀਗਾ, ਨਾ ਹੀ ਇਮੀਗ੍ਰੇਸ਼ਨ ਦੇ ਕੋਲ ਪਾਵਰ ਸੀਗੀ। ਤੇ ਤੀਜੀ ਗੱਲ, ਜਿਹੜਾ ਇਹਨੇ ਗ੍ਰੀਨ ਕਾਰਡ ਜਿਹੜਾ ਹਾਸਲ ਕੀਤਾ, ਉਹ ਇਹਨੇ ਫਰਾਡ ਦੇ ਥਰੂ ਕੀਤਾ, ਕਿਉਂਕਿ ਜਿਹੜੀ ਮੈਰਿਜ ਸੀਗੀ ਉਹ ਲੀਗਲੀ ਵੈਲਿਡ ਨਹੀਂ ਸੀਗੀ। ਪਹਿਲੀ ਵਾਲੀ ਕੋਈ ਇਹਨੇ ਡਿਵੋਰਸ ਜਿਹੜਾ ਸੀਗਾ ਨਹੀਂ ਲਿਆ ਸੀਗਾ। ਚੌਥੀ ਚੀਜ਼ ਉਹ ਕਹਿੰਦੇ ਕਿ ਅੰਡਰ ਓਥ ਇਹਨੇ ਜਿਹੜੀ ਝੂਠ ਇਨਫੋਰਮੇਸ਼ਨ ਜਿਹੜੀ ਦਿੱਤੀ, ਕਿਉਂਕਿ ਫਾਰਮ ਦੇ ਵਿੱਚ ਲਿਖਿਆ ਹੁੰਦਾ ਜੋ ਵੀ ਕਹਿ ਰਿਹਾ ਸੱਚ ਕਹਿ ਰਿਹਾ, ਪਰਜਰੀ ਦੇ ਅਧੀਨ। ਤੇ ਉਹ ਕਹਿੰਦੇ ਕਿ ਇਹਨੇ US ਗਵਰਨਮੈਂਟ ਦੇ ਨਾਲ ਜਿਹੜਾ ਝੂਠ ਬੋਲਿਆ, ਤੇ ਇਹਨੇ ਆਪਣੇ ਬੱਚਿਆਂ ਨੂੰ ਲੈ ਕੇ ਵੀ ਜਿਹੜਾ ਉਹ ਕਹਿੰਦੇ ਕਿ ਫਾਲਸ ਟੈਸਟਮਨੀ ਦਿੱਤੀ, ਤੇ ਪੁਰਾਣੇ ਐਡਰੈਸ ਜਿਹੜਾ ਕਿੱਥੇ ਰਹਿੰਦਾ ਸੀਗਾ ਉਹਦੇ ਬਾਰੇ ਵੀ ਜਿਹੜਾ ਝੂਠ ਜਿਹੜਾ ਬੋਲਿਆ। ਤੇ ਇਹ ਜਿਹੜੀ ਕੰਪਲੇਂਟ ਆ, ਹੁਣ ਉਹ ਕਹਿੰਦੇ ਆ ਕਿ ਇਹਦੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਰਿਵੋਕ ਜਿਹੜੀ ਕਰ ਦੇਣੀ ਚਾਹੀਦੀ ਹੈ। ਤੇ ਇਹ ਇਹਨਾਂ ਨੇ ਆਪਣੀ ਵੈਬਸਾਈਟ ਤੇ ਜਿਹੜਾ ਪਬਲਿਸ਼ ਕੀਤਾ, ਬੇਸਿਕਲੀ ਮੈਸੇਜ ਜਿਹੜਾ ਇਹਦੇ ਵਿੱਚ ਉਹ ਇਹੀ ਦੇਣ ਜਾ ਰਹੇ ਆ ਕਿ ਫਿੰਗਰਪ੍ਰਿੰਟ ਦੇ ਥਰੂ ਜਿਹੜਾ ਉਹਨਾਂ ਨੇ ਲੋਕਾਂ ਨੂੰ ਜਿਹੜਾ ਟਾਰਗੇਟ ਕਰਨਾ ਸ਼ੁਰੂ ਕਰਨਾ। ਸੋ ਇਹ ਜਿਹੜੀ ਚੀਜ਼ ਹੈ ਕੋਈ ਨਵੀਂ ਨਹੀਂ ਹੈ, 4 ਸਾਲ 5 ਸਾਲ ਸਾਨੂੰ ਪ੍ਰੋਗਰਾਮ ਕਰਦੇ ਹੋਏ ਹੋ ਗਏ ਸਿਰਫ। ਕਈ ਵਾਰੀ ਆਪਾਂ ਗੱਲ ਜਿਹੜੀ ਕੀਤੀ ਹੈ ਕਿ ਸਿਰਫ ਮੈਟਰ ਜਿਹੜੀ ਇਹ ਹੁੰਦੀ ਹੈ ਕਿ ਸਰਕਾਰ ਦੀ ਮਰਜ਼ੀ ਹੁੰਦੀ ਹੈ ਕਿ ਕਿੱਥੇ ਤੱਕ ਉਹਨਾਂ ਨੇ ਜਿਹੜਾ ਸੀਗਾ ਐਨਵਲਪ ਪੁਸ਼ ਕਰਨਾ, ਕਿੱਥੇ ਤੱਕ ਉਹਨਾਂ ਨੇ ਇਨਫੋਰਸਮੈਂਟ ਜਿਹੜੀ ਕਰਨੀ ਹੈ। ਸੋ ਉਹ ਮੈਟਰ ਨਹੀਂ ਕੀਤਾ ਕਿ ਇਹ ਬੰਦਾ 2001 ਦਾ ਜਿਹੜਾ ਸੀਗਾ ਪੁਰਾਣਾ ਕੇਸ ਆ, ਡਜ਼ ਨਾਟ ਮੈਟਰ ਕਿ ਕਿੰਨਾ ਪੁਰਾਣਾ ਜਿਹੜਾ ਕੇਸ ਆ। ਤੇ ਇਹ ਵਾਲੀ ਸਰਕਾਰ ਨੇ ਹੁਣ ਜਿਹੜਾ ਸੀਗਾ ਇੱਧਰ ਨੂੰ ਜਿਹੜਾ ਕਰਨਾ ਸ਼ੁਰੂ ਕਰਤਾ ਕਾਰਵਾਈ। ਤੇ ਇਹਦੇ ਵਿੱਚ ਉਹ ਫੇਸ਼ੀਅਲ ਰੈਕਗਨੀਸ਼ਨ ਟੈਕਨੋਲੋਜੀ, ਫਿੰਗਰਪ੍ਰਿੰਟ ਦੀ AI ਟੈਕਨੋਲੋਜੀ ਦੀ ਵਰਤੋਂ ਜਿਹੜੀ ਕਾਫੀ ਜਿਹੜੀ ਕਰ ਰਹੇ ਆ, ਉਹਨਾਂ ਕਾਫੀ ਜਿਹੜਾ ਤੁਸੀਂ ਕਹ ਲਓ ਕਿ ਲੈਗ ਵਰਕ ਜਿਹੜਾ ਉਹ ਸਪੀਡ ਅਪ ਹੋ ਗਿਆ ਕੰਮ, ਸਪੀਡ ਅਪ ਜਿਹੜਾ ਹੋ ਗਿਆ ਕੰਮ। ਸੋ ਇਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਾ ਰਹੀਆਂ। ਤੇ ਇਹਦੇ ਵਿੱਚ ਹੁਣ ਕੀ ਆ, ਜੇ ਕੋਈ ਵੀ ਪ੍ਰੋਬਲਮ ਦੇ ਵਿੱਚ ਹੈਗਾ, ਇਦਾਂ ਦੀ ਕੁਝ ਹੈਗਾ, ਤੇ ਜਿਹੜਾ ਇਹਦੇ ਤੇ ਐਕਟ ਕਰਨ ਵਾਲਾ ਜਿਹੜਾ ਟਾਈਮ ਹੋਊਗਾ ਉਹ ਪਹਿਲਾਂ ਹੋਊਗਾ। ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਆ ਕੇ ਫੜਦੇ ਆ ਫਿਰ ਤੁਸੀਂ ਕਹੋ ਉਹ ਗਲਤੀ ਹੋ ਗਈ, ਦੇ ਵਿਲ ਨਾਟ ਸਟਾਪ। ਅੱਛਾ। ਸੋ ਇਹਦੇ ਵਿੱਚ ਜੇ ਕਿਸੇ ਕੋਲ ਆਲਟਰਨੇਟਿਵ ਆਪਸ਼ਨ ਹੈਗੀਆਂ, ਕੋਈ ਇਹਨੂੰ ਹੁਣ ਕਿਸੇ ਨੂੰ ਪਤਾ ਹੈ ਕਿ ਉਹ ਇਹਦੇ ਵਿੱਚ ਫਸ ਸਕਦਾ, ਤੇ ਉਹਨਾਂ ਨੇ ਜੇ ਇਸ ਚੰਗਲ ਤੋਂ ਬਾਹਰ ਨਿਕਲਣਾ, ਸੋ ਬੈਟਰ ਇਹੀ ਹੈਗਾ ਕਿ ਆਪਣਾ ਜਿਹੜਾ ਸੀਗਾ ਪਹਿਲਾਂ ਉਹ ਜਿਹੜਾ ਫੈਸਲਾ ਲਿਆ ਜਾਵੇ, ਇਹ ਨਹੀਂ ਕਿ ਐਂਡ ਮੂਮੈਂਟ ਤੱਕ ਕਰਕੇ। ਕਿਉਂਕਿ ਕੀ ਅਲਟਰਨੇਟ ਆਪਸ਼ਨ ਹੋ ਸਕਦੀ ਹੈ ਅਟਾਰਨੀ ਟਰਕਿਆਨਾ ਜੀ, ਜੇ ਕਿਸੇ ਨੇ ਇਦਾਂ ਕੀਤਾ ਵੀ ਆਪ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਇੰਤਜ਼ਾਰ ਕਰਨਾ ਚਾਹੀਦਾ, ਜਿੱਦਾਂ ਤੁਸੀਂ ਕਿਹਾ ਵੀ ਵੇਟ ਨਾ ਕਰੋ? ਸੋ ਕੀ ਆਪਸ਼ਨ ਕੀ ਹੈ ਫਿਰ? ਸੈਲਫ ਡਿਪੋਰਟੇਸ਼ਨ ਦੀ ਆਪਸ਼ਨ ਹੋਗੀ, ਹੋਰ ਤਾਂ ਨਹੀਂ ਕੋਈ ਉਹਦੇ ਵਿੱਚ ਆਪਸ਼ਨ ਹੋਣੀ, ਕਿਉਂਕਿ ਕਲੀਅਰ ਜੇ ਫਰਾਡ ਆ। ਮਤਲਬ ਕਿ ਉਹ ਇਹਨੂੰ ਕ੍ਰਿਮੀਨਲ, ਕਿਉਂਕਿ ਕ੍ਰਿਮੀਨਲ ਸੈਂਕਸ਼ਨਸ ਵੀ ਹੈਗੀਆਂ, ਜੇਲ੍ਹ ਟਾਈਮ ਵੀ ਇਹਦੇ ਵਿੱਚ ਹੈਗਾ। ਓਕੇ, ਸੋ ਇਹ ਚੀਜ਼ ਹੈਗੀ ਆ। ਸੋ ਦੇਖੋ, ਜਿੱਦਾਂ ਤੁਸੀਂ ਕਿਹਾ ਨਾ ਵਿੱਚ ਗੱਲ ਕੀਤੀ ਵੀ ਕਈਆਂ ਨੂੰ ਲੱਗੂਗਾ ਯਾਰ ਇਹ ਗੱਲ ਤਾਂ ਸੁਣੀ ਆ, ਨਾਮ ਵੱਖਰੇ ਕਰ ਲਏ, ਫੋਟੋ ਵੱਖਰੀ ਕਰਤੀ ਪਾਸਪੋਰਟ ਤੋਂ, ਵਿਆਹ ਦੀ ਹੇਰਾਫੇਰੀ ਵਿਆਹ ਹੁੰਦੇ ਹੋਏ ਕੀਤੇ ਹੋਏ ਤੇ ਦੂਜਾ ਕਰਾ ਲਿਆ, ਉਹ ਸਾਰਾ ਕੁਛ। ਸੋ ਪ੍ਰਾਇਓਰਟੀ ਆ ਪ੍ਰਸ਼ਾਸਨ ਦੀ ਵੀ, ਉਹਨਾਂ ਨੇ ਕਿਹਨੂੰ ਟੰਗਣਾ, ਕਿਹਦੇ ਪਿੱਛੇ ਜਿਹੜਾ ਜਾਣਾ। ਤੇ ਬਾਕੀ ਇਹ ਸਾਰੇ ਚੀਜ਼ ਦੇ ਵਿੱਚ AI ਦਾ ਮਿਕਸ ਤੁਸੀਂ ਐਡ ਕਰ ਦਿਓ ਤਾਂ AI ਆਪਣੇ ਆਪ ਤਾਰਾਂ ਡਾਟਸ ਜਿਹੜੀਆਂ ਉਹ ਜੋੜ ਦਿੰਦੀ, ਉਹਨਾਂ ਨੂੰ ਉਹ ਪਤਾ ਇਸ ਦੇ ਵਿੱਚ ਲੱਗ ਜਾਂਦਾ ਆ। ਸੋ ਕੰਮ ਇਹ ਆ ਵੀ ਇਹ ਨਹੀਂ ਆ ਵੀ ਸਿਰਫ ਇੱਕ ਪਾਸਿਓਂ ਵੀ ਹਾਂ ਵੀ ਇਕੱਲੀਆਂ ਸੜਕਾਂ ਤੋਂ ਹੀ ਬੰਦੇ ਚੱਕ ਹੋ ਰਹੇ ਆ, ਵੀ ਇਕੱਲਾ ਉਸ ਤਰੀਕੇ ਦੇ ਨਾਲ ਹੀ ਕ੍ਰੈਕਡਾਊਨ ਜਿਹੜਾ ਉਹ ਚੱਲ ਰਿਹਾ। ਕ੍ਰੈਕਡਾਊਨ ਚੌਂਸ਼ ਫੇਰਿਓ ਜਿਹੜਾ ਜਿੱਧਰੋਂ ਵੀ ਇਹਨਾਂ ਦਾ ਹੈਗਾ ਆ, ਜਿੱਥੇ ਵੀ ਇਹਨਾਂ ਦਾ ਉਹਨਾਂ ਨੂੰ ਲੱਗਦਾ ਵੀ ਹਾਂ ਵੀ ਕਾਫੀ ਲੀਨੀਅੰਸੀ ਵਰਤ ਹੋ ਗਈ ਆ, ਉਹਦੇ ਵਿੱਚ ਉਹਨਾਂ ਨੇ ਕੰਮ ਜਿਹੜਾ ਉਹ ਹੁਣ ਪੂਰੀ ਤਰ੍ਹਾਂ ਸਖਤ ਜਿਹੜਾ ਉਹ ਕਰ ਦਿੱਤਾ ਹੈਗਾ। ਸੋ ਇਹ ਚੀਜ਼ ਆਪਣੇ ਜਿਹੜੇ ਉਹ ਸਾਹਮਣੇ ਆ ਗਈ ਆ। ਅੱਛਾ, ਇੱਥੇ ਇੱਕ ਸਵਾਲ ਅਟਾਰਨੀ ਟਰਕਿਆਨਾ ਜੀ ਇਹ ਹੋਊਗਾ, ਕੀ ਇਹਦੇ ਵਿੱਚ ਫਰੂਟ ਆਫ ਪੋਇਜ਼ਨ ਟਰੀ ਉਹਦਾ ਰੌਲਾ ਵੀ ਪੈ ਸਕਦਾ ਹੈ? ਹੁਣ ਗਾਂ ਜਦੋਂ ਮੰਨ ਲਓ ਵੀ ਇਹ ਇੱਥੇ ਆਏ ਨੇ, ਉਹਦੇ ਕਰਕੇ ਜੇ ਕੋਈ ਇਹਨਾਂ ਦਾ ਰਿਲੇਟਿਵ, ਕੋਈ ਹੋਰ ਰਿਸ਼ਤੇਦਾਰ ਇਹਨਾਂ ਦੇ ਜ਼ਰੀਏ ਪੱਕੇ ਹੋਏ ਹੋਣ, ਜਿੱਦਾਂ ਇਹ
ਮੇਅਰ ਨੂੰ ਹੁਣ ਡੀਨੈਚੁਰਲਾਈਜ਼ ਵਾਲੇ ਪਾਸੇ ਨੂੰ ਤੁਰੇ ਆ, ਉਹਨਾਂ ਦਾ ਕੀ ਬਣੂਗਾ, ਨਿਆਣਿਆਂ ਨੂੰ ਲੈ ਕੇ ਕੀ ਹੋ ਸਕਦਾ ਹੈ। ਸੋ ਉਹਦਾ ਵੀ ਕੋਈ ਐਂਗਲ ਹੈਗਾ ਇਸ ਦੇ ਵਿੱਚ? ਮੇਰੇ ਖਿਆਲ ਜਿਹੜੇ ਨਿਆਣੇ ਬੋਰਨ ਇੱਥੇ ਹੋਏ ਉਹਨਾਂ ਨੂੰ ਜਿਹੜਾ ਸੀਗਾ ਡੀਨੈਚੁਰਲਾਈਜ਼ ਇਹ ਸਿਧਾਂਤ ਤੇ ਕਰਨਾ ਮੁਸ਼ਕਿਲ ਹੈ, ਕਿਉਂਕਿ ਉਹ ਅਗੇਨ ਉਹੀ ਸਵਾਲ ਆ ਗਿਆ ਕਿ ਭਾਵੇਂ 14th ਕੱਚਾ ਭਾਵੇਂ ਅਮੈਂਡਮੈਂਟ ਪੱਕਾ। ਵਾਲੀ ਗੱਲ ਹੋ ਜਾਣੀ ਉਹ ਫਿਰ। ਹਾਂਜੀ, ਪਰ ਕਈ ਜਿਹੜੇ ਡਿਸਟਰਬਿੰਗ ਫੈਕਟ ਪੈਟਰਨ ਜਿਹੜੇ ਉਹ ਇਦਾਂ ਹੈਗੇ ਆ, ਕਾਫੀ ਸਾਰੇ ਕੇਸ ਜਿਹੜੇ ਇਦਾਂ ਹੈਗੇ ਉਹਦੇ ਵਿੱਚ ਕੀ ਸੀਗਾ ਕਿ ਕੋਈ ਵਿਅਕਤੀ ਸੀਗਾ, ਉਹਦਾ ਅਸਾਈਲਮ ਫੇਲ ਹੋ ਗਿਆ, ਉਹਨੇ ਆਗੇ ਜੇ ਆਪਣਾ ਨਾਮ ਬਦਲ ਲਿਆ ਔਰ ਦੂਜੇ ਨਾਮ ਕਰਕੇ ਜਾਂ ਅਸਾਈਲਮ ਦੇ ਥਰੂ ਪੱਕਾ ਹੋ ਗਿਆ ਜਾਂ ਵਿਆਹ ਕਰਾ ਲਿਆ ਕਿਸੇ ਅਮਰੀਕਨ ਦੇ ਨਾਲ। ਤੋ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਕੀ ਕੇਸ ਸੀਗੇ ਕਿ ਉਹ ਜਿਹੜੀ ਫਿਰ ਅਮਰੀਕਨ ਲੇਡੀ ਸੀਗੀ ਉਹਨੇ ਵਿਆਹ ਦਾ ਤਕਰੀਬਨ ਜਿਹੜੇ ਸਿਨੈਰੀਓ ਦੇ ਵਿੱਚ ਨਕਲੀ ਸੀਗਾ। ਕਿਉਂ ਨਕਲੀ ਸੀਗਾ? ਕਿਉਂਕਿ ਜਿਹੜਾ ਸਿਨੈਰੀਓ ਪਿਆ ਉਹ ਇਹ ਸੀਗਾ ਕਿ ਜਿਹੜੀ ਉਹ ਵਾਈਫ ਸੀਗੀ ਉਹਦੇ ਥਰੂ ਜਿਹੜੇ ਆਪਣੇ ਜਵਾਕ ਸੀਗੇ ਇੰਡੀਆ, ਉਹਨਾਂ ਦੇ ਲਈ ਪਟੀਸ਼ਨ ਜਿਹੜੀ ਸਟੈਪ ਚਿਲਡਰਨ ਦੀ ਪਟੀਸ਼ਨ ਜਿਹੜੀ ਫਾਈਲ ਕਰਤੀ, ਉਹਨਾਂ ਨੂੰ ਬੁਲਾ ਲਿਆ। ਇਹ ਗੱਲ ਹੋ ਗਈ ਆਪਾਂ ਕਰ ਰਹੇ ਹਾਂ 90s ਦੇ ਵਿੱਚ, 90s ਦੇ ਅਰਲੀ 2000s ਦੇ ਵਿੱਚ। ਉਦੋਂ ਇਮੀਗ੍ਰੇਸ਼ਨ ਵੀ ਇੰਨੀ ਸਟ੍ਰਿਕਟ ਨਹੀਂ ਸੀਗੀ ਤੇ ਸਟੈਪ ਚਿਲਡਰਨ ਇਹਨਾਂ ਦੇ ਕਲਚਰ 'ਚ ਤਾਂ ਕਾਮਨ ਹੀ ਹੈ। ਸੋ ਉਹਨਾਂ ਨੂੰ ਵੀ ਥੋੜੀ ਲੇਟ ਸਮਝ ਲੱਗੀ, ਬਾਅਦ 'ਚ ਉਹ ਇਨਕੁਆਇਰੀਆਂ ਵਗੈਰਾ ਕਰਨ ਲੱਗ ਪਏ ਪਿੰਡਾਂ 'ਚ ਕਿੱਦਾਂ ਹਨਾ ਇਹਦੀ ਜਿਹੜੀ ਇੰਡੀਆ ਵਾਲੀ ਘਰ ਵਾਲੀ ਹੈ ਕਿੱਥੇ ਰਹਿੰਦੀ ਆ। ਸੋ ਪਹਿਲਾਂ ਕਾਫੀ ਸਾਰੇ ਲੋਕ ਜਿਹੜੇ ਉਦਾਂ ਆ ਗਏ। ਸੋ ਉਸ ਤੋਂ ਬਾਅਦ ਕੀ ਕੀਤਾ ਕਿ ਜਦੋਂ ਜਵਾਕ ਵਗੈਰਾ ਆ ਗਏ ਉਰੇ, ਅਮਰੀਕਨ ਜਿਹੜੀ ਘਰ ਵਾਲੀ ਸੀ ਉਹਨਾਂ ਡਿਵੋਰਸ ਵੀ ਕਰ ਲਿਆ। ਜਿਹੜੀ ਕਈਆਂ ਨੇ ਦੁਬਾਰਾ ਜਾ ਕੇ ਆਪਣੀ ਇੰਡੀਆ ਵਾਲੀ ਵਾਈਫ ਨਾਲ ਮੈਰਿਜ ਕਰਾ ਲਈ ਜਾਂ ਰੀਮੈਰਿਜ ਜਿੱਦਾਂ ਵੀ ਉਹਨਾਂ ਨੇ ਸ਼ੋ ਕੀਤਾ ਹੋਣਾ, ਉਹਨੂੰ ਬੁਲਾ ਲਿਆ ਉਰੇ, ਜਾਂ ਉਹ ਕੱਚੇ ਤੌਰ ਤੇ ਆ ਗਈ ਉਰੇ, ਫਿਰ ਉਹਨੇ ਆ ਕੇ ਅਸਾਈਲਮ ਸੁਲਮ ਕੀਤਾ, ਜਾਂ ਨਿਆਣਿਆਂ ਨੇ ਜਿਹੜਾ ਸੀਗਾ ਉਹ ਆਪਣੀ ਮਦਰ ਨੂੰ, ਬਾਇਓ ਮਦਰ ਨੂੰ ਸਪਾਂਸਰ ਕਰਤਾ। ਕਈ ਸਾਰੀਆਂ ਜਿਹੜੀਆਂ ਤੁਸੀਂ ਕਹਿ ਲਓ ਕਿ ਉਦੋਂ ਰੈਗੂਲੇਸ਼ਨਸ ਵੀ ਓਵਰਲੁੱਕ ਕਰਤੀਆਂ। ਸੋ ਕਈ ਸਾਰੇ ਲੋਕ ਜਿਹੜੇ ਸੀਗੇ ਯੂਐਸ ਦੇ ਵਿੱਚ ਇਸ ਤਰੀਕੇ ਨਾਲ ਜਿਹੜੇ ਮੌਜੂਦ ਹੈਗੇ ਆ। ਸੋ ਇਹਦਾ ਹੁਣ ਕੀ ਹੈਗਾ, ਸਿੰਪਲ ਪਹਿਲੀ ਚੀਜ਼ ਤਾਂ ਇਹ ਹੈ ਕਿ ਕਿੰਨੇ ਕੁ ਕਲਚਰਾਂ 'ਚ ਏਦਾਂ ਹੁੰਦਾ ਹੋਣਾ ਕਿ ਬੰਦਾ ਘਰ ਵਾਲੀ ਨਾਲ ਡਿਵੋਰਸ ਕਰਾ ਲੈਂਦਾ, ਕਿਸੇ ਨਾਲ ਵਿਆਹ ਕਰਾ ਲੈਂਦਾ, ਫਿਰ ਦੁਬਾਰਾ ਪੁਰਾਣੇ ਵਾਲੀ ਘਰ ਵਾਲੀ ਨਾਲ ਜਿਹੜਾ ਸੀਗਾ ਉਹ ਕਰ ਲੈਂਦਾ। ਤੇ ਆਹ ਚੀਜ਼ ਜਿਹੜੀ ਸੀਗੀ ਦੇਖ ਕੇ ਤੁਹਾਨੂੰ, ਸੁਣ ਕੇ ਤੁਹਾਨੂੰ ਪਤਾ ਲੱਗ ਜਾਂਦਾ ਹੁਣ ਆਪ ਹੀ ਕਿ ਕੋਈ ਇਹ ਹੁਣ ਪੇਪਰਾਂ 'ਚ ਦੱਬਣ ਵਾਲੀ ਚੀਜ਼ ਤਾਂ ਹੈ ਨਹੀਂ। ਇਹ ਤਾਂ ਸਿੱਧੇ ਇਹ ਨਾ ਨਿਕਲ ਸਕਦਾ ਕਿ ਕਿਹੜੇ ਬੰਦੇ ਨੇ ਏਦਾਂ ਕਰਕੇ ਸਵਿਚ ਜਿਹੜਾ ਮਾਰਿਆ, ਯੂਐਸ ਵਾਲਾ ਵਿਆਹ ਜਿਹੜਾ ਕਿੰਨੀ ਦੇਰ ਚੱਲਿਆ। ਇਹਦੇ ਵਿੱਚ ਫਿਰ ਉਹ ਰਾਜਗੁਰੂ ਜੀ ਆਪਣੇ ਜਿਹੜੇ ਸਿਟੀਜ਼ਨ ਜਿਹੜਾ ਸੀਗਾ ਉਹ ਵਿਟਨੈਸ ਵੀ ਕਈ ਵਾਰੀ ਉਹਨਾਂ ਨੂੰ ਬਣਾ ਲੈਂਦੇ ਆਪਣੇ। ਕਈ ਕੇਸਾਂ ਦੇ ਵਿੱਚ ਜਿਹੜਾ ਸੀਗਾ ਇਹਨਾਂ ਦੇ ਜੇ ਡੈਥ ਡੁੱਥ ਹੋ ਗਈ ਆ ਸਿਟੀਜ਼ਨ ਸਪਾਊਸ ਦੀ, ਉਹਦੇ ਵਿੱਚ ਜਿਹੜੇ ਉਹਨਾਂ ਦੇ ਅੱਗੇ ਜਿਹੜੇ ਘਰ ਦੇ ਘੁਰਦੇ ਸੀਗੇ ਉਹਨਾਂ ਨੂੰ ਉਹ ਵਿਟਨੈਸ ਵਗੈਰਾ ਬਣਾ ਲੈਂਦੇ ਆ। ਸੋ ਮਤਲਬ ਇਹ ਹੈ ਕਿ ਕੇਸ ਜਿਹੜਾ 7 ਤੋਂ 10 ਮਿਲੀਅਨ ਡਾਲਰ ਦੀ ਗੱਲ ਕੀਤੀ, ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਉਹ ਪੂਰੀ ਜਿਹੜੀ ਪੁਖਤਾ ਸਬੂਤ ਲੈ ਕੇ ਹੀ ਜਿਹੜਾ ਇਹ ਸ਼ੁਰੂ ਕਰਦੇ ਆ, ਅਦਰਵਾਈਜ਼ ਉਹ ਸ਼ੁਰੂ ਨਹੀਂ ਕਰਦੇ। ਮਤਲਬ ਕਿ ਦੇ ਹੈਵ ਲੋਟ ਆਫ ਟਾਈਮ। ਸੋ ਇਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਹੁਣ ਬਾਰਡਰ, ਕਿਉਂਕਿ ਇਹਨਾਂ ਨੇ ਤਕਰੀਬਨ ਸਕਸੈਸਫੁਲ ਹੋ ਗਏ, ਸੀਲ ਕਰਤੇ, ਤੇ ਹੁਣ ਜਿਹੜਾ ਸੀਗਾ ਪ੍ਰੋਗਰਾਮ ਜਿਹੜੇ ਇਹਨਾਂ ਦੇ ਹੁਣ ਜਿਹੜੇ ਹੈਗੇ ਉਹ ਸਾਰੇ ਇਧਰ ਨੂੰ ਫੋਕਸ ਕਰਨੇ, ਜਿਹੜਾ ਆਲਰੇਡੀ ਐਗਜ਼ਿਸਟਿੰਗ ਫਰਾਡ ਸੀਗਾ। ਠੀਕ ਹੈ ਜੀ ਜੀ। ਅਗਲੀ ਜਿਹੜੀ ਵੱਡੀ ਗੱਲ ਦੇ ਵੱਲ ਨੂੰ ਵੱਧਦੇ ਆ, ਹੁਣ ਇੱਕ ਆਮ ਬੰਦੇ ਨੂੰ ਇਹ ਲੱਗਦੀ ਆ ਵੀ ਬੜੀ ਵੱਡੀ ਤਬਦੀਲੀ ਜਿਹੜੀ ਉਹ ਆ ਰਹੀ ਆ। ਜਿਹੜਾ DHS ਨੇ ਨਵਾਂ ਰੂਲ ਪ੍ਰਪੋਜ਼ ਜਿਹੜਾ ਉਹ ਕਰ ਰਹੇ ਆ ਅਮਰੀਕਨ ਸੇਫਟੀ ਦੇ ਨਾਂ ਹੇਠਾਂ, ਅਸਾਈਲਮ ਸੀਕਰਸ ਦੀ ਜਿਹੜੀ ਸਕਰੀਨਿੰਗ ਆ ਉਸ ਨੂੰ ਕਹਿੰਦੇ ਵੀ ਹੋਰ ਸਖਤ ਕਰਨਾ। EAD ਕਾਰਡਸ ਨੂੰ ਲੈ ਕੇ ਨਵਾਂ ਜਿਹੜਾ ਉਹ ਰੂਲ ਆ ਰਿਹਾ ਆ। ਹੁਣ ਜਿਹੜਾ ਨਹੀਂ ਹੈਗਾ ਇਸ ਕਾਨੂੰਨ ਦੇ ਨਾਲ ਵਾਹ ਵਾਸਤਾ, ਉਹਨੂੰ ਤਾਂ ਲੱਗਦਾ ਵੀ ਲੈ ਵੀ ਸਾਰਿਆਂ ਦੇ ਰੋਕ ਦੇਣੇ ਆ। ਸੋ ਇਹ ਦੱਸੋ ਵੀ ਇਹ ਜਿਹੜਾ DHS ਦਾ ਨਵਾਂ ਪ੍ਰਪੋਜ਼ਡ ਰੂਲ ਆ, EAD ਕਾਰਡ ਅਸਾਈਲਮ ਸੀਕਰਸ ਨੂੰ ਨਾ ਦੇਣ ਵਾਲੀ ਗੱਲ ਜਾਂ 365 ਦੇਣ ਵਾਲੀ ਗੱਲ, ਕੀ ਆ ਇਸ ਦੇ ਵਿੱਚ ਤੇ ਇਹਦਾ ਅਸਰ ਕਿੱਦਾਂ ਦਾ ਹੋਊਗਾ ਸਾਰਿਆਂ ਦੇ ਉੱਤੇ? ਇਹਨਾਂ ਨੇ ਇਹ ਕੋਈ ਨਵੀਂ ਚੀਜ਼ ਨਹੀਂ, ਪਹਿਲਾਂ ਵੀ ਇਹਨਾਂ ਨੇ ਏਦਾਂ ਦੀ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਗ੍ਰੀਨ ਜਿਹੜੇ ਵਰਕ ਪਰਮਿਟ ਤੇ ਰੋਕ ਟੋਕ ਜਿਹੜੀ ਲਗਾਣੀ ਹੈ, ਸਪੈਸ਼ਲੀ ਜਿਹੜੇ ਲੋਕਾਂ ਦਾ ਵਰਕ ਪਰਮਿਟ ਨਹੀਂ ਆਇਆ, ਜਿਹੜੇ ਨਵੇਂ ਆ, ਉਹਨਾਂ ਦੀ ਜਿਹੜੀ ਐਲੀਜੀਬਿਲਟੀ ਹੁੰਦੀ ਹੈ ਕਿ 150 ਦਿਨ ਤੁਸੀਂ ਵੇਟ ਕਰਨੀ ਹੁੰਦੀ ਆ, ਤੇ ਲਗਭਗ ਜਿਹੜਾ 180ਵੇਂ ਦਿਨ ਜਾਂ ਤੋਂ ਬਾਅਦ ਜਿਹੜਾ ਤੁਹਾਡਾ ਵਰਕ ਪਰਮਿਟ ਆ ਜਾਂਦਾ ਸੀਗਾ। ਇਹ ਕਹਿੰਦੇ ਆ ਕਿ ਵਰਕ ਪਰਮਿਟ ਨੂੰ ਟਾਰਗੇਟ ਕਰਦੇ ਹੋ, ਅਸਾਈਲਮ ਦੀ ਐਪਲੀਕੇਸ਼ਨ ਆਪ ਹੀ ਬੰਦ ਹੋਣੀਆਂ ਹਟ ਜੂਗੀਆਂ। ਸੋ ਕਹਿੰਦੇ ਆ ਕਿ ਸਾਲ ਵਰਕ ਪਰਮਿਟ ਨਾ ਦਿਓ, ਫਿਰ ਅੱਗੇ ਡਿਲੇ ਜਿਹੜਾ ਪ੍ਰੋਸੈਸ ਆ ਉਹ ਕਰੋ, ਵੈਟਿੰਗ ਕਰੋ ਅਸਾਈਲਮ ਐਪਲੀਕੇਸ਼ਨਾਂ ਦੀ, ਫਿਰ ਵਰਕ ਪਰਮਿਟ ਦਿਓ। ਸੋ ਇਦਾਂ ਦੇ ਰੂਲ ਜਿਹੜੇ ਲੈ ਕੇ ਇਹ ਆ ਰਹੇ ਆ। ਪ੍ਰੈਕਟੀਕਲੀ ਹੁਣ ਇਹਦਾ ਇਦਾਂ ਕਿ ਨਵਾਂ ਬੰਦਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਇਹਦੇ ਵਿੱਚ ਆ ਰਿਹਾ ਬਾਰਡਰ ਤੋਂ ਇਸ ਵੇਲੇ ਇੰਨੇ ਜ਼ਿਆਦਾ। ਤੇ ਜਿਹੜੇ ਐਗਜ਼ਿਸਟਿੰਗ ਵਾਲੇ ਵਰਕ ਪਰਮਿਟ ਵਾਲੇ ਹੈਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਉਹਨਾਂ ਦਾ ਤਾਂ ਆਲਰੇਡੀ ਜਿਹੜਾ ਸੀਗਾ ਕਿ ਡਿਲੇ ਕਾਫੀ ਜ਼ਿਆਦਾ ਸੀਗਾ। ਬਾਈਡਨ ਹੁਣਾਂ ਨੇ ਜਿਹੜੀ ਸੀਗੀ ਐਕਸਟੈਂਸ਼ਨ ਦੇ ਦਿੱਤੀ ਸੀਗੀ ਆਟੋਮੈਟਿਕ, ਇਹ ਕਹਿੰਦੇ ਉਹ ਸਾਰੀਆਂ ਕੱਟ ਕਰੋ। ਸੋ ਜਿਹੜੇ ਨਵੇਂ ਵਾਲੇ ਉਹਨਾਂ ਦੇ ਰਿਨਿਊ ਹੋ ਜਾਊਗੇ, ਬਸ ਇਹ ਆ। ਜਿਹੜੇ ਪੈਂਡਿੰਗ ਕੇਸ ਹੈਗੇ ਉਹਨਾਂ ਦੇ ਰਿਨਿਊ ਹੋ ਜਾਊਗੇ ਵਰਕ ਪਰਮਿਟ। ਬਸ ਇਹ ਹੈ ਕਿ ਇਹ ਡਿਲੇ ਵਗੈਰਾ ਜਿਹੜਾ ਸੀਗਾ ਉਹ ਪਾ ਸਕਦੇ ਆ ਜਾਣ ਕੇ, ਜਿਹੜਾ ਸੀਗਾ ਜਿਹੜੀ ਸਰਕਾਰ ਹੈ, ਕਿਉਂਕਿ ਇਹ ਇੰਨਾ ਫੇਵਰੇਬਲ ਜਿਹੜਾ ਨਹੀਂ ਦੇਖਦੀ ਆ।
ਤੇ ਜਿਹੜੇ ਨਵੇਂ ਵਾਲੇ ਆ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਘੱਟੋ ਘੱਟ ਜਿਹੜਾ ਸੀਗਾ ਸਾਲ ਦਾ ਜਿਹੜਾ ਟਾਈਮ ਪੀਰੀਅਡ ਲਾਓ, ਤੋਂ ਪਹਿਲਾਂ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਹੋ ਸਕਦੇ। ਸੋ ਉਹਨਾਂ ਨੇ ਆਪਣੇ ਵੈਬਸਾਈਟ ਤੇ ਮੈਸੇਜ ਵੀ ਪਾਇਆ, ਕਹਿੰਦੇ ਕਿ ਚੇਂਜ ਜੇ ਆਪਾਂ ਵਰਕ ਪਰਮਿਟ ਕਰ ਦਈਏ ਇਹਦੇ ਨਾਲ ਕਹਿੰਦੇ ਅਸਾਈਲਮ ਦੀਆਂ ਜਿਹੜੀਆਂ ਬੇਬੁਨਿਆਦ ਐਪਲੀਕੇਸ਼ਨਾਂ ਉਹ ਰੁਕ ਜਾਊਗੀਆਂ, ਪ੍ਰੋਸੈਸਿੰਗ ਟਾਈਮ ਜਿਹੜੇ ਸੀਗੇ ਉਹ ਘਟ ਜਾਊਗੇ ਤੇ ਬੈਕਲੌਗ ਜਿਹੜਾ ਘਟ ਜਾਊਗਾ। ਸੋ ਇਹਦੇ ਵਿੱਚ ਇਹ ਹੋਊਗਾ ਕਿ ਜੇ ਉਧਰ ਨੂੰ ਡਿਲੇ ਕਰਦੇ ਇਹ ਨਵੇਂ ਵਾਲੇ ਪਾਸੇ ਲਈ, ਤੇ ਜਿਹੜੇ ਐਗਜ਼ਿਸਟਿੰਗ ਵਾਲੇ ਜਿਹੜੇ ਰੀਨਿਊ ਕਰਾ ਰਹੇ ਆਪਣੇ ਉਹਨਾਂ ਨੂੰ ਥੋੜਾ ਜਿਹਾ ਇਹਦਾ ਵਾਧਾ ਹੋ ਜਾਊਗਾ ਕਿ ਉਹਨਾਂ ਨੂੰ ਸਪੀਡ ਥੋੜੇ ਜਲਦੀ ਉਹਨਾਂ ਦੇ ਗ੍ਰਾਂਟ ਹੋ ਜਾਊਗੀ, ਜਿਹੜੇ ਐਗਜ਼ਿਸਟਿੰਗ ਕੇਸ ਜਿਹੜੇ ਆਲਰੇਡੀ ਚੱਲ ਰਹੇ ਆ। ਸੋ ਇਹ ਹੈ ਕਿ ਜਿੰਨੇ ਨਵੇਂ ਘੱਟ ਲੱਗੂਗੇ ਉਨੇ ਐਗਜ਼ਿਸਟਿੰਗ ਵਾਲਿਆਂ ਨੂੰ ਜਿਹੜਾ ਟਾਈਮ ਵਾਈਜ਼ ਜਿਹੜਾ ਫਾਇਦਾ ਹੋਊਗਾ। ਤੇ ਇਹਦੇ ਵਿੱਚ ਉਹ ਇਹ ਕਹਿੰਦੇ ਆ ਕਿ USCIS ਜਿਹੜੇ ਅਸਾਈਲਮ ਆਫਿਸਿਸ ਹੈਗੇ ਉਹ ਤੇ ਤਕਰੀਬਨ 1.4 ਮਿਲੀਅਨ ਪੈਂਡਿੰਗ ਐਪਲੀਕੇਸ਼ਨ ਹੈਗੀਆਂ ਅਸਾਈਲਮ ਦੀਆਂ। ਜੇ ਤੁਹਾਨੂੰ ਹਿਸਾਬ ਕਿਤਾਬ ਦੱਸੀਏ ਕਿ ਸਭ ਤੋਂ ਬਿਜ਼ੀ ਵੀ ਜਦੋਂ ਸੈਨ ਫਰਾਂਸਿਸਕੋ ਅਸਾਈਲਮ ਆਫਿਸ ਮੰਨ ਲਓ ਜੇ 50 ਅਸਾਈਲਮ ਅਫਸਰ ਵੀ ਜਿਹੜੇ ਹੈਗੇ ਆ ਜੀ, ਉਹ ਵੀ ਜੇ ਦਿਨ ਦਾ ਆਪਣਾ 50 ਕੇਸ ਵੀ ਜੇ ਨਿਪਟਾ ਦਿੰਦੇ ਹੋ ਜਿਹੜੇ ਕਿ ਨਿਪਟਾਉਂਦੇ ਨਹੀਂ ਸੀਗੇ, ਤਾਂ ਵੀ ਤੁਸੀਂ ਲਾ ਲਓ ਕਿ 1500 ਕੇਸ ਬਣਿਆ ਜਿਹੜਾ ਆਪਣਾ ਮਹੀਨੇ ਦਾ। ਸਾਲ ਦਾ ਤੁਹਾਡਾ 200 ਦੇ ਲਗਭਗ ਜਿਹੜਾ ਕੇਸ ਬਣਿਆ ਜਿਹੜਾ ਹੁਣ ਨਿਪਟਾਉਂਦੇ ਸੀਗੇ। ਤੇ 1.5 ਮਿਲੀਅਨ ਪੈਂਡਿੰਗ ਕੇਸਿਸ ਆ, ਸਾਰਿਆਂ ਨੂੰ ਪਤਾ ਕਿ 10-10 15-15 ਸਾਲ ਦੀ ਵੇਟ ਜਿਹੜੀ ਆਮ ਗੱਲ ਹੈਗੀ ਆ। ਸੋ ਇਹ ਸਰਕਾਰ ਕੀ ਕਹਿੰਦੀ ਹੈ ਕਿ ਜਿਹੜਾ ਆਪਣੇ ਇਹਨਾਂ ਦਾ ਇਹ ਇਧਰਲੇ ਪਾਸੇ ਨੂੰ ਤੁਰੇ ਆ ਕਿ ਜਿਹੜੇ ਸਾਰੇ 1.5 ਮਿਲੀਅਨ ਕੇਸ ਜਿਹੜੇ ਹੈਗੇ ਆ ਆਪਣੇ ਕਾਰਜਕਾਲ ਦੇ ਵਿੱਚ ਇਹ ਕਹਿੰਦੇ ਨਿਪਟਾ ਕੇ ਜਾਣੇ। ਜਿਹੜੇ ਪੈਂਡਿੰਗ ਕੇਸ ਸੀਗੇ ਕਈ ਆਪਾਂ ਦੇਖ ਰਹੇ ਹਾਂ ਹੁਣ ਕਿ ਸਿੱਧੇ ਜਿਹੜਾ ਡਿਨਾਈ ਕਰਕੇ, ਜਿਹੜਾ ਬੰਦਾ ਬਾਰਡਰ ਤੋਂ ਆਇਆ ਐਟਲੀਸਟ ਉਹਦਾ ਸਿੱਧਾ ਡਿਨਾਈ ਕਰਕੇ ਉਹ ਜਿਹੜਾ ਰੈਫਰ ਕਰ ਰਹੇ ਆ ਉਹਨੂੰ ਆਈਸ ਵਾਲਿਆਂ ਦੇ ਕੋਲ ਜਾ ਕੇ ਆਓ ਜਾਂ ਕੋਰਟ, ਸਿੱਧੇ ਕੋਰਟ ਭੇਜ ਦਿੰਦੇ ਆ। ਸੋ ਬੇਸਿਕਲੀ ਉਹ ਕੀ ਕਹਿੰਦੇ ਕਿ ਸਾਡਾ ਜੁਰਿਸਡਿਕਸ਼ਨ ਹੈ ਨਹੀਂਗਾ, ਜਿਹੜੇ ਸੇਫ ਲੰਘੇ ਆਪਣੇ ਕੋਰਟ ਜਿਹੜੇ ਫੜ ਹੋ ਗਏ ਸੀਗੇ ਤੇ ਅਸਾਈਲਮ ਆਫਿਸ ਦੇ ਵਿੱਚ ਜਾਓ। ਜਿਹੜੇ ਵੀਜ਼ੇ ਵਗੈਰਾ ਵਾਲੇ ਹੈਗੇ ਆ ਉਹਨਾਂ ਦਾ ਤਾਂ ਇਹ ਜੁਰਿਸਡਿਕਸ਼ਨ ਹੈਗਾ, ਉਹਨਾਂ ਦਾ ਇਹ ਕੇਸ ਸੁਣੋਗੇ। ਜਿਹੜੇ ਨਵੇਂ ਕੇਸ ਸੀਗੇ ਉਹ ਤਕਰੀਬਨ ਜਿਹੜਾ ਕੋਈ ਨਵਾਂ ਹੁਣ ਕੇਸ ਲਗਾਉਂਦਾ ਉਹਦੀ 45 ਦਿਨਾਂ ਚ ਇਹ ਇੰਟਰਵਿਊ ਜਿਹੜੀ ਦੇ ਦਿੰਦੇ ਆ। ਸੋ ਉਹਨਾਂ ਨੇ ਇਦਾਂ ਦੇ ਆਪਣੇ ਜਿਹੜੇ ਸੀਗੇ ਤੁਸੀਂ ਕਹਿ ਲਓ ਕਿ ਇਦਾਂ ਦੀਆਂ ਜਿਹੜੀਆਂ ਇਹਨਾਂ ਨੇ ਆਪਣੀਆਂ ਇੰਟਰਨਲ ਸਟ੍ਰੈਟਜੀਜ਼ ਬਣਾਈਆਂ ਸੀਗੀਆਂ ਜਿਹਦੇ ਕਰਕੇ ਕਿ ਇਹ ਕਹਿੰਦੇ ਆ ਕਿ ਜਿਹੜੇ 1.4 ਮਿਲੀਅਨ ਅਸਾਈਲਮ ਦੇ ਕੇਸ ਜਿਹੜੇ ਹੈਗੇ ਉਹਨਾਂ ਨੇ 4 ਸਾਲ ਜਿਹੜੇ 3 ਸਾਲ ਇਹਨਾਂ ਦੇ ਬਚੇ ਉਹਦੇ ਵਿੱਚ ਇਹ ਕਹਿੰਦੇ ਡਿਸਪੋਜ਼ ਆਫ ਕਰਨਾ ਹੈ। ਸੋ ਮਤਲਬ ਰਾਈਟ ਨਾਓ ਜਿਹੜੇ ਹੈਗੇ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਊਗਾ, ਮਤਲਬ ਇਹ ਆ ਜੇ ਕਲੀਅਰਲੀ ਤੁਸੀਂ ਦੱਸਣਾ ਹੋਵੇ ਤਾਂ ਜਿਨ੍ਹਾਂ ਦੇ EAD ਕਾਰਡ ਜਿਹੜੇ ਅਸਾਈਲਮ ਬੇਸਡ ਜਿਹੜੇ ਚੱਲ ਰਹੇ ਆ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ, ਉਹ ਰੀਨਿਊ ਹੁੰਦੇ ਰਹਿਣਗੇ, ਬਸ ਨਵੇਂ ਨਹੀਂ ਲੱਗਣਗੇ। ਕਹਿਣ ਦਾ ਮਤਲਬ ਇਹ ਆ ਨਹੀਂ ਨਵੇਂ ਵੀ ਲੱਗ ਜੂਗੇ, ਬਸ ਇਹ ਕਹਿੰਦੇ ਡਿਲੇ ਇੰਟਰੋਡਿਊਸ ਕਰਨਾ ਹੈਗਾ, ਜਿਹੜਾ ਨਵੇਂ ਵੀ ਆ ਜਾਣੇ ਬਟ ਸਾਲ ਦਾ ਡਿਲੇ ਲਾਤਾ ਉਹਨਾਂ ਨੇ ਵਿਚਾਲੇ ਨਾ। ਹਾਂਜੀ, ਸੋ ਪ੍ਰਪੋਜ਼ਡ ਰੂਲ ਹੈਗਾ ਜੀ, ਦੇਖਦੇ ਆ ਇਹ ਕਿੱਥੇ ਸਿਰੇ ਚੜਦਾ ਕਿ ਨਹੀਂ ਚੜਦਾ। ਲਾਅ ਸੂਟ ਵਗੈਰਾ ਕਈ ਚੀਜ਼ਾਂ ਵਿੱਚ ਆ ਜਾਂਦੀਆਂ, ਤੁਹਾਨੂੰ ਪਤਾ ਹੀ ਹੈ ਪਿਛਲੇ ਵਾਲੀ ਵੀ ਜਿਹੜਾ ਸੀਗੇ ਕਿ ਡਿਊ ਪ੍ਰੋਸੈਸ ਵਗੈਰਾ ਰੂਲ ਚੈਲੰਜ ਹੋ ਜਾਂਦੇ ਆ, ਫਿਰ ਇਹ ਇਹਨੂੰ ਇੰਟਰੋਡਿਊਸ ਨਹੀਂ ਕਰ ਪਾਉਂਦੇ, ਇਦਾਂ ਦੀ ਕਈ ਚੀਜ਼ਾਂ ਆਉਂਦੀਆਂ ਰਹਿੰਦੀਆਂ। ਜੀ ਜੀ। ਅੱਛਾ, DHS ਦਾ ਇੱਕ ਮੈਮੋ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਜਿਸ ਦੇ ਵਿੱਚ ਕਹਿੰਦੇ ਵੀ ਲੰਮੇ ਸਮੇਂ ਦੇ ਲਈ ਡਿਟੇਨ ਕਰਕੇ ਰੱਖਿਆ ਜਾ ਸਕਦਾ ਜਿਹਦੇ ਕੋਲ ਗ੍ਰੀਨ ਕਾਰਡ ਨਹੀਂ ਹੈਗਾ। ਕੀ ਇਹ ਸੇਮ ਹੀ ਆ ਜਾਂ ਇਹ ਪਾਲਿਸੀ ਦੇ ਵਿੱਚ ਕੋਈ ਚੇਂਜ ਹੈਗਾ? ਕਿਉਂਕਿ ਮੈਮੋ ਬੇਸਿਕਲੀ ਨਵਾਂ ਜਿਹਾ ਆਇਆ ਆ ਕਿ ਪਹਿਲੋਂ ਵੀ ਇਦਾਂ ਹੀ ਕਰਦੇ ਸੀਗੇ। ਸੋ ਚਲੋ ਇਹ ਹੁਣ ਉਹ ਵੀ ਇਹਦੇ ਨਾਲ ਆਪਾਂ ਕੈਲੀਫੋਰਨੀਆ ਦਾ ਇੱਕ ਨਵਾਂ ਕੇਸ ਵੀ ਡਿਸਕਸ ਕਰ ਲਈਏ ਜਿਹੜਾ ਹੁਣੇ ਇਸੇ ਹਫਤੇ ਜਿਹੜਾ ਆਇਆ ਸੀਗਾ ਬੌਂਡ ਨੂੰ ਲੈ ਕੇ ਜਿਹੜਾ ਸੀਗਾ ਉਹ ਫੇਰ ਇੱਕ ਵਾਰੀ ਚੌਥੀ ਵਾਰੀ ਕੈਲੀਫੋਰਨੀਆ ਕਹਿੰਦਾ ਕਿ ਚੌਥੀ ਵਾਰੀ ਉਹ ਕਹਿੰਦੇ ਕਿ ਤੁਹਾਨੂੰ ਆਪਾਂ ਕਲੀਅਰ ਦੱਸ ਰਹੇ ਹੈਗੇ ਆ ਕਿ ਹੇਬੀਅਸ ਦੀ ਲੋੜ ਨਹੀਂ ਸੀਗੀ, ਤੁਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਲਿਆ, ਸਿੱਧੇ ਬੰਦੇ ਨੂੰ ਬੌਂਡ ਹੀਅਰਿੰਗ ਜਿਹੜੀ ਦੇਣੀ ਚਾਹੀਦੀ ਹੈ। ਇਹਦੇ ਫਾਇਦਾ ਇਹ ਹੈ ਕਿ ਹੇਬੀਅਸ ਦੀ ਲੋੜ ਨਹੀਂ ਪੈਣੀ, ਐਟਲੀਸਟ ਕੈਲੀਫੋਰਨੀਆ 'ਚ ਨਹੀਂ ਪੈਣੀ। ਇਹਦਾ ਨੁਕਸਾਨ ਇਹ ਹੈ ਕਿ ਜਿਹੜੇ ਕਈ ਜੱਜ ਹੈਗੇ ਆ ਉਹ ਫਲਾਈਟ ਰਿਸਕ ਮੰਨ ਗਏ ਕਿ ਇਹ ਬੰਦਾ ਭਗੌੜਾ ਹੋ ਜਾਊਗਾ, ਬਹਾਨਾ ਜਿਹਨੂੰ ਕਹਿੰਦੇ ਆ, ਉਹ ਲੱਭ ਕੇ ਕਈ ਜਿਹੜੇ ਜੱਜ ਆ ਉਹ ਡਿਨਾਈ ਕਰ ਦਿੰਦੇ ਸੀਗੇ ਕਿ ਨਹੀਂ ਆਪਾਂ ਬੌਂਡ ਨਹੀਂ ਦੇਣਾ। ਸੋ ਹੁਣ ਗੱਲ ਇਹ ਹੈ ਕਿ ਬੰਦਾ ਬਾਹਰ ਆਉਂਦਾ ਕਿ ਨਹੀਂ ਆਉਂਦਾ। ਹੇਬੀਅਸ ਦਾ ਫਾਇਦਾ ਵੀ ਸੀਗਾ, ਪਰ ਇਹ ਸੀਗਾ ਕਿ ਹੇਬੀਅਸ ਦਾ ਖਰਚਾ ਵੀ ਸੀਗਾ, ਟਾਈਮ ਵੀ, ਐਫਰਟ ਵੀ ਵੱਧ ਲੱਗਦਾ ਸੀਗਾ। ਪਰ ਜਿਹੜਾ ਕੈਲੀਫੋਰਨੀਆ ਦਾ ਕੋਰਟ ਆ ਉਹਨਾਂ ਨੇ ਕਲੀਅਰ ਕਰਤਾ ਕਿ ਜਿਹੜੀ ਤੁਹਾਡੀ ਪਾਲਿਸੀ ਸੀਗੀ, ਜਿਹੜਾ ਤੁਸੀਂ ਕਹਿੰਦੇ ਆ ਕਿ ਬੰਦਾ ਜਿਹੜਾ ਹੁਣ ਇੱਕ ਵਾਰੀ ਤੁਸੀਂ ਫੜ ਕੇ ਛੱਡਤਾ, ਉਹਨੂੰ ਕੁਛ ਟਾਈਮ ਇੱਥੇ ਹੋ ਗਿਆ, ਤੁਸੀਂ ਉਹਨੂੰ ਜਿਹੜਾ 235 236 ਵਾਲੀ ਜਿਹੜੀ ਚੀਜ਼ ਕਹਿੰਦੇ ਆ ਕਿ ਇਹਨੂੰ ਮੈਂਡੇਟਰੀ ਆਪਾਂ ਰੱਖ ਸਕਦੇ ਆ, ਜਿਹੜਾ ਕੈਲੀਫੋਰਨੀਆ ਦਾ ਕੋਰਟ ਆ ਉਹ ਕਹਿੰਦਾ ਕਿ ਨਹੀਂ ਰੱਖ ਸਕਦੇ। ਤੇ ਉਹਨਾਂ ਨੇ ਨੇਸ਼ਨ ਵਾਈਡ ਜਿਹੜੀ ਕਲਾਸ ਸਰਟੀਫਾਈ ਇਹਦੀ ਕਰਤੀ ਸੀ ਕਿ ਇਹ ਸਿਰਫ ਕੈਲੀਫੋਰਨੀਆ ਤੇ ਨਹੀਂ, ਇਹ ਹਰੇਕ ਸਟੇਟ ਤੇ ਲਾਗੂ ਹੁੰਦਾ। ਇਹਦੇ ਵਿੱਚ ਇੱਕ ਮੋੜ ਘੋੜ ਇਹ ਸੀਗਾ ਕਿ 5th ਸਰਕਿਟ ਦਾ ਜਿਹੜਾ ਇੱਕ ਫੈਸਲਾ ਆਇਆ, ਜਿੱਦਾਂ ਹੁਣ ਟੈਕਸਸ ਨੂੰ 5th ਸਰਕਿਟ ਲੱਗਦਾ, 5th ਸਰਕਿਟ ਵਾਲੇ ਕੀ ਕਹਿੰਦੇ ਆ ਕਿ ਜਿਹੜੀ ਸਰਕਾਰ ਹੈਗੀ ਆ ਉਹ ਫੜ ਕੇ ਰੱਖ ਸਕਦੀ ਹੈ। ਸੋ ਸਰਕਿਟ ਟੂ ਸਰਕਿਟ ਜਿਹੜਾ ਹੁਣ ਜਿਹੜੀ ਆਪਾਂ ਦੇਖਣਾ ਕਿ ਕੀ ਹੋਣਾ ਕਿ ਸਟੇਟਸ ਨੇ ਆਪਣੀਆਂ ਪੋਜੀਸ਼ਨਸ ਲੈਣੀਆਂ ਤੇ ਇਵੈਂਚੁਅਲੀ ਇਹ ਜਿਹੜਾ ਮੁੱਦਾ ਸੀਗਾ ਸੁਪਰੀਮ ਕੋਰਟ ਲੈਵਲ ਤੱਕ ਪਹੁੰਚਣਾ।
ਤੇ ਮੁੱਦਾ ਜ਼ਰੂਰੀ ਇਹ ਹੋ ਜਾਣਾ ਕਿ ਅਮਰੀਕਾ ਵਰਗੀ ਕੰਟਰੀ ਜਿਹੜਾ ਵਰਲਡ ਸਟੇਜ ਦੇ ਉੱਤੇ ਕਹਿੰਦੀ ਆ ਕਿ ਰਿਫਿਊਜੀਆਂ ਦੀ ਹੈਲਪ ਹੋਣੀ ਚਾਹੀਦੀ ਆ, ਅਸਾਈਲੀਆਂ ਦੀ ਹੈਲਪ ਹੋਣੀ ਚਾਹੀਦੀ ਆ, ਸੁਪਰੀਮ ਕੋਰਟ ਦਾ ਕੀ ਫੈਸਲਾ ਲਊਗਾ? ਕਿ ਕੀ ਉਹ ਇਹ ਫੈਸਲਾ ਲਊਗਾ ਕਿ ਇਹਨਾਂ ਨੂੰ ਪੱਕੇ ਤੌਰ ਤੇ ਫੜ ਕੇ ਰੱਖਿਆ ਜਾ ਸਕਦਾ, ਕੀ ਉਹ ਕਹੂਗਾ ਕਿ ਨਹੀਂ ਇਹ ਬੌਂਡ ਐਲੀਜੀਬਲ ਜਿਹੜੇ ਹੈਗੇ ਆ? ਫਿਲਹਾਲ ਜਿਹੜਾ ਹੈਗਾ ਕੈਲੀਫੋਰਨੀਆ ਦਾ ਕਾਨੂੰਨ ਜਿਹੜਾ ਹੈਗਾ ਉਹ ਕੰਟਰੋਲਿੰਗ ਆ, ਉਹਨਾਂ ਨੇ ਇੰਟਰਪ੍ਰੀਟੇਸ਼ਨ ਕਰਤੀ ਕਿ ਇਹ ਜਿਹੜੀ ਇਹਨਾਂ ਦੀ ਪਾਲਿਸੀ ਸੀ, ਇਹਨਾਂ ਦੀ ਇੰਟਰਪ੍ਰੀਟੇਸ਼ਨ ਗਲਤ ਆ, ਲੋਕਾਂ ਨੂੰ ਬੌਂਡ ਹੀਅਰਿੰਗ ਜਿਹੜੀ ਮਿਲਣੀ ਚਾਹੀਦੀ ਆ। ਇਹਦਾ ਸਿੱਧੇ ਮਤਲਬ ਇਹਦਾ ਕੀ ਹੈਗਾ ਕਿ ਬੌਂਡ ਹੀਅਰਿੰਗਾਂ ਜਿਹੜੀਆਂ ਬੈਕ ਆ ਗਈਆਂ। ਪ੍ਰੈਕਟੀਕਲੀ ਆਪਾਂ ਕੀ ਦੇਖਣਾ ਕਿ ਜਿਹੜੀ ਆਊਟਸਾਈਡ ਆਫ ਕੈਲੀਫੋਰਨੀਆ ਹੈਗੀ, ਜਿਹੜੀ ਐਟਲੀਸਟ ਸਾਡਾ ਆਫਿਸ ਹੈਗਾ, ਆਪਾਂ ਹੇਬੀਅਸ ਦੇ ਥਰੂ ਹੀ ਜਾਣਾ ਹੈਗਾ, ਕਿਉਂਕਿ ਆਪਣੀ ਕੋਸ਼ਿਸ਼ ਪਹਿਲਾਂ ਇਹ ਰਹਿਣੀ ਹੈ ਕਿ ਬੌਂਡ ਵੀ ਨਾ ਪਵੇ, ਸਿੱਧੇ ਹੇਬੀਅਸ ਜਾਂ TRO ਦੇ ਥਰੂ ਜੱਜ ਜਿਹੜਾ ਡਾਇਰੈਕਟ ਰਿਲੀਜ਼ ਕਰ ਦੇਵੇ। ਕਿਉਂਕਿ ਜਦੋਂ ਆਪਾਂ ਬੌਂਡ ਵਾਲੇ ਚੱਕਰ 'ਚ ਪੈ ਜਾਂਦੇ ਆ, ਕਈ ਵਾਰੀ ਜਿਹੜਾ ਜੱਜ ਹੈਗਾ ਉਹ ਫਲਾਈਟ ਰਿਸਕ ਕਰਕੇ ਜਿਹੜਾ ਤੁਹਾਡਾ ਡਿਨਾਈ ਕਰ ਦਿੰਦਾ। ਠੀਕ ਹੈ, ਕਈ ਵਾਰੀ ਹੇਬੀਅਸ ਦੇ ਥਰੂ ਵੀ ਤੁਹਾਨੂੰ ਜਿਹੜਾ ਬੌਂਡ ਹੀਅਰਿੰਗ ਹੀ ਮਿਲਦੀ ਆ, ਫਿਰ ਤੁਹਾਡੇ ਕੋਲ ਚੋਇਸ ਨਹੀਂ, ਤੁਹਾਨੂੰ ਜੱਜ ਮੂਹਰੇ ਜਾਣਾ ਹੀ ਪੈਂਦਾ। ਤੇ ਜੇ ਜੱਜ ਤੁਹਾਡਾ ਬੌਂਡ ਡਿਨਾਈ ਕਰ ਦਿੰਦਾ ਫਲਾਈਟ ਰਿਸਕ ਕਰਕੇ, ਤੇ ਤੁਹਾਡੇ ਕੋਲ ਆਪਸ਼ਨ ਹੁੰਦੇ ਆ, ਤੁਸੀਂ ਇਹਨੂੰ ਅਪੀਲ ਕਰ ਸਕਦੇ ਆ BIA ਦੇ ਵਿੱਚ, ਜਾਂ ਤੁਸੀਂ ਦੁਬਾਰਾ ਫਿਰ ਥੱਲੇ ਕੋਰਟ ਦੇ ਵਿੱਚ ਜਾ ਸਕਦੇ ਆ, ਫਿਰ ਆਪਣੀ ਆਰਗੂਮੈਂਟ ਜਿਹੜੀ ਪੇਸ਼ ਕਰ ਸਕਦੇ ਆ। ਉਹਦੇ ਵਿੱਚ ਸਾਡੀ ਪੋਜੀਸ਼ਨ ਇਹੀ ਆ, ਸਾਰਿਆਂ ਨੂੰ ਪਤਾ ਹੀ ਆ ਜਿਹੜੇ ਸਾਡੇ ਨਾਲ ਵਿਚਰਦੇ ਆ, ਕਿ ਆਪਾਂ ਦੁਬਾਰਾ ਥੱਲੇ ਕੋਰਟ ਦੇ ਵਿੱਚ ਹੀ ਜਾਣਾ। ਸੋ ਮਤਲਬ ਇਹ ਹੈਗਾ ਕਿ ਜ਼ਿਆਦਾਤਰ ਸਾਨੂੰ ਜਿਹੜਾ ਸਰਕਾਰ ਨੂੰ ਸੂਹ ਕਰਕੇ ਹੀ ਜਿਹੜਾ ਇਹਦੇ ਵਿੱਚ ਫਾਇਦਾ ਜਿਹੜਾ ਹੋਣਾ, ਟਾਈਮ ਐਫਰਟ ਪੈਸੇ ਲੱਗਦੇ ਆ। ਪਰ ਇਹ ਹੈ ਕਿ ਜਿਹੜੇ ਲੋਕੀ ਛੁੱਟ ਕੇ ਆਏ ਸੀਗੇ, ਆਪਾਂ ਉਹਨਾਂ ਦੇ ਆਰਡਰਾਂ ਦੇ ਵਿੱਚ ਇਹ ਦੇਖ ਰਹੇ ਹਾਂ ਕਿ ਜੱਜਾਂ ਨੇ ਆਰਡਰਾਂ ਦੇ ਵਿੱਚ ਲਿਖਿਆ ਹੋਇਆ ਕਿ ਇਹ ਦੁਬਾਰਾ ਤੁਸੀਂ ਇਹਨੂੰ ਫੜ ਨਹੀਂ ਸਕਦੇ ਹੈਗੇ। ਸੋ ਉਹਨੂੰ ਇਹ ਹੈ ਕਿ ਉਹ ਲੋਕਾਂ ਨੂੰ ਨੁਕਸਾਨ ਇਹ ਸੀਗਾ ਕਿ ਜੇਲ੍ਹ ਦੇਖ ਕੇ ਆਏ, ਉਹ ਡਿਟੇਨ ਹੋ ਕੇ ਆਏ ਆ, ਪਰ ਇਹ ਹੈਗਾ ਕਿ ਇੱਕ ਤਰ੍ਹਾਂ ਖੁੱਲਾ ਉਹਨਾਂ ਨੂੰ ਪਾਸ ਜਿਹੜਾ ਮਿਲ ਗਿਆ, ਕਿਉਂਕਿ ਜੱਜਾਂ ਨੇ ਆਪਣੇ ਆਰਡਰਾਂ ਦੇ ਵਿੱਚ ਲਿਖਤਾ ਕਿ ਇਹਨੂੰ ਦੁਬਾਰਾ ਡਿਟੇਨ ਨਹੀਂ ਕੀਤਾ ਜਾ ਸਕਦਾ, ਮਤਲਬ ਕਿ ਉਹ ਜਿੱਥੇ ਮਰਜ਼ੀ ਖੁੱਲ੍ਹਣਾ, ਟਰੱਕ ਚਲਾ ਸਕਦੇ, ਸਭ ਕੁਝ ਕਰ ਸਕਦੇ ਹਨ। ਹੁਣ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਜਿਹੜਾ ਇਹਨਾਂ ਦਾ ਇੰਟਰਨਲ ਮੈਮੋ ਹੈਗਾ, ਤਾਂ ਮੈਮੋ ਤਾਂ ਦੇਖੋ ਜੀ ਜੋ ਮਰਜ਼ੀ ਇਹ ਕਰੀ ਜਾਣ ਕਿ ਬੰਦੇ ਫੜਨੇ, ਆ ਕਰਨਾ, ਉਹ ਕਰਨਾ, ਪਰ ਮੈਮੋ ਦੇ ਵਿੱਚ ਜਿਹੜੇ ਲੋਕਾਂ ਦਾ ਕੇਸ ਹੁਣ ਜਿਹੜਾ ਪਾਸ ਹੋ ਗਿਆ, ਉਹਨਾਂ ਦੇ ਕੋਲ ਇੱਕ ਆਲਰੇਡੀ ਰਿਫਿਊਜੀ ਸਟੇਟਸ ਜਿਹੜਾ ਆ ਗਿਆ ਹੈਗਾ, ਜੇ ਉਹਨਾਂ ਨੂੰ ਇਹ ਫੜਦੇ ਆ ਤੇ ਆਪਾਂ ਫਿਰ ਹੇਬੀਅਸ ਕਾਰਪਸ ਦੇ ਥਰੂ ਜਿਹੜਾ ਜਾ ਸਕਦੇ ਹਾਂ, ਜੱਜ ਕੋ ਬੌਂਡ ਜਿਹੜਾ ਮੰਗ ਸਕਦੇ ਆ। ਸੋ ਮੈਨੂੰ ਲੱਗਦਾ ਨਹੀਂ ਕਿ ਉਹ ਚੀਜ਼ ਦਾ ਕੋਈ ਫਾਇਦਾ ਹੋਣਾ, ਲੋਕਾਂ ਨੂੰ ਜ਼ਰੂਰ ਇਹ ਖੱਜਲ ਕਰਨ ਵਾਲੀ ਗੱਲ ਆ, ਬੇਸਿਕਲੀ ਖੱਜਲ ਕਰ ਸਕਦੇ ਆ। ਪਰ ਜੇ ਕੇਸ ਗ੍ਰਾਂਟ ਹੋ ਗਿਆ ਜਾਂ ਕੇਸ ਨਹੀਂ ਵੀ ਗ੍ਰਾਂਟ ਹੋਇਆ, ਮਤਲਬ ਹੁਣ ਕੈਲੀਫੋਰਨੀਆ ਲਾਅ ਕਲੀਅਰ ਹੈਗਾ ਕਿ ਤੁਸੀਂ ਇਲੀਗਲ ਹੈਗਾ ਜੇ ਤੁਸੀਂ ਇਹਨੂੰ ਬੌਂਡ ਹੀਅਰਿੰਗ ਨਹੀਂ ਦਿੰਦੇ, ਤੇ ਤੁਹਾਨੂੰ ਇਹਨਾਂ ਨੂੰ ਬੌਂਡ ਹੀਅਰਿੰਗ ਜਿਹੜੀ ਦੇਣੀ ਚਾਹੀਦੀ ਆ। ਤੇ ਫਲਾਈਟ ਰਿਸਕ ਵਾਲੀ ਆਰਗੂਮੈਂਟ ਉਹਲੇ ਬੰਦੇ ਦੇ ਕੇਸ ਜਿਹਦਾ ਕੇਸ ਗ੍ਰਾਂਟ ਹੋ ਗਿਆ, ਮੈਨੂੰ ਨਹੀਂ ਲੱਗਦਾ ਹੋਲਡ ਕਰਦੀ, ਉਹ ਸਿੱਧੇ ਕਹੂਗਾ ਮੇਰਾ ਕੇਸ ਪਾਸ ਹੋ ਗਿਆ, ਮੈਂ ਭੱਜ ਕੇ ਕੀ ਕਰਨਾ। ਐਗਜ਼ੈਕਟਲੀ, ਸਹੀ ਗੱਲ ਆ। ਜੀ, ਪਰ ਆਪਾਂ ਇਹ ਵੀ ਦੇਖ ਰਹੇ ਆ ਨਾ ਵੀ ਜਿਹੜਾ ਪ੍ਰਸ਼ਾਸਨ ਆ, ਹੁਣ ਅਦਾਲਤ ਦੀ ਕਿੰਨੀ ਕੁ ਮੰਨਦਾ, ਕਿੰਨੀ ਕੁ ਨਹੀਂ ਮੰਨਦਾ, ਕਿੰਨੀ ਇਹਦੀ ਅਦਾਲਤ ਤੋਂ ਝਾੜ ਪਈ ਆ, ਤੁਸੀਂ ਕੰਟੈਂਪਟ ਕਰਦੇ ਆ, ਤੁਹਾਨੂੰ ਆਹ ਕਿਹਾ ਸੀ, ਤੁਸੀਂ ਇੱਦਾਂ ਨਹੀਂ ਕਰਦੇ। ਕੀ ਫਿਰ ਇਹ ਅਦਾਲਤਾਂ ਦੀ ਜਿਹੜੀ ਕਾਰਵਾਈ, ਹੁਣ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਇੱਦਾਂ ਨਹੀਂ ਕਰ ਸਕਦੇ, ਚਲੋ ਉਹਨਾਂ ਨੇ ਹੋਰ ਬਹਾਨੇ ਦੇ ਨਾਲ ਜਿਹੜੇ ਟੈਰਿਫ ਆ ਉਹ ਫਿਰ ਵੀ ਲਾਤੇ ਆ, 15% ਕਰਤੇ, ਅੱਜ ਹੋਰ ਵਧਾਤਾ ਆ ਉਹਨਾਂ ਦੇ ਦੁਆਰਾ, ਟਰੰਪ ਹੋਣਾ ਦੇ ਦੁਆਰਾ, ਸੁਪਰੀਮ ਕੋਰਟ ਦੇ ਕਹਿਣ ਤੋਂ ਬਾਅਦ 'ਚ ਵੀ। ਮਿਨੇਸੋਟਾ ਦੇ ਵਿੱਚ, ਕੈਲੀਫੋਰਨੀਆ ਦੇ ਕਈ ਜਿਹੜੇ ਫੈਡਰਲ ਅਦਾਲਤਾਂ ਨੇ ਇੱਦਾਂ ਇਹਨਾਂ ਨੂੰ ਕਿਹਾ ਆ। ਜਦੋਂ ਇਹ ਸੁਣਦੇ ਨਹੀਂ, ਤਾਂ ਫਿਰ ਲੋਕਾਂ ਦੇ ਵਿੱਚ ਕੀ ਇੱਕ ਨਜ਼ਰੀਆ ਜਾਂਦਾ, ਜਾਂ ਲੋਕਾਂ ਦੇ ਵਿੱਚ ਕੀ ਇਹ ਗੱਲ ਜਿਹੜੀ ਜਾਂਦੀ ਆ ਵੀ ਇਹਨਾਂ ਨੇ ਅਦਾਲਤਾਂ ਦੀ ਸੁਣਨੀ ਆ ਜਾਂ ਨਹੀਂ ਸੁਣਨੀ? ਰਾਜਗਰਨ ਜੀ, ਇਹਦੇ ਵਿੱਚ ਏਦਾਂ ਹੁੰਦਾ ਕਿ ਜਿਹੜਾ ਇੱਕ ਵਕੀਲ ਹੁੰਦਾ ਨਾ, ਉਹ ਬਾਉਂਡ ਹੁੰਦਾ ਲਾਅ ਰੈਗੂਲੇਸ਼ਨ ਦੇ ਨਾਲ। ਭਾਵੇਂ ਹੁਣ ਮੰਨ ਲਓ ਕਿ ਮੈਂ ਵਕੀਲ ਆ, ਮੇਰਾ ਕਲਾਇੰਟ ਜੋ ਮਰਜ਼ੀ ਕਹੀ ਜਾਵੇ ਕਿ ਏਦਾਂ ਕਰ, ਓਦਾਂ ਕਰ, ਪਰ ਇੱਕ ਜਿਹੜਾ ਸਟੇਟ ਬਾਰ ਨੇ ਇੱਕ ਰੂਲ ਬਣਾਏ ਹੁੰਦੇ ਆ ਕਿ ਕੀ ਚੀਜ਼ ਤੁਸੀਂ ਕਰ ਸਕਦੇ ਆ, ਕੀ ਚੀਜ਼ ਨਹੀਂ ਕਰ ਸਕਦੇ। ਉਹ ਰੂਲ ਸਾਡੇ ਤੇ ਵੀ ਸੇਮ ਹੀ ਲੱਗਦੇ ਆ, ਉਹ ਸਰਕਾਰੀ ਵਕੀਲਾਂ ਤੇ ਵੀ ਸੇਮ ਲੱਗਦੇ ਆ। ਹੁਣ ਜਿਹੜੀ ਟਰੰਪ ਸਰਕਾਰ ਆ, ਉਹ ਵਕੀਲ ਨਹੀਂ ਹੈਗੇ, ਪਰ ਜਿਹੜੇ ਉਹਨਾਂ ਦੇ ਅੱਗੇ ਵਕੀਲ ਆ, ਮੇਰੇ ਖਿਆਲ ਜਿਹੜੇ ਨਿਕਸਨ ਵਾਲੇ ਜਿਹੜੇ ਵਾਟਰਗੇਟ ਕੂਟ ਸਕੈਂਡਲ ਵੀ ਸੀਗੇ, ਮੈਂ ਸ਼ੋਰ ਤਾਂ ਨਹੀਂ ਹੈਗਾ, ਪਰ ਉਹਦੇ ਵਿੱਚ ਵੀ ਜਿਹੜੇ ਐਕਚੁਅਲ ਬੰਦਿਆਂ ਨੂੰ ਜੇਲ੍ਹ ਹੋਈ ਸੀਗੀ, ਉਹ ਵਕੀਲਾਂ ਨੇ ਹੋਈ ਸੀਗੀ। ਤੁਸੀਂ ਕਿਉਂ ਲਾਅ ਦਾ ਜਿਹੜਾ ਉਹ ਉਲੰਘਣਾ ਕੀਤੀ, ਤੁਸੀਂ ਕਿਉਂ ਉਲੰਘਣਾ ਕੀਤੀ, ਲਾਇਸੈਂਸ ਵਗੈਰਾ ਵੀ ਸਸਪੈਂਡ ਹੋ ਸਕਦੇ ਆ। ਹੁਣ ਸੁਪਰੀਮ ਕੋਰਟ ਐਂਡ ਆਫ ਦਾ ਡੇ ਜਿਹੜਾ ਜੱਜ ਸੀਗਾ, ਉਹਨੇ ਕੰਟੈਂਪਟ ਲਈ ਤਾਂ ਸਾਰਿਆਂ ਨੂੰ ਹੀ ਸੱਦ ਸਕਦੇ ਆ, ਪਰ ਇਹ ਹੈ ਕਿ ਜਿਹੜੇ ਸਰਕਾਰੀ ਵਕੀਲ ਆ ਉਹ ਐਕਸਪੋਜ਼ਡ ਹੈਗੇ ਆ, ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ, ਰਾਈਟ, ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ, ਪਰ ਉਹ ਜਿਹੜੇ ਬਾਰ ਲਾਇਸੈਂਸ ਉਹਨਾਂ ਦਾ ਫਰਕ ਪੈ ਸਕਦੇ ਆ। ਹੁਣ ਸੇਮ ਤੁਸੀਂ ਦੇਖ ਲਓ ਕਿ ਟੈਰਿਫ ਵਾਲੇ ਦੇ ਉੱਤੇ 2 ਜੱਜ ਜਿਹੜੇ ਨੇ ਖੁਦ ਅਪਾਇੰਟ ਕੀਤੇ ਸੀਗੇ, ਉਹਨਾਂ ਨੂੰ ਕਿੰਨਾ ਮਾੜਾ ਇਹਨੇ ਕਿਹਾ ਸੁਪਰੀਮ ਕੋਰਟ ਦੇ ਜੱਜਾਂ ਨੂੰ, ਉਹਨੂੰ ਕਿੰਨਾ ਗਲਤ ਬੋਲਿਆ ਕਿ ਇਹ ਵਿਕ ਗਏ, ਏਦਾਂ ਓਦਾਂ, ਲਾਅਲੈਸਨੈਸ ਤੱਕ ਆਖਤਾ ਉਹਨਾਂ ਨੇ। ਕਿ ਇਹ ਕਹਿੰਦਾ ਵਿਕ ਗਏ ਆ, ਮਤਲਬ ਵਿਕ ਕਿਹਨੂੰ ਗਏ? ਹੁਣ ਟੈਰਿਫ ਵਾਲਾ ਜਿਹੜਾ, ਉਹਨਾਂ ਨੇ ਤਾਂ ਇਹੀ ਫੈਸਲਾ ਦਿੱਤਾ ਕਿ ਤੇਰੀ ਪਾਵਰ ਨਹੀਂ ਹੈਗੀ, ਤੂੰ ਕਰ ਨਹੀਂ ਸਕਦਾ ਇਹ ਚੀਜ਼। ਤੇ ਕਾਨੂੰਨ ਦਾ ਏਦਾਂ ਹੁੰਦਾ ਕਿ ਕਾਨੂੰਨ ਦੇ ਹੱਥ ਕੋਈ ਫੋਰਸ ਨਹੀਂ ਹੁੰਦੀ, ਕੋਈ ਮਤਲਬ ਉਹਨਾਂ ਕੋਲ ਪੁਲਿਸ ਨਹੀਂ ਹੁੰਦੀ ਕਿ ਜਾ ਕੇ ਕਾਨੂੰਨ ਜਾ ਕੇ ਡੰਡਾ ਨਹੀਂ ਮਾਰ ਸਕਦਾ ਹੁੰਦਾ। ਪਰ ਕਾਨੂੰਨ ਦਾ ਇਹ ਹੁੰਦਾ ਕਿ ਜਿਹੜਾ ਤੁਸੀਂ ਉਹਨਾਂ ਨੇ, ਜੇ ਤੁਸੀਂ ਇਹਨੂੰ
ਉਹ ਰਿਸਪੈਕਟ ਨਹੀਂ ਬਖਸ਼ਦੇ, ਤੁਸੀਂ ਕਾਨੂੰਨ ਦੀ ਫੋਲੋ ਨਹੀਂ ਕਰਦੇ, ਲੌਂਗ ਰਨ ਚ ਕੀ ਹੁੰਦਾ ਕਿ ਸਾਰਾ ਸਿਸਟਮ ਜਿਹੜਾ ਡਿਟੀਰੀਓਰੇਟ ਹੋ ਜਾਂਦਾ, ਫਿਰ ਕਾਨੂੰਨ ਦਾ ਕੋਈ ਮਹਿਣਾ ਨਹੀਂ ਰਹਿੰਦਾ। ਤੇ ਕਾਨੂੰਨ ਇੱਕ ਇਹੋ ਜਿਹੀ ਚੀਜ਼ ਆ, ਜੁਡੀਸ਼ਰੀ ਜਿਹੜੀ ਇਹੋ ਜਿਹੀ ਇੱਕ ਸੰਸਥਾ ਹੈਗੀ ਆ ਜਿਹਦੀ ਉਹਦੇ ਲਾਅ ਜਿਹੜੇ ਇਨਫੋਰਸ ਕਰਨੇ ਆ ਉਹ ਐਗਜ਼ੈਕਟਿਵ ਨੇ ਹੀ ਉਹਦੇ ਇਨਫੋਰਸ ਕਰਨੇ ਹੁੰਦੇ ਆ। ਬੰਦੇ ਨੂੰ ਫੜ ਕੇ ਲੈ ਕੇ ਆਓ, ਇਹਨੂੰ ਜੇਲ੍ਹ 'ਚ ਪਾਓ, ਇਹਨੂੰ ਛੱਡੋ। ਸੋ ਜਿਹੜੀ ਜਦੋਂ ਤੁਸੀਂ ਆਹ ਚੀਜ਼ਾਂ ਕਰ ਦਿੰਦੇ ਆ, ਉਹ ਅਨਕਨਸਟੀਟਿਊਸ਼ਨਲ ਜਿਹੜੀ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ, ਤੇ ਅਲਟੀਮੇਟਲੀ ਜਿਹੜੀ ਫਿਰ ਕਿੰਨੀਆਂ ਕੁ ਲਾਈਨਾਂ ਤੁਸੀਂ ਕ੍ਰਾਸ ਕਰੋਗੇ, ਫਿਰ ਉਹਦਾ ਨੁਕਸਾਨ ਜਿਹੜਾ ਸੀਗਾ ਸਰਕਾਰ ਨੂੰ ਵੀ ਜਿਹੜਾ ਵੱਧ ਹੋ ਸਕਦਾ। ਸੋ ਐਂਡ ਆਫ ਦਾ ਡੇ ਇਹ ਹੈਗਾ ਕਿ ਜੋ ਮਰਜ਼ੀ ਕਹੀ ਜਾਣ, ਪਰ ਗੱਲ ਸੁਪਰੀਮ ਕੋਰਟ ਦੀ ਜਿਹੜੀ ਮੰਨਣੀ ਪੈਣੀ ਇਹਨਾਂ ਨੂੰ, ਕੋਈ ਚਾਰ ਆਣਾ ਕੋਈ ਹੈ ਨਹੀਂ। ਜੀ ਜੀ। ਅਗਲੀ ਜਿਹੜੀ ਆਪਾਂ ਹੋਰ ਗੱਲ ਕਰਦੇ ਆ ਅਟਾਰਨੀ ਟਰਕਿਆਨਾ ਜੀ, ਮਿਨੇਸੋਟਾ ਦਾ ਇੱਕ ਕਰੈਕਸ਼ਨਲ ਆਫਿਸਰ ਉਹ ਗ੍ਰਿਫਤਾਰ ਕੀਤਾ, ਬੜਾ ਕਹਿੰਦੇ ਸੀਰੀਅਲ ਇਮੀਗ੍ਰੇਸ਼ਨ ਫਰਾਡਸਟਰ ਸੀ। ਆ ਮੇਅਰ ਦੀ ਗੱਲ ਆਪਾਂ ਕਰਕੇ ਹਟੇ ਆ, ਕਿੱਥੇ ਕਿੱਥੇ ਲੋਕ ਇਦਾਂ ਦੇ ਧੋਖੇਬਾਜ਼ ਜਿਹੜੇ ਉਹ ਫਸੇ ਬੈਠੇ ਆ। ਧੋਖੇਬਾਜ਼ਾਂ ਨੇ ਭਾਈ ਸਰਕਾਰਾਂ ਬਣਾ ਲਈਆਂ, ਤਾਂ ਫਿਰ ਛੋਟੇ ਛੋਟੇ ਮੇਅਰਾਂ ਦੀ ਗੱਲ ਆ। ਹੁਣ ਹਰੇਕ ਦੇਸ਼ਾਂ 'ਚ ਬਹਿ ਕੇ ਲੋਕੀ ਸਰਕਾਰਾਂ ਬਣਾਈ ਬੈਠੇ ਆ। ਸਹੀ ਗੱਲ ਆ। ਇਹ ਦੇਖੋ ਜੀ, ਇਹ ਹਿਊਮਨ ਨੇਚਰ ਜਿਹੜੀ ਹੈਗੀ ਆ, ਠੀਕ ਹੈ ਕਿ ਨਹੀਂ, ਇਹ ਹਰੇਕ ਮਹਿਕਮੇ 'ਚ ਹਰੇਕ ਚੀਜ਼ ਦੇ ਵਿੱਚ ਇਹ ਜਿਹੜਾ ਸੀਗਾ, ਇਹ ਹੁਣ ਤੋਂ ਨਹੀਂ, ਸਦੀਆਂ ਤੋਂ ਚੱਲਦਾ ਆ ਰਿਹਾ, ਚੱਲਦਾ ਆਣਾ। ਤੇ ਸਿਸਟਮ ਜਿਹੜਾ ਸੀਗਾ ਏਦਾਂ ਹੀ ਤੋੜ ਮਰੋੜ ਹੋ ਜਾਂਦਾ। ਕਈ ਵਾਰੀ ਇਹ ਸੀਗਾ ਕਿ ਚੈਕਸ ਐਂਡ ਬੈਲੈਂਸਿਸ ਇਹ ਵਾਲੇ ਸਿਸਟਮ 'ਚ ਅਮਰੀਕਾ 'ਚ ਕਾਫੀ ਸੀਗੇ, ਪਰ ਤੁਹਾਡੇ ਮੂਹਰੇ ਹੀ ਸਾਰਾ, ਉਹਨੂੰ ਸਰਕਾਰਾਂ ਵੀ ਤੋੜਦੀਆਂ, ਲੋਕੀ ਵੀ ਤੋੜਦੇ ਆ। ਤੇ ਜਿਹੜਾ ਕਾਨੂੰਨ ਦਾ ਤਾਂ ਉਹ ਹਿਸਾਬ ਕਿਤਾਬ ਹੁੰਦਾ ਕਿ ਜਿੱਥੇ ਇਹਨੂੰ ਖਿੱਚ ਕੇ ਲੈ ਗਏ ਉੱਥੇ ਇੱਕ ਲਾਈਨ ਖਿੱਚ ਹੋ ਜਾਂਦੀ ਆ। ਜੇ ਰਿਲੈਕਸ ਕਰਤਾ ਤਾਂ ਰਿਲੈਕਸ ਕਰਤਾ, ਸਟ੍ਰਿਕਟ ਹੋ ਗਏ, ਕਿਹੜੇ ਬੰਦੇ ਨੂੰ ਟਾਰਗੇਟ ਕਰਨਾ, ਕਿਹੜੇ ਨੂੰ ਨਹੀਂ ਕਰਨਾ। ਸੋ ਹੁਣ ਇਹਨਾਂ ਦਾ ਜਿਹੜੀ ਨਿਸ਼ਾਨਾ ਸੀਗਾ ਉਹ ਮਿਨੀਸੋਟਾ ਸੀਗਾ ਓਬਵੀਅਸਲੀ। ਤੇ ਮਿਨੀਸੋਟਾ ਦੇ ਵਿੱਚ ਇੱਕ ਆਪਰੇਸ਼ਨ ਟਵਿਨ ਸ਼ੀਲਡ ਜਿਹੜਾ ਹੋਇਆ, ਕਈ ਵਾਰੀ ਉਹਦੀ ਗੱਲ ਆਪਾਂ ਕੀਤੀ ਆ। ਤੇ ਇਹਦੇ ਵਿੱਚ ਇਹਨਾਂ ਨੇ ਇਹੀ ਕਰੈਕਸ਼ਨਲ ਇੱਕ ਅਫਸਰ ਸੀਗਾ, ਤੇ ਨੈਸ਼ਨਲ ਗਾਰਡ ਦਾ ਵੀ ਇਹ ਮੈਂਬਰ ਜਿਹੜਾ ਰਿਹਾ। ਤੁਸੀਂ ਲਾ ਲਓ ਕਿ ਓਵਰਆਲ ਜਿਹੜਾ ਸੀਗਾ, ਮੇਰੇ ਖਿਆਲ ਕੋਈ ਰੌਲੇ ਵਾਲਾ ਕੰਮ ਤਾਂ ਨਹੀਂ ਕਰ ਰਿਹਾ ਸੀਗਾ ਇਹ, ਮਤਲਬ ਕਿ ਸਰਕਾਰੀ ਨੌਕਰੀਆਂ ਹੀ ਕਰ ਰਿਹਾ ਸੀਗਾ। ਜੇ ਨੈਸ਼ਨਲ ਗਾਰਡ ਦਾ ਵੀ ਸੀਗਾ, ਇਹ ਕਹਿੰਦਾ ਕਿ ਇਹ ਬੰਦਾ ਐਕਚੁਅਲੀ ਦੇ ਵਿੱਚ US ਸਿਟੀਜ਼ਨ ਸੀਗਾ ਹੀ ਨਹੀਂ, ਇਹਦਾ ਕੋਈ ਸਟੇਟਸ ਸੀਗਾ ਹੀ ਨਹੀਂ। ਹੁਣ ਸਵਾਲ ਇਹ ਆ ਜਾਂਦਾ ਕਿ ਫੇਰ ਭਾਈ ਤੁਸੀਂ ਇਹਨੂੰ ਨੌਕਰੀਆਂ ਕਿੱਦਾਂ ਦੇਤੀਆਂ ਜੇ US ਸਿਟੀਜ਼ਨ ਸੀਗਾ ਨਹੀਂ। ਉਹ ਕਹਿੰਦੇ ਐਕਚੁਅਲੀ ਤਾਂ ਬੰਦਾ ਇਹ ਕੱਚਾ ਸੀਗਾ, ਤੇ ਇਹਨੇ ਅਰੈਸਟ ਹੋ ਗਿਆ ਤੇ ਸਸਪੈਕਟ ਕੀਤਾ ਉਹਨਾਂ ਨੇ, ਰਿਕਾਰਡ ਇਹਦੇ ਚੈੱਕ ਕੀਤੇ। ਤੇ ਇਹਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, USCIS, ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ, ਆਈਸ ਵਾਲਿਆਂ ਨੇ, ਮੌਰਿਸ ਬਰਾਊਨ ਕਰਕੇ ਇਹ ਬੰਦਾ ਹੈਗਾ, 45 ਸਾਲ ਦਾ ਇਹ ਵਿਅਕਤੀ ਸੀਗਾ, ਤੇ ਇਹ ਲਾਈਬੀਰੀਆ ਦਾ ਬੰਦਾ ਸੀਗਾ। ਇਹਨੂੰ ਜਨਵਰੀ 15 ਨੂੰ ਇਹਨਾਂ ਨੇ ਚੱਕਿਆ ਮਿਨੀਐਪਲਿਸ ਚੋਂ, ਆਈਸ ਨੇ। US ਤੁਸੀਂ ਤੇ ਲਾ ਲਓ ਕਿੰਨੇ ਸਾਲ ਇਹ ਕੰਮ ਕਰਦਾ ਹੋਣਾ, ਨਾ ਟਰੰਪ ਸਰਕਾਰ ਆਉਂਦੀ, ਨਾ ਉਹ ਮਿਨੀਐਪਲਿਸ ਜਾਂਦੀ, ਤੇ ਬੰਦੇ ਨੇ ਸਾਰੀ ਉਮਰ ਇਹਨੇ ਤਕਰੀਬਨ ਏਦਾਂ ਹੀ ਕੱਢ ਦੇਣੀ ਸੀਗੀ। 45 ਸਾਲ ਦਾ ਤਾਂ ਆਲਰੇਡੀ ਇਹ ਸੀਗਾ। ਸੋ ਕਹਿੰਦੇ ਕਿ ਇਹਨੇ US ਇਮੀਗ੍ਰੇਸ਼ਨ ਲਾਅ ਦੀ ਕਾਫੀ ਸਾਰੀ ਵਾਇਲੇਸ਼ਨ ਕੀਤੀ ਹੈ। ਇਹ ਆਪਣਾ ਸਟੂਡੈਂਟ ਵੀਜ਼ਾ ਓਵਰਸਟੇ ਕਰ ਗਿਆ ਸੀਗਾ ਕਈ ਦਹਾਕੇ ਪਹਿਲਾਂ, ਤੇ ਫਿਰ ਉਸ ਤੋਂ ਬਾਅਦ ਇਹਨੇ ਪ੍ਰਟੈਂਡ ਕਰਨਾ ਸ਼ੁਰੂ ਕਰਤਾ ਕਿ ਇਹ US ਸਿਟੀਜ਼ਨ ਹੈਗਾ। ਤੇ ਇਹਨੇ ਏਦਾਂ ਹੀ ਨੌਕਰੀਆਂ ਵੀ ਕਈ ਜਗ੍ਹਾ ਜਿਹੜੀਆਂ ਅਪਲਾਈ ਕੀਤੀਆਂ, ਤੇ ਕੋਈ ਕਹਿੰਦੇ ਟ੍ਰਿਕ ਇਹਨੇ ਛੱਡੀ ਨਹੀਂ ਆਪਣਾ ਜਿਹੜਾ ਸਟੇਟਸ ਲੂਜ਼ ਕਰਨ ਤੋਂ ਬਾਅਦ ਵੀ। ਸੋ ਇਹ ਅਮਰੀਕਾ 'ਚ ਆਖਰੀ ਵਾਰੀ 2014 'ਚ ਆਇਆ ਸੀਗਾ, ਨਾਨ ਇਮੀਗ੍ਰੈਂਟ ਜਿਹੜਾ ਸਟੂਡੈਂਟ ਬਣ ਕੇ, ਤੇ 11 ਸਾਲ ਲਾ ਲਓ, 11-12 ਸਾਲ ਪਹਿਲਾਂ। ਤੇ ਸਟੂਡੈਂਟ ਵੀਜ਼ਾ ਇਹਦਾ 2015 'ਚ ਟਰਮੀਨੇਟ ਹੋ ਗਿਆ ਸੀਗਾ, ਕਿਉਂਕਿ ਇਹ ਸਕੂਲ ਇਹਨੇ ਅਟੈਂਡ ਨਹੀਂ ਕੀਤਾ। ਸੋ ਉਹੀ 11 ਸਾਲ ਤੋਂ ਇਹ ਕੱਚਾ ਜਿਹੜਾ ਸੀਗਾ। ਠੀਕ ਆ। ਤੇ ਲੀਗਲ ਸਟੇਟਸ ਇਹਦਾ ਸੀਗਾ ਨਹੀਂ। ਇਹਨੇ ਪੈਂਸਿਲਵੇਨੀਆ ਦਾ ਆਰਮੀ ਨੈਸ਼ਨਲ ਗਾਰਡ ਜਿਹੜਾ ਸੀਗਾ ਜੁਆਇਨ ਕਰ ਲਿਆ 2014 'ਚ, ਤੇ ਉਸ ਤੋਂ ਬਾਅਦ ਫਿਰ ਨੈਸ਼ਨਲ ਗਾਰਡ ਇਹਨੇ ਜੁਆਇਨ ਕਰ ਲਿਆ, ਤੇ ਅਲਟੀਮੇਟਲੀ ਇਹ ਡਿਸਚਾਰਜ ਵੀ ਹੋ ਗਿਆ ਮਿਲਟਰੀ ਚੋਂ, ਤੇ ਆਨਰੇਬਲ ਨਹੀਂ ਸੀਗਾ ਡਿਸਚਾਰਜ ਇਹਦਾ 2022 ਦੇ ਵਿੱਚ। ਕੋਈ ਡਿਸਪਲਿਨ ਵਗੈਰਾ ਦੀ ਪ੍ਰੋਬਲਮ ਹੋਣੀ, ਉਹਨਾਂ ਨੇ ਡਿਸਕਲੋਜ਼ ਜਿਹੜੀ ਨਹੀਂ ਕੀਤੀ। ਤੇ ਇਹ ਜਿਹੜਾ ਬਰਾਊਨ ਸੀਗਾ, ਇਹਨੇ ਗ੍ਰੀਨ ਕਾਰਡ ਅਪਲਾਈ ਕੀਤਾ 2020 ਦੇ ਵਿੱਚ। ਲਾਈਬੀਰੀਅਨ ਰਿਫਿਊਜੀ ਇਮੀਗ੍ਰੇਸ਼ਨ ਫੇਅਰਨੈਸ ਪ੍ਰੋਗਰਾਮ ਇੱਕ ਸੀਗਾ, ਬਾਈਡਨ ਸਰਕਾਰ ਨੇ ਖੋਲਿਆ। USCIS ਨੇ ਇਹਦੀ ਐਪਲੀਕੇਸ਼ਨ ਡਿਨਾਈ ਕਰਤੀ ਮਿਸ ਰਿਪਰੈਜ਼ੈਂਟੇਸ਼ਨ ਕਰਕੇ, ਕਿਉਂਕਿ ਇਹ ਕਹਿੰਦੇ ਕਿ ਇਹਨੇ ਆਪਣੀ ਪੁਰਾਣੀ ਜਿਹੜੀ ਮਿਲਟਰੀ ਸਰਵਿਸ ਸੀਗੀ ਉਹ ਨਹੀਂ ਦੱਸੀ ਸੀਗੀ, ਤੇ ਜਿਹੜਾ ਇਹਨੇ ਝੂਠ ਬੋਲਿਆ ਸੀਗਾ ਸਿਟੀਜ਼ਨਸ਼ਿਪ ਨੂੰ ਲੈ ਕੇ, ਉਹ ਨਹੀਂ ਇਹਨੇ ਦੱਸਿਆ ਸੀਗਾ। 2024 ਦੇ ਵਿੱਚ ਹੋਰ ਇੱਕ USCIS ਦਾ ਕਮਿਸ਼ਨ ਸੀਗਾ, ਉਹਨੇ ਇਹ ਫਰਾਡ ਡਿਸਕਵਰ ਕੀਤਾ ਬਾਈਡਨ ਦੇ ਕਾਰਜਕਾਲ ਦੇ ਵਿੱਚ ਹੀ। ਤੇ ਇਹਨੇ ਜਿਹੜਾ ਸੀਗਾ ਕੀ ਕੀਤਾ ਸੀਗਾ ਕਿ ਇਹਨੇ ਇੱਕ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਆਪਣੀ ਫਾਈਲ ਕਰਤੀ ਸੀਗੀ, ਕਿਉਂਕਿ ਇਹਨੇ ਹੁਣ ਮਿਲਟਰੀ 'ਚ ਕੰਮ ਕੀਤਾ US ਦੀ, ਤੇ ਇਹਨੇ US ਦੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਜਿਹੜੀ ਫਾਈਲ ਕਰਤੀ ਸੀਗੀ, ਉਹਦੇ ਬੇਸ ਤੇ ਇਹ ਜਿਹੜਾ ਸੀਗਾ ਸਿਟੀਜ਼ਨਸ਼ਿਪ ਲੈਣਾ ਚਾਹੁੰਦਾ ਸੀਗਾ। ਸੋ ਜਦੋਂ ਆਪਰੇਸ਼ਨ ਟਵਿਨ ਸ਼ੀਲਡ ਜਿਹੜਾ ਹੋਇਆ, USCIS ਇਨਵੈਸਟੀਗੇਟਰ ਨੇ ਜਦੋਂ ਦੇਖਿਆ ਇਹਦੀ ਐਪਲੀਕੇਸ਼ਨ ਵਗੈਰਾ ਤੇ ਸਾਰਾ, ਕਿਉਂਕਿ ਉਹਨਾਂ ਨੇ ਕਈ ਮੈਰਿਜ ਫਰਾਡ ਵਾਲੇ, ਕਈ ਹਜ਼ਾਰਾਂ 'ਚ ਉਹਨਾਂ ਨੇ ਐਪਲੀਕੇਸ਼ਨਾਂ ਜਿਹੜੀਆਂ ਸਟੂਡੈਂਟ ਵਾਲਿਆਂ ਦੀਆਂ, ਕਈ ਐਪਲੀਕੇਸ਼ਨ ਉਹਨਾਂ ਨੇ ਖੋਲੀਆਂ ਜਿਹੜੀਆਂ,
ਤੇ ਇਹਨਾਂ ਨੇ ਮੈਰਿਜ ਫਰਾਡ ਡਿਸਕਵਰ ਕੀਤਾ, ਪ੍ਰਾਇਰ ਇੰਸਟੈਂਸ ਜਿਹੜੇ ਡਿਸਕਵਰ ਕੀਤੇ ਜਿਹਦੇ ਵਿੱਚ ਕਿਸੇ ਸਿਟੀਜ਼ਨ ਬਣਨ ਦੀ ਕਈ ਵਾਰੀ ਜਿਹੜਾ ਕੋਸ਼ਿਸ਼ ਜਿਹੜੀ ਕਰਦਾ ਸੀਗਾ, ਤੇ ਇਹਨਾਂ ਨੇ ਫਿਰ ਡਿਸਕਵਰ ਕੀਤਾ ਕਿ ਇਹ ਤਾਂ ਕਰੈਕਸ਼ਨਲ ਆਫੀਸਰ ਵੀ ਜਿਹੜਾ ਸੀਗਾ ਬਣ ਕੇ ਇਹਨੇ ਜਿਹੜਾ ਕੰਮ ਕੀਤਾ, ਭਾਵੇਂ ਇਹਦੇ ਕੋਲ ਕੋਈ ਇਮੀਗ੍ਰੇਸ਼ਨ ਸਟੇਟਸ ਜਿਹੜਾ ਨਹੀਂ ਸੀਗਾ। ਤੇ ਫਿਰ USCIS ਨੇ ਜਿਹੜਾ ਇਹਦਾ ਕੇਸ ਸੀਗਾ ਆਈਸ ਨੂੰ ਰੈਫਰ ਕਰਤਾ, ਤੇ ਹੁਣ ਇੱਥੇ ਰਿਮੂਵਲ ਪ੍ਰੋਸੀਡਿੰਗਸ ਹੈਗੀਆਂ ਤੇ ਕ੍ਰਿਮੀਨਲ ਪ੍ਰੋਸੀਕਿਊਸ਼ਨ ਵੀ ਇਹਦੀ ਹੋਣੀ ਆ ਇਮੀਗ੍ਰੇਸ਼ਨ ਫਰਾਡ ਨੂੰ ਲੈ ਕੇ। ਸੋ ਜਿੱਦਾਂ ਕਿ ਤੁਹਾਨੂੰ ਪਹਿਲੇ ਦੱਸਿਆ ਕਿ ਅਸਾਲਮ ਸੁਲਮ ਵਾਲਿਆਂ ਨੂੰ ਤਾਂ ਚਲੋ ਡਿਪੋਰਟ ਵਗੈਰਾ ਹੀ ਕਰਦੇ ਆ, ਪਰ ਜਿਹੜਾ ਬੰਦਾ US ਸਿਟੀਜ਼ਨਸ਼ਿਪ ਦੇ ਵਿੱਚ ਝੂਠ ਬੋਲਦਾ ਹੈਗਾ ਉਹਦੇ ਮਗਰ ਇਹ ਬਿਲਕੁਲ ਜਾਂਦੇ ਨੇ, ਉਹਨੂੰ ਸਜ਼ਾ ਜਿਹੜੀ ਇਹ ਬਿਲਕੁਲ ਜਿਹੜੀ ਦਿੰਦੇ ਨੇ। ਸੋ ਇਹ ਫਰਕ ਜਿਹੜਾ ਹੈਗਾ ਕਿਉਂ ਹੈਗਾ ਇਹ ਨਹੀਂ ਪਤਾ, ਕਿਉਂਕਿ ਸ਼ਾਇਦ ਉਹ ਇਦਾਂ ਕਿ ਜਿਹੜੇ ਸਿਟੀਜ਼ਨਸ਼ਿਪ ਜਿਹੜੀ ਸੀਗੀ ਸਭ ਤੋਂ ਹਾਈਐਸਟ ਐਪਲੀਕੇਸ਼ਨ ਜਿਹੜੀ ਹੁੰਦੀ ਹੈ, ਤੇ ਬਾਕੀਆਂ ਨੂੰ ਉਹ ਐਪਲੀਕੇਸ਼ਨ ਡਿਨਾਈ ਕਰਕੇ ਵਾਪਸ ਭੇਜਦੇ ਨੇ। ਪਰ ਜਿਹੜਾ ਬੰਦਾ ਸਿਟੀਜ਼ਨਸ਼ਿਪ ਵਾਲੀ ਐਪਲੀਕੇਸ਼ਨ ਦੇ ਨਾਲ ਪੰਗਾ ਲੈਂਦਾ, ਉਹਦੇ ਵਿੱਚ ਕੋਈ ਝੂਠ ਬੋਲਦਾ, ਆਪਣੀ ਪੁਰਾਣੀ ਜਿਹੜੀ ਕੋਈ ਮਿਲਟਰੀ ਹਿਸਟਰੀ ਨਹੀਂ ਦੱਸਦਾ, ਕ੍ਰਿਮੀਨਲ ਹਿਸਟਰੀ ਨਹੀਂ ਦੱਸਦਾ, ਉਹਦਾ ਕੁਝ ਜੇ ਸਾਹਮਣੇ ਆ ਜਾਂਦਾ, ਉਹਨੂੰ ਇਹ ਕ੍ਰਿਮੀਨਲ ਜਿਹੜੀ ਸਜ਼ਾ ਜਿਹੜੀ ਦਿੰਦੇ ਆ। ਤੇ ਇਹਨੂੰ ਹੁਣ ਇੱਕ ਮੇਅਰ ਟੰਗਤਾ, ਤੁਸੀਂ ਦੇਖ ਲਓ 1 ਹਫ਼ਤੇ ਦੀ ਗੱਲ ਆਪਾਂ ਕਰ ਰਹੇ, ਤੇ ਇੱਕ ਜਿਹੜਾ ਕਰੈਕਸ਼ਨਲ ਅਫਸਰ ਜਿਹਨੇ ਆਰਮੀ 'ਚ ਕੰਮ ਕੀਤਾ ਉਹ ਬੰਦਾ ਟੰਗਤਾ ਇਹਨਾਂ ਨੂੰ। ਜੀ ਜੀ ਬਿਲਕੁਲ। ਆਪਾਂ ਕਾਲਸ ਵੀ ਲਵਾਂਗੇ ਤੇ ਇੱਕ ਦੋ ਚੀਜ਼ਾਂ ਜਿਹੜੀਆਂ ਹੋਰ ਕਵਰ ਕਰਕੇ ਤੇ ਫਿਰ ਆਪਾਂ ਤੁਹਾਡੇ ਕਾਲਸ ਵੱਲ ਨੂੰ ਵਧਾਂਗੇ। ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਲਾਈਨਸ ਆਪਣੀਆਂ ਆਲਰੇਡੀ ਫੁੱਲ ਹੋਈਆਂ ਪਈਆਂ ਨੇ, ਜੇ ਕਾਲ ਨਹੀਂ ਮਿਲ ਰਹੀ ਤਾਂ ਵੇਟ ਕਰਨੀ ਪੈਣੀ ਹੈ, ਇੰਤਜ਼ਾਰ ਜਿਹੜਾ ਕਰਿਓ। ਜਦੋਂ ਕਾਲਸ ਹੌਲੀ ਹੌਲੀ ਇੱਕ ਇੱਕ ਕਰਕੇ ਹੋਈ ਜਾਣਗੀਆਂ ਫਿਰ ਤੁਹਾਡਾ ਨੰਬਰ ਜਿਹੜਾ ਉਹ ਆ ਜਾਊਗਾ। ਤੁਸੀਂ ਜਿਹੜੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਅਟਾਰਨੀ ਟਰਕੀਆਨਾ ਜੀ, ਇੱਕ ਆਪਣੇ ਕਲਾਇੰਟ ਦੀ ਵੀ ਡੈਪੂਟੇਸ਼ਨ ਫਲਾਈਟ ਦੇ ਵੱਲ ਨੂੰ ਬੰਦਾ ਵੱਧ ਰਿਹਾ ਸੀਗਾ, ਪਰ ਅਖੀਰ ਦੇ ਵਿੱਚ ਉਸਨੂੰ ਉਹ ਡਿਪੋਰਟ ਹੋਣ ਤੋਂ ਜਿਹੜਾ ਉਹ ਬਚਾ ਲਿਆ ਗਿਆ। ਸੋ ਕੀ ਸੀਗਾ ਇਹ ਪੂਰਾ ਮਾਜਰਾ? ਸੋ ਚਲੋ ਸਬੱਬ ਬਣਿਆ ਏਦਾਂ ਦਾ ਕੇਸ ਜਿਹੜਾ ਕਰਨ ਦਾ, ਕਿਉਂਕਿ ਜਦੋਂ ਮੈਂ ਸ਼ੁਰੂ ਹੀ ਕੰਮ ਕੀਤਾ ਸੀ ਨਾ, ਕਈ ਵਾਰੀ ਪੁਰਾਣੇ ਜਿਹੜੇ ਸੀਨੀਅਰ ਵਕੀਲ ਸੀਗੇ, ਨਾਮਚੀਨ ਵਕੀਲ ਸੀਗੇ, ਕਈ ਵਾਰੀ ਸੁਣੀਂਦੇ ਸੀਗੇ ਇਹਨੇ ਬੰਦਾ ਜਹਾਜ਼ ਚੋਂ ਬਾਹਰ ਕਢਾ ਲਿਆ। ਸੋ ਇੱਕ ਤੁਸੀਂ ਕਹਿ ਲਓ ਕਿ ਬੜੀ ਖੁਆਇਸ਼ ਹੀ ਸੀਗੀ ਏਦਾਂ ਦਾ ਮੌਕਾ ਜਿਹਾ ਬਣੇ ਕਿ ਕਿਸੇ ਦੀ ਹੈਲਪ ਕਰ ਸਕੀਏ ਖੜੇ ਪੈਰ ਵਾਲਾ। ਤੇ ਉਦਾਂ ਦਾ ਸਬੱਬ ਤੁਸੀਂ ਕਹਿ ਲਓ ਕਿ ਬਣਿਆ ਕੀ ਸੀਗਾ ਕਿ ਇਹਨੂੰ ਇੱਥੇ ਕੈਲੀਫੋਰਨੀਆ ਦੇ ਵਿੱਚ ਬੰਦ ਕੀਤਾ ਸੀਗਾ ਬੰਦੇ ਨੂੰ। ਤੇ ਉਦੋਂ ਰੌਲਾ ਰੱਪਾ ਜਿਹੜਾ ਇੰਨਾ ਸੀਗਾ, ਇਹਨੂੰ ਇੱਕ ਵਾਰੀ ਸਾਨੂੰ ਸਵੇਰੇ ਕਾਲ ਆਈ ਆਫਿਸ ਖੁੱਲਦੇ ਸਾਰੀ ਇਹਦੇ ਭਰਾ ਦੀ ਬੰਦੇ ਦੇ, ਤੇ ਇਹਨੇ ਸਵੇਰੇ 4:30 ਵਜੇ ਇਹਨੂੰ ਕਹਿਣ ਲੱਗ ਪਏ ਕਿ ਤੈਨੂੰ ਡਿਪੋਰਟ ਜਿਹੜਾ ਕਰ ਦੇਣਾ। ਤੇ ਹੋਰ ਵੀ ਕਈ ਜਿਹੜੇ ਬੰਦੇ ਸੀਗੇ ਤੇ ਕੈਲੀਫੋਰਨੀਆ ਦੇ ਵਿੱਚ ਸੀਗੇ, ਤੇ ਉਹ ਕਹਿੰਦੇ ਇਹਨੂੰ ਲੈ ਜਾਣਾ। ਤੇ ਆਪਾਂ ਉਦੋਂ ਹੇਬੀਅਸ ਵਗੈਰਾ ਦੀ ਜਿਹੜੀ ਫਾਈਲ ਕਰਤੀ ਸੀ, ਇਹ ਕਰਨ ਦੇ ਪ੍ਰੋਸੈਸ 'ਚ ਸੀਗੇ, ਠੀਕ ਹੈ, ਬਾਹਰ ਕਢਾਉਣ ਦੇ ਚੱਕਰ 'ਚ ਤਾਂ ਇਹਨਾਂ ਨੇ ਸਾਨੂੰ ਹੇਬੀਅਸ ਦੇ ਲਈ ਜਿਹੜਾ ਹਾਇਰ ਕੀਤਾ ਸੀਗਾ। ਸੋ ਉਹਨੇ ਜਿਹੜਾ ਸੀਗਾ 4:30 ਵਜੇ ਸਵੇਰੇ 4:30 ਵਜੇ ਆਪਣੇ ਭਰਾ ਨੂੰ ਦੱਸਿਆ, ਭਰਾ ਨੇ ਸਾਨੂੰ ਦੱਸਿਆ। ਤੇ ਆਪਾਂ ਉਸ ਦਿਨ ਜਿਹੜੀ ਸੀਗੀ TRO ਹੁੰਦੀ ਹੈ, ਟੈਂਪਰੇਰੀ ਰਿਸਟੇਨਿੰਗ ਆਰਡਰ, ਕਿ ਤੁਸੀਂ ਇਹਨੂੰ ਬਾਹਰ ਨਹੀਂ ਲੈ ਕੇ ਜਾ ਸਕਦੇ ਜੁਰਿਸਡਿਕਸ਼ਨ ਤੋਂ। ਤੇ ਆਪਾਂ ਜਿਹੜਾ ਸੀਗਾ TRO ਇਨ ਪਲੇਸ ਫਾਈਲ ਕਰਤਾ, ਕਿਉਂਕਿ ਉਹ ਕਈ ਵਾਰੀ ਫੋਨ ਜਿਹੜਾ ਸਾਨੂੰ ਸੀਗਾ ਆ ਗਿਆ ਕਿ ਇਹਨੂੰ ਉਹ ਕਹਿੰਦੇ ਡਿਪੋਰਟ ਕਰ ਦੇਣਾ। ਸੋ ਫਿਰ ਸ਼ਾਮ ਨੂੰ ਕਾਲ ਆਈ ਕਿ ਇਹ ਬਸ ਮੈਨੂੰ ਭੇਜਣ ਹੀ ਲੱਗੇ ਆ, ਕਾਈਂਡ ਆਫ ਏਦਾਂ ਬਿਲਕੁਲ ਲਾਸਟ ਮਿੰਟ ਹੀ ਜਿਹੜਾ ਸੀਗਾ। ਤੇ ਉਹਨੂੰ ਆਫਿਸਰ ਨੂੰ ਦੱਸਿਆ ਵੀ ਕਿ ਆਹ ਚੀਜ਼ ਹੈਗੀ ਆ, ਸਰਕਾਰੀ ਵਕੀਲ ਨੂੰ ਵੀ ਦੱਸਿਆ, ਉਹਨਾਂ ਨੇ ਗੱਲ ਸੁਣੀ ਨਹੀਂ ਆਪਣੀ ਕਿ ਆਹ ਜਿਹੜਾ ਫਾਈਲ ਆ ਤੁਹਾਨੂੰ ਵੇਟ, ਤੁਸੀਂ ਇਹਨੂੰ ਬਾਹਰ ਨਹੀਂ ਜਾ ਸਕਦੇ। ਉਹਨੂੰ ਬੰਦੇ ਨੂੰ ਲੈ ਗਏ ਐਰੀਜ਼ੋਨਾ ਤੋਂ, ਮੇਰੇ ਖਿਆਲ ਫਿਰ ਅੱਗੇ ਉਹਨੂੰ ਟੈਕਸਸ ਵੱਲ ਲੈ ਗਏ, ਜਿਹੜਾ ਕੋਈ ਪਲਾਨੋ ਦੇ ਵਿੱਚ ਜਿਹੜਾ ਦਾ ਹੈਗਾ ਜਿੱਥੇ ਫਲਾਈਟਾਂ ਫਲੂਟਾਂ ਜਿਹੜੀਆਂ ਹੁੰਦੀਆਂ ਜੀ। ਸੋ ਪਿੱਛੋਂ ਆਪਾਂ ਫਿਰ ਜਿਹੜਾ ਸੀਗਾ, ਕਿਉਂਕਿ TRO ਵਗੈਰਾ ਕੀਤੀ ਸੀ, ਕੋਰਟ ਨੇ ਸਾਡੇ ਫੇਵਰ 'ਚ ਗ੍ਰਾਂਟ ਕਰਤੀ ਕਿ ਤੁਸੀਂ ਇਹਨੂੰ ਰਿਮੂਵ ਨਹੀਂ ਕਰ ਸਕਦੇ ਇਹਨੂੰ। ਤੇ ਕੋਰਟ ਨੂੰ ਆਪਾਂ ਦੁਬਾਰਾ ਦੱਸਤਾ ਕਿ ਇਹ ਸਰਕਾਰੀ ਵਕੀਲ ਸੀਗਾ, ਤੁਹਾਡੇ ਕੋਰਟ ਦੇ ਆਰਡਰਾਂ ਦੀ ਉਲੰਘਣਾ ਕਰ ਰਿਹਾ, ਜਿੱਦਾਂ ਤੁਸੀਂ ਦੱਸਿਆ ਕਿ ਕੰਟੈਂਪਟ ਵਾਲੀ ਗੱਲ। ਹਾਂਜੀ। ਫਿਰ ਸਰਕਾਰੀ ਵਕੀਲ ਦਾ ਅਲਰਟ ਹੋ ਗਿਆ ਥੋੜਾ ਜਿਹਾ, ਉਹਨੂੰ ਬੇਸਿਕਲੀ ਆਪਾਂ ਦੱਸਤਾ ਇੰਡਾਇਰੈਕਟਲੀ ਕਿ ਇਹ ਤੇਰੇ ਤੇ ਸਾਰੀ ਚੀਜ਼ ਆਣੀ ਹੈ ਐਂਡ ਆਫ ਦਾ ਡੇ, ਭਾਵੇਂ ਸਰਕਾਰ ਜੋ ਮਰਜ਼ੀ ਕਰਦੀ ਹੈ ਆਈ ਸਾਲੇ, ਕਿਉਂਕਿ ਤੈਨੂੰ ਪਤਾ ਹੈਗਾ ਤੁਸੀਂ ਸ਼ਾਤਰ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਕਿ 2-3 ਤੁਹਾਨੂੰ ਲੱਗਦਾ ਕਿ ਰਾਤੋਂ ਰਾਤ ਹੀ ਜਿਹੜਾ ਭੇਜ ਦੇਣਾ, ਇੱਕ ਵਾਰੀ ਚਲ ਗਿਆ ਤੇ ਕਿਸੇ ਨੇ ਪਤਾ ਨਹੀਂ ਲੱਗਣਾ। ਸੋ ਜਿਹੜਾ ਬੰਦਾ ਹੁਣ ਕੀ ਦੱਸਦਾ ਕਿ ਜਦੋਂ ਉਹਨੂੰ ਮੂਵ ਕਰ ਰਹੇ ਸੀਗੇ, ਜਦੋਂ ਫਾਈਨਲ ਡੈਸਟੀਨੇਸ਼ਨ ਫਲਾਈਟਾਂ ਜਿਹੜੀਆਂ ਹੁੰਦੀਆਂ, ਕਹਿੰਦਾ ਲਿਸਟਾਂ ਬਣੀਆਂ ਜਿਹੜੀਆਂ ਹੁੰਦੀਆਂ, ਕਹਿੰਦਾ ਜਦੋਂ ਬਾਕੀ ਸਾਰੇ ਚਾੜ ਰਹੇ ਸੀ ਕਰਨ ਲੱਗੇ ਸੀ, ਤੇ ਉਹਦੀ ਜਿਹੜਾ ਲਿਸਟ ਦੇ ਵਿੱਚ ਉਹਦੀ ਉੱਤੇ ਰੈੱਡ ਪੈਨ ਦੇ ਨਾਲ ਜਿਹੜਾ ਸਟ੍ਰਾਈਕ ਕੀਤਾ ਹੋਇਆ ਸੀਗਾ, ਕਿਉਂਕਿ ਜਿਹੜਾ ਸਰਕਾਰੀ ਵਕੀਲ ਸੀਗਾ ਉਹਨੇ ਫਿਰ ਉਹਨੂੰ ਆਰਡਰ ਦਿੱਤਾ ਕਿ ਨਹੀਂ, ਇਹਨੂੰ ਤੁਸੀਂ ਚਾੜ ਨਹੀਂ ਸਕਦੇ, ਇਹਨੂੰ ਵਾਪਸ ਜਿਹੜਾ ਲੈ ਕੇ ਆਉਣਾ ਪੈਣਾ। ਤੇ ਉਹਨੂੰ ਫਿਰ ਉਹ ਜਿਹੜਾ ਸੀਗਾ ਵਾਪਸ ਲੈ ਕੇ ਆਏ। ਸਾਨੂੰ ਫਿਰ ਦੁਬਾਰਾ ਜਿਹੜਾ ਉਹਦਾ ਈਮੇਲ ਆਇਆ ਸਰਕਾਰੀ ਵਕੀਲ ਦਾ ਕਿ ਕਹਿੰਦਾ ਹੁਣ ਤਾਂ ਵਾਪਸ ਜਿਹੜਾ ਆ ਗਿਆ, ਤੁਸੀਂ ਆਪਣਾ ਜਿਹੜਾ ਆਰਡਰ ਆ ਜਿਹੜਾ ਸੀਗਾ ਜੱਜ ਕੋਰਟ ਦੇ ਕੋਲ ਜਿਹੜਾ ਫਾਈਲ ਕੀਤਾ ਉਹ ਵਾਪਸ ਲੈ ਲਓ।
ਕਹਿੰਦਾ ਹੁਣ ਉਹਦਾ ਕੋਈ ਮਤਲਬ ਨਹੀਂ, ਕਹਿੰਦਾ ਬੰਦਾ ਤੁਹਾਡਾ ਵਾਪਸ ਜਿਹੜਾ ਕੈਲੀਫੋਰਨੀਆ ਆ ਗਿਆ, ਸੋ ਆਪਾਂ ਪਰ ਵਾਪਸ ਨਹੀਂ ਲਿਆ ਉਹਦਾ। ਆਪਾਂ ਕਿਹਾ ਵਾਪਸ ਕਿਉਂ ਲਿਆ? ਆਪਾਂ ਕਿਹਾ ਤੁਸੀਂ ਬੰਦੇ ਨੂੰ ਸਿੱਧੇ ਛੱਡ ਦਿਓ, ਹਨਾ, ਤੁਸੀਂ ਵਾਪਸ ਜੇ ਤੁਸੀਂ ਕਹਿੰਦੇ ਤੁਸੀਂ ਛੱਡ ਦਿਓ, ਅਸੀਂ ਵਾਪਸ ਲੈ ਲੈਂਦੇ। ਕਹਿੰਦਾ ਮੈਂ ਛੱਡ ਨਹੀਂ ਸਕਦਾ, ਏਦਾਂ ਆਈਸ ਵਾਲਾ ਜਿਹੜਾ ਸੀਗਾ ਉਹ ਕਹਿੰਦਾ ਮੇਰਾ ਕੰਮ ਹੋਰ ਆ, ਰੋਲ ਉਹ ਆ। ਮੈਂ ਕਿਹਾ ਤੂੰ ਛੱਡਣਾ ਨਹੀਂ ਤਾਂ ਮੈਂ ਕਿਹਾ ਫਿਰ ਏਦਾਂ ਕਿ ਜਿਹੜਾ ਆਪਣਾ ਕੋਰਟ ਆ ਉਹਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਕੀ ਹਿਸਾਬ ਕਿਤਾਬ ਜਿਹੜਾ ਕੀਤਾ ਤੁਸੀਂ। ਤੇ ਫਿਰ ਦੁਬਾਰਾ ਜਿਹੜਾ ਸੀਗਾ ਕੋਰਟ ਨੇ ਜਿਹੜਾ ਸੀਗਾ ਡਾਇਰੈਕਟ ਨੂੰ ਬੰਦੇ ਨੂੰ ਰਿਲੀਜ਼ ਕੀਤਾ, ਨਾਲ ਆਰਡਰ ਦਿੱਤੇ ਕਿ ਇਹਨੂੰ ਦੁਬਾਰਾ ਜਿਹੜਾ ਤੁਸੀਂ ਫੜ ਨਹੀਂ ਸਕਦੇ। ਸੋ ਬਿਲਕੁਲ ਇਵੈਂਚੁਅਲੀ ਦੇਖੋ ਪ੍ਰੈਜ਼ੀਡੈਂਟ ਦੇ ਕੋਲ ਤਾਂ ਹੈਗੀ ਇਮਿਊਨਿਟੀ, ਵਕੀਲ ਦੇ ਕੋਲ ਨਹੀਂ ਹੈਗੀ ਇਮਿਊਨਿਟੀ। ਉਹ ਕੰਟੈਂਪਟ ਆਫ ਦੇ ਵਿੱਚ ਨਹੀਂ ਬਚ ਸਕਦਾ। ਮੈਂ ਹੁਣੇ ਇੱਕ ਨਿਊਜ਼ ਪੜ੍ਹ ਰਿਹਾ, ਜੱਜ ਨੇ ਜਿਹੜਾ ਇੱਕ ਮਿਨੇਸੋਟਾ ਮਿਨੇਐਪਲਸ ਤੋਂ ਆਈ ਹੈ ਖਬਰ ਵੀ ਜੱਜ ਨੇ ਜਿਹੜਾ ਇੱਕ ਸਰਕਾਰੀ ਵਕੀਲ ਆ ਉਸ ਨੂੰ ਕੰਟੈਂਪਟ ਦੇ ਵਿੱਚ ਜਿਹੜਾ ਉਹ ਹੈਲਡ ਕੀਤਾ ਹੈ, DOJ ਦੇ ਜਿਹੜਾ ਇਮੀਗ੍ਰੇਸ਼ਨ ਦੇ ਕੇਸ ਦੀ ਜਿਹੜੀ ਉਹ ਹੈਂਡਲਿੰਗ ਆ ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਰੀਅਲ ਕਨਸੀਕੁਐਂਸਿਸ ਔਨ ਰੀਅਲ ਹਿਊਮਨ ਬੀਇੰਗਸ, ਵੀ ਤੁਸੀਂ ਇਦਾਂ ਸੋਚ ਰਹੇ ਵੀ ਇਹ ਲੋਕ ਨਹੀਂ ਆ, ਇਨਸਾਨ ਨਹੀਂ ਆ, ਵੀ ਇਦਾਂ ਨਹੀਂ ਜਿਹੜਾ ਉਹ ਚੱਲ ਸਕਦਾ। ਸੋ ਉੱਥੋਂ ਦੇ ਇੱਕ ਡਿਸਟ੍ਰਿਕਟ ਜੱਜ ਨੇ ਚੰਗੀ ਝਾੜ ਜਿਹੜੀ ਆ ਉਹ ਪਾਈ ਆ। ਇੱਕ ਆਰਮੀ ਦਾ ਲਾਇਰ ਸੀਗਾ ਜਿਹਨੂੰ ਜਸਟਿਸ ਡਿਪਾਰਟਮੈਂਟ ਨੇ ਸਾਈਨ ਕੀਤਾ ਸੀਗਾ, ਸਿਵਲ ਕੰਟੈਂਪਟ ਦੇ ਵਿੱਚ ਉਸ ਨੂੰ ਜਿਹੜਾ ਉਹ ਰੱਖਿਆ ਆ। ਹਾਲ ਦੀ ਘੜੀ ਦਾ ਜੁਰਮਾਨਾ ਪਾਇਆ ਇਵੈਂਚੁਅਲੀ, ਪਰ ਇਹ ਆ ਵੀ ਲਾਇਸੈਂਸ ਵੀ ਰੱਦ ਜਿਹੜੀ ਆ ਹੁਣ ਤੱਕ ਗੱਲ ਜਿਹੜੀ ਉਹ ਜਾ ਸਕਦੀ ਆ। ਇੰਨੇ ਨਾ ਕੰਨ ਹੋ ਜਾਂਦੇ ਆ ਵੀ ਅਦਾਲਤਾਂ ਦੀ ਤੁਸੀਂ ਸੁਣਨੀ ਆ ਕਿ ਨਹੀਂ ਸੁਣਨੀ ਹੈਗੀ। ਜੀ, ਜਿਹੜਾ ਟੌਮ ਹੋਮਨ ਸੀਗਾ ਤੁਸੀਂ ਦੇਖਿਆ ਹੋਣਾ, ਉਹ ਵੀ ਆ ਕੇ ਬਿਆਨ ਦੇ ਕੇ ਗਿਆ ਕੱਲ ਪਰਸੋਂ ਕਿ ਜਿਹੜੇ ਇਮੀਗ੍ਰੇਸ਼ਨ ਏਜੰਟ ਜੇ ਕਹਿੰਦਾ ਵਾਇਲੇਟ ਕਰੂਗੇ ਉਹਨੂੰ ਕਹਿੰਦਾ ਆਪਾਂ ਸਜ਼ਾ ਦੇਵਾਂਗੇ, ਜਿਹੜਾ ਇਦਾਂ ਦਾ ਬਿਆਨ ਦੇਣਾ ਪਿਆ। ਤੇ ਗੱਲ ਤੇ ਇਹੀ ਹੈ ਕਿ ਮੈਂ ਕਿਹਾ ਇਹਨਾਂ ਦੇ ਹੁਣ ਭੂਹੇ ਚੜ ਕੇ ਠੀਕ ਹੈ ਲੋਕੀ ਜਿਹੜਾ ਨੱਚਦੇ ਆ, ਤੇ ਐਂਡ ਆਫ ਦਾ ਡੇ ਮੈਂ ਕਿਹਾ ਜਦੋਂ ਆਪ ਹੀ ਨਹੀਂ ਇਹਨਾਂ ਨੇ ਖੜਨਾ ਮਗਰ ਤਾਂ ਇੱਕ ਦੋ ਜਾਣੇ ਜਦੋਂ ਟੰਗ ਹੋਏ ਤੇ ਜਿਹੜੇ ਦੂਜੇ ਜਿਹੜੇ ਇਹਨਾਂ ਦੇ ਇਸ਼ਾਰੇ ਦੇ ਨੱਚਣ ਵਾਲੇ ਉਹਨਾਂ ਨੂੰ ਵੀ ਅਕਲ ਆਊਗੀ ਕਿ ਯਾਰ ਇਹ ਐਂਡ ਆਫ ਦਾ ਨੁਕਸਾਨ ਤਾਂ ਸਾਡਾ ਹੀ। ਬਿਲਕੁਲ ਤਾਂ ਸੇਮ ਥਿੰਗ ਹੀ ਹੈ ਨਾ। ਉਹ ਕਿਸੇ ਨੇ ਇੱਕ ਵਾਰੀ ਟਵੀਟ ਪਾਈ ਸੀ, ਉਹ ਕਾਫੀ ਮੈਨੂੰ ਹਾਸਾ ਵੀ ਆਇਆ, ਹੁਣ ਤੱਕ ਵੀ ਯਾਦ ਆ। ਤੇ ਉਹ ਨਾ ਇੰਟਰਨੈਟ ਤੇ ਕੋਈ ਪੁੱਠੇ ਸਿੱਧੇ ਕਮੈਂਟ ਕੋਈ ਕਰਦਾ ਹੋਣਾ, ਤੇ ਕੋਈ ਸੈਲੈਬ੍ਰਿਟੀ ਜਿਹੜਾ ਸੀਗਾ, ਮੇਰੇ ਖਿਆਲ UFC ਦਾ ਫਾਈਟਰ ਸੀਗਾ ਜਾਂ ਕੋਈ ਸੀਗਾ, ਉਹਨੂੰ ਕੁਛ ਕਰਦਾ ਹੋਣਾ। ਉਹ ਉਹਨੂੰ ਕਹਿੰਦਾ ਦੇਖ, ਕਹਿੰਦਾ ਉਹ ਅਗਲਾ ਕਹਿੰਦਾ ਪ੍ਰਧਾਨ ਮੰਤਰੀ ਆ, ਕਹਿੰਦਾ ਉਹਦੇ ਕੋਲ ਕਹਿੰਦਾ ਸਿਕਿਉਰਿਟੀ ਆ, ਕਹਿੰਦਾ ਜਿਹੜੇ ਹਿਸਾਬ ਨਾਲ ਕਹਿੰਦਾ ਤੂੰ ਬੋਲਣ ਲੱਗਿਆ, ਕਹਿੰਦਾ ਤੇਰੇ ਕੋਲ ਸਿਕਿਉਰਿਟੀ ਨਹੀਂ ਹੈਗੀ, ਕਹਿੰਦਾ ਤੂੰ ਨਾ ਕਿਤੇ ਭੁਲੇਖੇ ਕਹਿੰਦਾ ਤੁਰਿਆ ਵੀ ਨਹੀਂ, ਤੇਰੇ ਕਹਿੰਦਾ ਰੀਅਲ ਕਨਸੀਕੁਐਂਸਿਸ ਹੋ ਜਾਣੇ, ਐਵੇਂ ਦੰਦ ਟੁੱਟਣਗੇ ਤੇਰੇ। ਸਹੀ ਗੱਲ ਹੈ। ਸੋ ਇਹ ਹੈ ਕਿ ਹਿਸਾਬ ਕਿਤਾਬ ਜਿਹੜਾ ਹਾਂਜੀ, ਉਹ ਜਦੋਂ ਕਹਾਵਤ ਆ ਨਾ ਵੀ ਹਰ ਇੱਕ ਜਣਾ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਮੰਨਣ ਲੱਗ ਜਾਂਦਾ, ਪਰ ਹੁੰਦਾ ਨਹੀਂ ਹੁੰਦਾ ਨਾ, ਵੀ ਮੰਨਣਾ ਹੋਰ ਗੱਲ ਆ ਤੇ ਹੋਣਾ ਹੋਰ ਗੱਲ ਹੁੰਦੀ ਆ। ਇਵੈਂਚੁਅਲੀ ਉਹਦੇ ਨਤੀਜੇ ਜਿਹੜੇ ਭੁਗਤਣੇ ਪੈ ਸਕਦੇ ਆ। ਜੀ, ਇੱਕ ਹੋਰ ਤੁਸੀਂ ਵੀਡੀਓ ਪਾਈ ਸੀ ਗ੍ਰੀਨ ਕਾਰਡ ਤੋਂ ਬਾਅਦ ਦੇ ਵਿੱਚ, ਅਸਾਈਲਮ ਤੋਂ ਬਾਅਦ ਗ੍ਰੀਨ ਕਾਰਡ ਜਿਹੜਾ ਉਹ ਗ੍ਰਾਂਟ ਹੋਣ ਬਾਰੇ। ਸੋ ਇਹਦਾ ਮਤਲਬ ਇਹ ਆ ਵੀ ਅਸਾਈਲਮ ਵਾਲੇ ਕੇਸਾਂ 'ਚ ਗ੍ਰੀਨ ਕਾਰਡ ਆ ਰਹੇ ਨੇ? ਹਾਂਜੀ, ਬਿਲਕੁਲ ਆ ਰਹੇ ਨੇ। ਗ੍ਰੀਨ ਕਾਰਡ ਕਦੀ ਰੁਕੇ ਨਹੀਂ ਸੀਗੇ ਪਹਿਲੀ ਗੱਲ ਤਾਂ। ਸੋ ਉਹਨਾਂ ਨੇ ਐਡੀਸ਼ਨਲ ਜਿਹੜੀ ਵੈਟਿੰਗ ਜਿਹੜੀ ਕਰਨੀ ਹੁੰਦੀ ਹੈ ਉਹ ਕਹਿੰਦੇ ਸੀਗੇ। ਸੋ ਸਾਡੇ ਜਿਹੜੇ ਔਨ ਐਵਰੇਜ ਤੁਸੀਂ ਲਾ ਲਓ ਕਿ 2 ਸਾਲ ਦਾ ਜਿਹੜਾ ਪ੍ਰੋਸੈਸ ਹੈਗਾ, ਕਈ ਲੋਕਾਂ ਨੇ ਜਿੱਦਾਂ ਪੁੱਛਦੇ ਵੀ ਆ, ਕਮੈਂਟ ਵੀ ਥੱਲੇ ਪਾਏ ਸੀਗੇ ਕਿ ਤੁਸੀਂ ਨਾਲ ਮੈਡੀਕਲ ਫਾਈਲ ਕਰਦੇ? ਹਾਂਜੀ, ਨਾਲ ਮੈਡੀਕਲ ਫਾਈਲ ਕਰਦੇ ਆ, ਕਿਉਂਕਿ 2 ਸਾਲ ਦੇ ਅੰਦਰ ਜੇ ਲੈਣਾ ਤਾਂ ਉਹ ਐਕਸਪਾਇਰ ਵੀ ਹੋ ਜਾਂਦਾ, ਨਹੀਂ ਤਾਂ ਤੁਹਾਨੂੰ ਬਾਅਦ ਚ ਰਿਕੁਐਸਟ ਫॉर ਐਵੀਡੈਂਸ RFE ਦਿੰਦੇ ਆ। ਸੋ ਨਾਲ ਮੈਡੀਕਲ ਵਗੈਰਾ ਲਗਾ ਕੇ ਜਿਹੜਾ ਫਾਈਲ ਕਰੋ, ਠੀਕ ਹੈ। ਤੇ ਇਹਦੇ ਵਿੱਚ ਮੋਸਟਲੀ ਜਿਹੜਾ ਪੇਪਰ ਵਰਕ ਜੇ ਤੁਹਾਡਾ ਇਨ ਆਰਡਰ ਹੈਗਾ, ਗ੍ਰੀਨ ਕਾਰਡ ਦੀ ਐਪਲੀਕੇਸ਼ਨ ਤੇ ਅਸਾਈਲਮ ਦੇ ਵਿੱਚ ਕੰਸਿਸਟੈਂਸੀ ਹੈਗੀ ਆ, ਤੇ ਕੋਈ ਪ੍ਰੋਬਲਮ ਨਹੀਂ ਸੀਗੀ। ਤੇ ਇਹਦੇ ਵਿੱਚ ਕਈ ਵਾਰੀ ਦੱਸਿਆ ਵੀ ਹੈ ਕਿ 150 ਬਚਾਉਣ ਨੂੰ ਪੈਰਾਲੀਗਲ ਦੇ ਚੱਕਰ 'ਚ ਨਾ ਫਸਿਆ ਕਰੋ, ਜਿਹੜਾ ਪੂਰਾ ਕੇਸ ਵੀ ਕਈ ਵਾਰੀ ਆਪਣਾ ਖਰਾਬ ਕਰ ਲੈਂਦੇ, ਕਿਉਂਕਿ ਫਾਰਮ ਜੇ ਅੱਗੋਂ ਭਰ ਕੇ ਪਾ ਦਿੰਦੇ ਆ। ਤੇ ਉਹ ਚੀਜ਼ਾਂ ਹੁਣ ਜਿਹੜੀਆਂ ਰਹੀਆਂ ਨਹੀਂ, ਸਟ੍ਰਿਕਟ ਜਿਹੜਾ ਕੰਮ ਹੋ ਗਿਆ। ਤੁਸੀਂ ਆਪ ਬਾਕੀ ਸਿਆਣੇ ਆ, ਠੀਕ ਹੈ ਕਿ ਨਹੀਂ, ਅਨਲਾਈਸੈਂਸਡ ਬੰਦਿਆਂ ਕੋਲ ਨਾ ਕੰਮ ਜਿਹੜਾ ਕਰਾਇਆ ਕਰੋ। ਤੇ ਇਹਦੇ ਵਿੱਚ ਹੁਣ ਜਿਹੜਾ ਸੀਗਾ ਲਗਭਗ ਜਿਹੜਾ ਔਨ ਐਵਰੇਜ 2 ਸਾਲ ਤੇ ਵੈਟਿੰਗ ਵੂਟਿੰਗ ਉਹ ਆਪਣੀ ਕਰਦੇ ਆ। ਉਹਨਾਂ ਨੇ ਕੰਸਿਸਟੈਂਸੀ ਜਿਹੜੀ ਮੇਨ ਚੀਜ਼ ਜਿਹੜੀ ਦੇਖਣੀ ਹੁੰਦੀ ਹੈ। ਦੂਸਰਾ ਸਵਾਲ ਸਾਨੂੰ ਇਹ ਬਣਾਉਂਦਾ ਕਿ ਤੁਸੀਂ ਫਾਈਲ ਕਦੋਂ ਕਰਦੇ ਹੋ ਗ੍ਰੀਨ ਕਾਰਡ। ਸੋ ਆਪਾਂ ਜਿਹੜਾ ਸੀਗਾ ਸਾਲ ਦੇ ਵਿੱਚ ਐਕਚੁਅਲੀ ਅਸਾਈਲਮ ਗ੍ਰਾਂਟ ਦੇ ਸਾਲ ਦੇ ਵਿੱਚ ਹੀ ਜਿਹੜਾ ਸੀਗਾ ਉਹ ਫਾਈਲ ਕੀਤਾ ਸੀਗਾ। ਤੇ 5ਵੇਂ-6ਵੇਂ ਮਹੀਨੇ ਜਿਹੜਾ ਉਹ ਤੁਹਾਡਾ ਐਕੂਰੇਟ ਟਾਈਮ ਹੈਗਾ ਫਾਈਲ ਕਰਨ ਦਾ ਮੇਰੇ ਹਿਸਾਬ ਨਾਲ। ਬਾਕੀ ਜਿਹੜਾ ਕਾਨੂੰਨ ਪਹਿਲਾਂ ਉਹਨੂੰ ਉਹਦੀ ਇੰਟਰਪ੍ਰੀਟੇਸ਼ਨ ਇੱਕ ਇਹ ਵੀ ਸੀਗੀ ਕਿ 1 ਸਾਲ ਤੁਸੀਂ ਵੇਟ ਕਰਕੇ ਫਾਈਲ ਕਰੋ। ਪਹਿਲਾਂ ਲੋਕੀ ਕਈ 1 ਸਾਲ ਵੇਟ ਕਰਕੇ ਵੀ ਫਾਈਲ ਕਰਦੇ ਸੀਗੇ। ਸੋ ਆਪਾਂ ਜਿਹੜੇ ਸੀਗੇ ਰਾਈਟ ਵੇ ਜਿਹੜਾ ਸੀਗਾ 4ਵੇਂ-5ਵੇਂ ਮਹੀਨੇ ਜਿਹੜਾ ਫਾਈਲ ਕਰਤਾ ਸੀਗਾ ਇਹਦਾ ਬੰਦੇ ਦਾ, ਤੇ ਲਗਭਗ ਜਿਹੜਾ ਸੀਗਾ 2 ਸਾਲ ਤੋਂ ਥੋੜਾ ਜਿਹਾ ਘੱਟ ਟਾਈਮ ਲੱਗਿਆ ਤੇ ਗ੍ਰੀਨ ਕਾਰਡ ਜਿਹੜਾ ਫਿਰ ਸੀਗਾ ਇਹਦਾ ਆ ਗਿਆ ਸੀਗਾ। ਠੀਕ ਹੈ ਜੀ। ਤੇ ਇਹਦੇ ਵਿੱਚ ਹੈਗਾ ਕਿ ਪੂਰਾ ਮੇਰੀ ਇੰਟਰਪ੍ਰੀਟੇਸ਼ਨ ਇਹ ਹੈ ਕਿ ਪੂਰਾ 1 ਸਾਲ ਵੇਟ ਕਰਨ ਦੀ ਲੋੜ ਨਹੀਂ ਹੈਗੀ। ਬਾਕੀ ਤੁਸੀਂ ਆਪੋ ਆਪਣੇ ਵਕੀਲ ਕੋ ਜਾਂ ਪੈਰਾਲੀਗਲ ਤੋਂ ਪੁੱਛੋ ਕੀ ਉਹਦੀ ਸਲਾਹ ਵਾ। ਠੀਕ ਹੈ ਜੀ। ਤੇ ਜਿਹੜਾ ਵਿਅਕਤੀ ਆਪਣਾ ਵੀਡੀਓ ਬਣਾਉਣੀ ਚਾਹੁੰਦਾ ਉਹਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦੇਈਦੀ ਆ।
ਜੀ ਤੇ ਇਹ ਵੀ ਬਾਈ ਜਿਹੜਾ ਸੀਗਾ ਉਹਨੂੰ ਵੀ ਇਹ ਮੈਂ ਕਿਹਾ ਯਾਰ ਲੋਕਾਂ ਨੂੰ ਕਾਫੀ ਕਨਫਿਊਜ਼ਨ ਚੱਲਦੀ ਆ, ਜੇ ਤੂੰ ਬਣਾ ਦੇਵੇ ਤਾਂ ਲੋਕਾਂ ਦੀ ਕਾਫੀ ਹੈਲਪ ਜਿਹੜੀ ਹੋ ਜਾਣੀ ਹੈ। ਹੈਲਪ ਹੋ ਜਾਂਦੀ ਉਹ ਸੇਮ ਥਿੰਗ ਤੁਹਾਡੇ ਨਾਲ ਇਹੀ ਹੂੰ ਤਾਂ ਕਰਕੇ ਵੀਡੀਓ ਵਗੈਰਾ ਜਿਹੜੀਆਂ ਸਾਂਝੀਆਂ ਕਰੀ ਦੀਆਂ, ਤੁਹਾਨੂੰ ਜਿਹੜਾ ਇੱਕ ਰੀਅਲ ਲਾਈਫ ਪਿਕਚਰ ਮਿਲ ਜਾਵੇ ਵਰਸਸ ਕੀ, ਨਹੀਂ ਤਾਂ ਤੁਸੀਂ ਕਈ ਵਾਰੀ ਇੰਟਰਨੈਟ ਤੇ ਸੁਣਿਆ ਹੀ ਹੁਣ ਆਪਣੇ ਇੰਨੇ ਕੇਸ ਪਾਸ ਹੋ ਗਏ, ਆਪਣੇ ਉਨੇ ਕੇਸ ਪਾਸ ਹੋ ਗਏ, ਤੇ ਹੂੰ ਅਹ, ਤਾਂ ਬਿਲਕੁਲ ਕਰਕੇ ਜਿਹੜਾ ਇਹ ਸੀਗਾ ਕਿ 24 ਕੈਰਟ 골ਡ ਉਹੀ ਹੁੰਦਾ ਕਿ ਬੰਦਾ ਜਿਹੜਾ ਆਪਣੀ ਜਿਹੜੀ ਤੁਹਾਨੂੰ ਦੱਸ ਰਿਹਾ ਕਿ ਇਹ ਐਕਚੁਅਲ ਦੇ ਵਿੱਚ ਏਦਾਂ ਹੋਇਆ। ਹੱਡ ਬੀਤੀ ਦੱਸਦਾ ਆਪਣੀ। ਜੀ ਆਪਾਂ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਚ ਕਾਲਸ ਦੇ ਸਿਲਸਿਲੇ ਵੱਲ ਨੂੰ ਵਧਾਂਗੇ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ ਕਾਲ ਕਰ ਸਕਦੇ ਹੋ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਇਮੀਗ੍ਰੇਸ਼ਨ। ਆਪਣੇ ਕੋਲ ਤਕਰੀਬਨ ਅੱਧਾ ਘੰਟਾ 35 ਮਿੰਟ ਜਿਹੜੇ ਉਹ ਬਚੇ ਆ। 11 ਕੁ ਵਜੇ ਤੱਕ ਆਪਾਂ ਜਿਹੜੀਆਂ ਕਾਲਸ ਜਿਹੜੀਆਂ ਲੈਣੀਆਂ। ਸੋ ਸਾਰਿਆਂ ਨੂੰ ਬੇਨਤੀ ਆ ਵੀ ਜਲਦੀ ਆਪਣਾ ਜਿਹੜਾ ਉਹ ਸਵਾਲ ਪੁੱਛਣ ਦੀ ਜਿਹੜੀ ਉਹ ਖੇਚਲ ਕਰਨਾ ਜੀ। ਅਪੀਲ ਕਰਦੇ ਹਾਂ, ਤੁਹਾਨੂੰ ਬੇਨਤੀ ਕਰਦੇ ਹਾਂ। ਤੇ ਇੱਕ ਵਾਰੀ ਆਪਾਂ ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਸਾਰਿਆਂ ਨੂੰ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀਆਂ, ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੀਆਂ ਆਪ ਸਭ ਨੂੰ ਬਹੁਤ ਵਧਾਈਆਂ। ਬੜਾ ਮਾਣ ਆਪਾਂ ਨੂੰ ਸਾਰਿਆਂ ਨੂੰ ਪੰਜਾਬੀ ਹੋਣ ਦੇ ਉੱਤੇ। ਸੋ ਪੰਜਾਬੀ ਹੋਣ ਦੇ ਉੱਤੇ, ਬੋਲਣ ਦੇ ਉੱਤੇ, ਸੁਣਨ ਤੇ ਪੜ੍ਹਨ ਤੇ ਸਭ ਨੂੰ ਮਾਣ ਜਿਹੜਾ ਉਹ ਕਰਦੇ ਰਹਿਣਾ ਚਾਹੀਦਾ। ਤੇ ਬਹੁਤ ਸਭ ਨੂੰ ਵਧਾਈਆਂ। ਤੇ ਟਰਨੀ ਟਰਕਿਆਣਾ ਜੀ ਆਇਆਂ ਨੂੰ ਇੱਕ ਵਾਰੀ ਫਿਰ ਤੁਹਾਨੂੰ ਵੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਕਾਲਸ ਦੇ ਵੱਲ ਨੂੰ ਵੱਧਦੇ ਹਾਂ। ਨੰਬਰ 408 272 5200। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਟਰਕਾਣਾ ਸਾਹਿਬ, ਮੈਂ ਕੇਸ ਤੁਹਾਡੇ ਕੋਲ ਕਰਾਇਆ ਸੀ ਅਡੋਪਸ਼ਨ ਦਾ, ਉਹ ਹੋ ਗਿਆ ਸੀਗਾ ਤੇ ਬੇਟੀ ਆ ਗਈ ਸੀ ਨਵੰਬਰ ਵਿੱਚ। ਤੇ ਅਸੀਂ ਉਹਦਾ US ਪਾਸਪੋਰਟ ਬਣਾ ਲਿਆ ਸੀਗਾ ਤੇ ਉਹ ਸੀ ਕਾਰਡ ਵੀ। ਅਸੀਂ ਉਹਨੂੰ ਇੰਡੀਆ ਭੇਜਿਆ ਵੀ ਥੋੜਾ ਜਿਹਾ ਉੱਥੇ ਸਾਲ 1.5 ਸਾਲ ਉਹਦੀ ਉੱਥੇ ਸਟੱਡੀ ਕਰਾਉਣ ਲਈ। ਤੇ ਉਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ? ਕੋਈ ਠੀਕ ਆ ਸਰ? ਐਜ਼ ਅ ਸਿਟੀਜ਼ਨ ਗਈ ਹੈ ਨਾ? ਹਾਂਜੀ, ਅਸੀਂ ਪਾਸਪੋਰਟ ਲੈ ਲਿਆ ਸੀ US ਦਾ, ਸਿਟੀਜ਼ਨ ਬਣ ਗਏ ਮਤਲਬ ਉਹ। ਹਾਂਜੀ। ਸੋ ਨਹੀਂ, ਉਹਦੀ ਕੋਈ ਪ੍ਰੋਬਲਮ ਨਹੀਂ ਆਣੀ। ਹੁਣ ਇੰਡੀਆ ਵਾਲਾ ਨਹੀਂ ਮੈਨੂੰ ਕਾਨੂੰਨ ਪਤਾ ਉੱਥੇ ਕਿੰਨੀ ਦੇਰ ਰਹਿ ਸਕਦੀ ਹੈ। ਜੇ OCI ਹੈਗਾ ਕੋਈ ਪ੍ਰੋਬਲਮ ਨਹੀਂ, ਬਟ ਹਾਂਜੀ ਅਮਰੀਕਾ ਨੂੰ ਕੋਈ ਪ੍ਰੋਬਲਮ ਨਹੀਂ ਸਿਟੀਜ਼ਨ ਬਣਨ ਤੋਂ ਬਾਅਦ। ਨਹੀਂ, OCI ਕਾਰਡ ਅਸੀਂ ਤੇ ਬਣਾ ਕੇ ਤੇ ਜਾਈ ਕਿ ਥੋੜਾ ਜਿਹਾ ਉੱਧਰਲਾ ਕਲਚਰਲੀ ਥੋੜਾ ਜਿਹਾ ਮੈਂ ਕਿਹਾ ਉੱਥੇ ਅਸਰ ਜਾਣਾ ਹਨਾ। ਨਹੀਂ ਹਾਂਜੀ, US ਵੱਲੋਂ ਨਹੀਂ ਕੋਈ ਰਿਕੁਆਇਰਮੈਂਟ ਹੈਗੀ। ਜੇ ਸਿਟੀਜ਼ਨ ਬੰਦਾ ਬਣ ਜਾਵੇ ਉਹ ਆਰਾਮ ਨਾਲ ਘੁੰਮ ਫਿਰ ਸਕਦਾ ਬਾਹਰ ਜਿੰਨੀ ਦੇਰ ਮਰਜ਼ੀ। ਜੀ ਥੈਂਕ ਯੂ ਜੀ। ਓਕੇ, ਇਹੀ ਸੀ ਕਿਉਂਕਿ 1 ਸਾਲ ਬਾਅਦ ਅਸੀਂ ਲਿਆਉਣਾ ਚਾਹੁੰਦੇ ਹਾਂ। ਕੋਈ ਗੱਲ ਨਹੀਂ, ਨੋ ਪ੍ਰੋਬਲਮ। ਠੀਕ ਹੈ ਜੀ, ਓਕੇ ਥੈਂਕ ਯੂ। ਓਕੇ ਜੀ। ਪ੍ਰੀਤ ਕੌਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਇਹ ਹੈ, ਮੇਰੇ ਹਸਬੈਂਡ ਨੇ ਮੇਰੀ ਪਟੀਸ਼ਨ ਲਾਈ ਸੀ। ਜਦੋਂ ਮੇਰੀ ਪਟੀਸ਼ਨ ਲਾਈ ਸੀ ਉਦੋਂ ਉਹ ਗ੍ਰੀਨ ਕਾਰਡ ਸੀਗੇ ਤੇ ਹੁਣ ਸਿਟੀਜ਼ਨ ਹੀ ਆ। ਪਟੀਸ਼ਨ 2022 ਚ ਲਾਈ ਸੀਗੀ ਤੇ ਹੁਣ ਜਾ ਕੇ 2026 ਦੇ ਵਿੱਚ ਉਹਨਾਂ ਦੇ ਮਤਲਬ ਜਿੱਦਾਂ ਕਿ ਅਪਡੇਟ ਸਾਨੂੰ ਦਿੱਤੀ ਆ ਵੀ ਕੇਸ ਐਕਸ਼ਨ ਰਿਕੁਆਇਰਡ ਏਦਾਂ ਆਇਆ ਸੀ ਇੱਕ ਦਿਨ ਲਿਖਿਆ। ਤੇ ਮੇਰਾ ਪਹਿਲਾਂ ਜੱਜ ਨਹੀਂ ਬੋਲਦਾ ਪਿਆ ਸੀਗਾ ਜਿੰਨਾ ਚਿਰ ਮੇਰੀ ਕੋਈ ਡੇਟ ਨਹੀਂ ਆਈ। ਉਦਾਂ ਮੈਂ 2018 ਦੀ ਆਈ ਹੋਈ ਆ। ਤੇ ਕੱਲ ਪਰਸੋਂ ਮੇਰਾ ਜੱਜ ਵੀ ਬੋਲਣ ਲੱਗ ਪਿਆ ਹੈਗਾ। ਮਿਸ਼ੇਲ ਸਲੇਟਨ ਏਦਾਂ ਨਾਮ ਆ ਕੋਈ ਜੱਜ ਦਾ ਜੀ। ਹਾਂਜੀ। ਤੁਸੀਂ ਹੁਣ ਮੇਰਾ ਲੀਗਲ ਆਏ ਸੀਗੇ ਕਿ 2 ਨੰਬਰ ਚ ਆਏ ਸੀਗੇ? ਨਹੀਂ ਵੀਰ ਜੀ, ਮੇਰੀ ਐਂਟਰੀ ਲੀਗਲ ਨਹੀਂ ਸੀ, ਬਾਰਡਰ ਵਾਲੀ ਸੀ। ਬਾਰਡਰ ਵਾਲੀ ਸੀਗੀ। ਤੇ I-130 ਜਿਹੜਾ ਪਾਸ ਕਰਤਾ ਅਪਰੂਵ ਉਹਨਾਂ ਨੇ ਕਿ ਨਹੀਂ ਕੀਤਾ? ਨਹੀਂ ਵੀਰ ਜੀ, ਹਜੇ ਨਹੀਂ ਹੋਇਆ ਹੈਗਾ। ਹਜੇ ਆਹ ਜਨਵਰੀ ਦੇ ਵਿੱਚ ਉਹ ਕੇਸ ਐਕਸ਼ਨ ਰਿਕੁਆਇਰਡ ਏਦਾਂ ਲਿਖਿਆ ਆਇਆ ਇੱਕ ਦਿਨ। ਤੇ ਅਸਾਈਲਮ 6 ਮਹੀਨੇ ਚਲਾਤਾ ਸੀਗਾ ਕਿ ਨਹੀਂ ਲਾਇਆ ਸੀਗਾ? ਹਾਂਜੀ, ਲਾਤਾ ਸੀਗਾ ਤੀਜੇ ਮਹੀਨੇ ਚ। ਜਿੱਦਾਂ ਜੂਨ ਚ ਆਈ ਸੀ ਤਾਂ ਜੁਲਾਈ ਅਗਸਤ ਚ ਲਾਤਾ ਸੀ। ਹਾਂਜੀ, ਤੁਸੀਂ ਨਾ ਆਪਣੇ ਜਿਹੜਾ ਸੀਗਾ ਕਿਉਂਕਿ ਸਿਟੀਜ਼ਨ ਬਣ ਗਏ ਡੇਟ ਉਹਦੀ ਵੀ ਤੁਹਾਡੀ ਕਰੰਟ ਜਿਹੜੀ ਹੋ ਜਾਣੀ ਹੈ। ਤੇ ਤੁਸੀਂ ਆਪਣੇ ਨਾ ਵਕੀਲਾਂ ਜਾਂ ਜਿਹਨੇ I-130 ਫਾਈਲ ਕੀਤਾ ਉਹਨਾਂ ਨਾਲ ਇੱਕ ਵਾਰੀ ਸਲਾਹ ਕਰੋ ਕਿ ਤੁਹਾਡੇ ਲਈ ਇੱਥੇ ਰਹਿ ਕੇ ਇਹਨੂੰ ਫਾਈਟ ਕਰਨਾ ਬੈਟਰ ਹੈ ਕਿ ਤੁਹਾਡੇ ਲਈ ਉੱਥੇ ਜਾਣਾ ਬੈਟਰ ਹੈਗਾ, ਆਪਣੇ ਇੰਡੀਆ ਜਾ ਕੇ ਵੀਜ਼ਾ ਸਟੈਂਪ ਲੈ ਕੇ ਆਉਣਾ। ਹਾਂਜੀ ਭਾਜੀ, ਮੇਰੀਆਂ ਡੇਟਾਂ ਬਹੁਤ ਚੇਂਜ ਹੋਈਆਂ 18 ਤੋਂ 19 20 ਚ। ਹੁਣ ਜਦੋਂ ਆ ਜੂਨ ਚ ਡੇਟ ਸੀਗੀ ਨਾ ਮੇਰੀ 25 ਦੀ, ਹੁਣ ਸਿੱਧੀ 28 ਚ ਚਲ ਗਈ ਆ। 7 ਵਾਰ ਡੇਟ ਚੇਂਜ ਹੋਈ 18 ਤੋਂ ਲੈ ਕੇ। ਉਹ ਤਾਂ ਤੁਹਾਡੇ ਫਾਇਦੇ ਦੀ ਗੱਲ ਹੈ ਨਾ, ਕਿਉਂਕਿ I-130 ਅਪਰੂਵ ਹੈ ਨਹੀਂਗਾ। ਉਹ ਤਾਂ ਜਿੰਨੀ ਅੱਗੇ ਜਾਵੇ ਉਹ ਤਾਂ ਤੁਹਾਡੇ ਫੇਵਰ ਦੀ ਗੱਲ ਹੋ ਰਹੀ। ਹਾਂਜੀ, ਪਰ ਹੁਣ ਮੈਨੂੰ ਇਹ ਹੈਗਾ ਆ ਬਈ ਜਾਣੀ ਕਿ ਬਈ ਇਹ ਜਿਹੜੀ ਡੇਟ ਆ ਇਹ ਜਿੱਦਾਂ ਭੁਗਤਣੀ ਵਧੀਆ ਆ ਕਿ ਜਿਹੜਾ ਪਟੀਸ਼ਨ ਵਾਲਾ ਆ ਉਹ ਵਾਲਾ ਨਹੀਂ ਭੁਗਤ ਸਕਦੇ ਨਹੀਂ ਤੁਸੀਂ ਜਿਹੜੀ ਚੀਜ਼ 2028 ਚ। ਨਹੀਂ ਹਜੇ, ਕਿਉਂਕਿ ਕਿ ਉਹਦਾ ਮਤਲਬ ਜਾਣ ਕੇ ਲੌਂਗ ਚਲੇ ਗਿਆ ਨਾ, ਹਜੇ ਕੋਈ ਬੇਵਰ ਨਹੀਂ ਲੱਗਣਾ ਜਾਂ ਕੁਛ ਵੀ ਆ। ਮੈਨੂੰ ਇਹ ਆ ਵੀ ਜਿੱਦਾਂ ਕਹਿ ਸਕਦੇ ਆਪਾਂ ਅਪਰੂਵਲ ਆ ਜਿਹੜੇ ਬੇਵਰ ਇੱਥੇ ਰਹਿ ਕੇ ਲਾਉਣਾ ਆ, ਮਤਲਬ ਕਨਫਿਊਜ਼ਨ ਜਿਹੀ ਆ। ਤੁਹਾਨੂੰ ਮੇਰੇ ਹਿਸਾਬ ਨਾਲ ਤੁਹਾਨੂੰ ਵੇਵਰ ਦੀ ਲੋੜ ਨਹੀਂ ਪੈਣੀ ਚਾਹੀਦੀ, ਪਰ ਆਪਣੇ ਵਕੀਲ ਨਾਲ ਸਲਾਹ ਕਰੋ। ਮੇਰੇ ਹਿਸਾਬ ਨਾਲ ਤੁਹਾਡਾ 130 ਅਪਰੂਵਲ ਆ ਜਾਂਦਾ ਨਾ, ਤੁਸੀਂ ਸਿੱਧੇ ਵੀਜ਼ਾ ਲੈ ਕੇ ਆ ਸਕਦੇ ਇੱਥੋਂ, ਕੇਸ ਆਪਣਾ ਬੰਦ ਕਰਾ ਕੇ ਡਿਪਾਰਚਰ ਲੈ ਕੇ। ਹਾਂਜੀ, ਉਹ ਕਿੰਨਾ ਕੁ ਟਾਈਮ ਹੁੰਦਾ ਉੱਥੇ, ਕਿੰਨਾ ਕੁ 1.5 ਮਹੀਨਾ? ਮੇਰੇ 2 ਬੱਚੇ ਆ, ਇੱਕ ਮੇਰਾ ਬੇਟਾ 3 ਸਾਲ ਦਾ ਹੈ ਤੇ ਇੱਕ ਹੈਗਾ ਆ 4 ਸਾਲ ਦਾ। ਹਾਂਜੀ, ਨਹੀਂ ਉਹ ਤਾਂ ਚਲੋ
ਹਾਂਜੀ ਇਦਾਂ ਹੀ ਆ। ਹਾਂਜੀ 1.5 ਮਹੀਨਾ ਰਹਿਣਾ ਪੈਂਦਾ, ਪਰ ਤੁਸੀਂ ਆਪਣੇ ਵਕੀਲ ਨਾਲ ਨਾ ਜਿਹੜਾ 130 ਉਹ ਵਕੀਲ ਤੋਂ ਕਰਾਇਆ ਸੀਗਾ ਕਿ ਪੈਰਾਲੀਗਲਾਂ ਤੋਂ ਕਰਾਇਆ ਸੀਗਾ? ਨਹੀਂ ਵਕੀਲ ਤੋਂ ਹੀ ਕਰਾਇਆ ਭਾਜੀ। ਹਾਂਜੀ, ਸੋ ਤੁਸੀਂ ਨਾ ਉਹਨਾਂ ਸਲਾਹ ਕਰੋ ਕਿੱਦਾਂ ਕਿ ਆਹ ਚੀਜ਼ ਮੈਨੂੰ ਰੇਡੀਓ ਤੋਂ ਪਤਾ ਲੱਗੀ ਆ ਤੇ ਮੈਂ ਇੰਡੀਆ ਤੇ ਜਾਣ ਵਾਰੀ ਆਪਣੀ ਆਪਸ਼ਨ ਪੁੱਛੋ ਜਦੋਂ ਤੁਹਾਡਾ I-130 ਅਪਰੂਵ ਹੁੰਦਾ। ਜੀ ਥੈਂਕ ਯੂ। ਮਨਮੀਤ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਮੈਂ 2016 ਨਵੰਬਰ 'ਚ ਆਇਆ ਸੀਗਾ ਜੀ B1 B2 ਤੇ ਫੈਮਿਲੀ ਨਾਲ, ਤੇ ਮੈਂ ਜੂਨ 2017 'ਚ ਆਪਣਾ ਕੇਸ ਲਾਤਾ ਸੀਗਾ ਜੀ। ਤੇ ਮੇਰਾ ਕੇਸ ਹੈ ਜੀ ਸ਼ਿਕਾਗੋ ਅਸਾਲਮ ਆਫਿਸ ਦੇ ਮੂਹਰੇ, ਤੇ ਹੁਣ ਮੇਰੀ ਇੰਟਰਵਿਊ ਆ ਗਈ ਜੀ ਫੀਲਡ ਆਫਿਸ ਇੰਡੀਆਨਾਪੋਲਿਸ ਇੰਡੀਆਨਾ ਦੇ ਵਿੱਚ ਮਾਰਚ ਦੇ ਐਂਡ ਦੇ ਵਿੱਚ ਜੀ। ਤੇ ਮਤਲਬ ਜਾਣਾ ਚਾਹੀਦਾ ਇੰਟਰਵਿਊ ਤੇ ਜਾਂ ਗਾਂਹ ਕਰਾਉਣੀ ਚਾਹੀਦੀ ਹੈ ਜੀ? ਜਿੱਦਾਂ ਦਾ ਮਾਹੌਲ ਚੱਲ ਰਿਹਾ ਜੀ ਫੜੋ ਫੜਾਈ ਵਾਲਾ, ਇੱਦਾਂ ਦਾ ਕੋਈ ਚੱਕਰ ਹੈਗਾ ਜੀ? ਨਹੀਂ ਬਿਲਕੁਲ ਭਾਜੀ ਜਾਣਾ ਚਾਹੀਦਾ, ਨਾਲੇ ਤੁਹਾਡੇ ਕੋਲ ਆਪਸ਼ਨ ਥੋੜਾ ਹੈਗੀ ਅੱਗੇ ਕਰਾਉਣ ਦੀ। ਉਹ ਤਾਂ ਉਹਨਾਂ ਨੇ ਇੰਟਰਵਿਊ ਦਿੱਤੀ ਹੈ, ਤੁਹਾਨੂੰ ਜਾਣਾ ਪੈਣਾ, ਉਹਨਾਂ ਨੇ ਰੈਫਰ ਕਰ ਦੇਣਾ ਕੋਰਟ ਦੇ ਵਿੱਚ, ਨਹੀਂ ਤਾਂ ਸੋ ਆਪਣੀ ਹਾਂਜੀ ਇੰਟਰਵਿਊ ਕਰਕੇ ਆਓ। ਮਤਲਬ ਤੁਹਾਡੇ ਕੋਲ ਥੋੜੇ ਨਾ ਆਪਸ਼ਨ ਹੈਗੀ ਕਿ ਜਾਣਾ ਜਾਂ ਨਹੀਂ। ਤੇ ਦੂਜਾ ਏਦਾਂ ਕਿ ਕਾਫੀ ਜਿਹੜੇ ਆਪਣੀ ਕਮਿਊਨਿਟੀ 'ਚ ਆ ਨਾ ਸਪੈਸ਼ਲੀ ਉਹ ਝੂਠੇ ਮੈਡੀਕਲ ਮੁਡੀਕਲ ਜਾਂ ਏਦਾਂ ਦੀ ਚੀਜ਼ ਕਰ ਦਿੰਦੇ ਆ। ਤਾਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਉਹ ਜਿਹੜੇ ਨਾ ਪੋਸਟਪੋਨ ਕਰਨ ਵਾਲੇ ਜਿਹੜੇ ਟੈਕਟਿਕ ਹੈਗੇ ਆ ਉਹ ਚੰਗੇ ਵੀ ਨਹੀਂ ਲੱਗਦੇ ਫਾਈਲਾਂ ਦੇ ਉੱਤੇ। ਤਾਂ ਆਰਾਮ ਨਾਲ ਆਪਣੀ ਜਿਹੜੀ ਇੰਟਰਵਿਊ ਉਹ ਅਟੈਂਡ ਕਰਨੀ ਸਾਰਿਆਂ ਨੇ, ਕਿਉਂਕਿ ਜਿਹੜੀ ਪੋਸਟਪੋਨਮੈਂਟ ਵੀ ਆ ਉਹ ਕੋਈ ਏਦਾਂ ਨਹੀਂ ਹੈਗਾ ਕਿ ਉਹਨਾਂ ਨੇ 3 ਸਾਲ ਬਾਅਦ ਅੱਗੇ ਕਰ ਦੇਣੀ ਆ, ਉਹ ਕਰ ਦੇਣੀ ਅੱਗੇ ਫਿਰ ਦੁਬਾਰਾ ਉਹਨਾਂ ਨੇ ਮਹੀਨੇ ਬਾਅਦ ਉਹਨਾਂ ਨੇ ਫੇਰ ਬੁਲਾ ਲੈਣਾ, ਨਾਲੇ ਉਹ ਤੁਹਾਡੇ ਅਗੇਂਸਟ ਵੀ ਜਾਣੀ ਆ ਚੀਜ਼। ਸੋ ਇਹ ਹੈ ਕਿ ਇਹਦੀ ਆਪਣੀ ਤਿਆਰੀ ਤੁਸੀਂ ਪੂਰੀ ਤੇ ਇੰਟਰਵਿਊ ਜਾਓ ਜੀ ਦੇਣ। ਆਪਣਾ ਸ਼ਿਕਾਗੋ 'ਚ ਮਹੀਨੇ ਡੇਢ ਪਹਿਲਾਂ ਇੱਕ ਪਾਸ ਵੀ ਹੋਇਆ ਸੀਗਾ ਅਸਾਲਮ ਦਾ ਕੇਸ। ਉਹ ਏਦਾਂ ਨਹੀਂ ਕਿ ਅਸਾਲਮ ਆਫਿਸ ਪਾਸ ਨਹੀਂ ਕਰਦਾ, ਪਾਸ ਵੀ ਕਰ ਦਿੰਦਾ। ਸ਼ਿਕਾਗੋ ਵਾਲੇ ਅਸਾਲਮ ਆਫਿਸ ਨੇ ਵੀ ਹੁਣੇ ਰੀਸੈਂਟਲੀ ਪਾਸ ਕੀਤਾ ਸੀਗਾ। ਸੋ ਆਪਣੇ ਕੇਸ ਤੇ ਫੋਕਸ ਕਰੋ ਤੁਸੀਂ। ਮੇਰੀ ਇੰਡੀਆਨਾਪੋਲਿਸ ਹੈ ਜੀ ਫੀਲਡ ਆਫਿਸ 'ਚ। ਜਿੱਥੇ ਵੀ ਉੱਥੇ ਹੀ ਜਾਣਾ ਪੈਣਾ ਜੀ। ਜਿਹੜੇ ਵੀ ਆਫਿਸ ਆ ਉਹਨਾਂ ਹਰੇਕ ਅਸਾਲਮ ਆਫਿਸ ਜਿਹੜਾ ਸੀਗਾ ਪਾਸ ਹੋਣ ਦੇ ਚਾਂਸ ਹੁੰਦੇ ਜੀ ਬਿਲਕੁਲ। ਸੁਰਜੀਤ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਇੱਕ ਦੋਸਤ ਆ 3-4 ਮਹੀਨੇ ਪਹਿਲਾਂ ਆਇਆ ਟੂਰਿਸਟ ਵੀਜ਼ੇ ਤੇ ਉਹਦਾ ਅਸਾਲਮ ਆਫਿਸ ਲੱਗਾ, ਅਗਲੇ ਮਹੀਨੇ ਦੀ ਡੇਟ ਆ। ਅਗਰ ਉਹਦਾ ਕੇਸ ਡਿਨਾਈ ਹੁੰਦਾ ਉੱਥੋਂ ਫਿਰ ਅੱਗੇ ਕੀ ਪ੍ਰੋਸੈਸ ਹੈ? ਉਸ ਤੋਂ ਜੇ ਅਸਾਲਮ ਆਫਿਸ ਤੋਂ ਡਿਨਾਈ ਹੁੰਦਾ ਫਿਰ ਜੀ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਰੈਫਰ ਕਰ ਦਿੰਦੇ ਆ। ਉਹ ਫਿਰ ਤੁਹਾਨੂੰ ਕੋਰਟ ਮੋਰੇ ਲੜਨਾ ਪੈਂਦਾ ਕੇਸ। ਜਿੱਦਾਂ ਪਹਿਲਾਂ ਐ ਸੀ ਨਾ ਕਿ ਜਿਹੜੇ 2 ਸਾਲ ਤੋਂ ਘੱਟ ਟਾਈਮ ਜਿਨ੍ਹਾਂ ਦਾ ਹੋਇਆ ਉਹਨਾਂ ਨੂੰ ਫੜ ਕੇ ਤੇ ਅੰਦਰ ਹੀ ਕੇਸ ਲੜਨਾ ਪੈਂਦਾ, ਔਰ ਅਪੀਲ ਵੀ ਨਹੀਂ ਕਰਨ ਦਿੰਦੇ ਇਹਨਾਂ ਨੂੰ। ਇਸ ਤਰ੍ਹਾਂ ਹੈਗਾ ਜੀ ਕੁਛ? ਨਹੀਂ ਏਦਾਂ ਦਾ ਨਹੀਂ ਕੁਛ ਹੈਗਾ। ਤੇ ਮਤਲਬ ਉੱਥੋਂ ਵੀ ਫੜਦੇ ਆ ਬੰਦੇ ਜੀ ਜਦੋਂ ਜਾਂਦੇ ਆ ਅਸਾਲਮ ਆਫਿਸ ਡੇਟ ਤੇ ਵੀ? ਨਹੀਂ ਫੜਨ ਨੂੰ ਤਾਂ ਮੇਰਾ ਵੀਰ ਉਹ ਨਹਾਉਂਦਾ ਹੋਇਆ ਬੰਦਾ ਘਰੋਂ ਫੜ ਲਿਆ ਸੀਗਾ ਉਹਨਾਂ ਨੇ। ਤਾਂ ਫੜਨ ਨੂੰ ਤਾਂ ਕਿਤੋਂ ਵੀ ਫੜ ਸਕਦੇ, ਪਰ ਇਹ ਹੈ ਕਿ ਜਿਹੜਾ ਬੰਦਾ ਵੀਜ਼ੇ ਤੇ ਆਇਆ ਉਹਨੂੰ ਬੌਂਡ ਵਗੈਰਾ ਜਿਹੜਾ ਮਿਲ ਸਕਦਾ। ਤੇ ਹਾਂਜੀ ਉਦੋਂ ਹੁਣ ਇਹ ਨਹੀਂ ਕਿ ਇਹਦੇ ਡਰ ਦੇ ਨਾਲ ਉਹ ਕਹੇ ਮੈਂ ਇੰਟਰਵਿਊ ਨਹੀਂ ਦੇਣ ਜਾਣਾ। ਉਹ ਇੰਟਰਵਿਊ ਤਾਂ ਦੇਣ ਜਾਣਾ ਪੈਣਾ। ਨਾ ਦੇਣ ਗਿਆ ਫੇਰ ਜ਼ਰੂਰ ਫੜਨਾ ਉਹਨੇ। ਜੀ ਜੀ। ਅਮਨਦੀਪ। ਹਾਂਜੀ ਸਰ, ਮੇਰਾ ਸੀਗਾ ਮੇਰੇ ਬ੍ਰਦਰ ਕੈਨੇਡਾ ਦੇ ਵਿੱਚ PR ਨੇ, ਠੀਕ ਹੈ ਜੀ। ਹਾਂਜੀ। ਤੇ ਉਹਨਾਂ ਦੀ ਮੰਗਣੀ ਹੋ ਚੱਲੀ, ਬਸ ਗੱਲਬਾਤ ਹੋ ਗਈ ਹੈ। US ਸਿਟੀਜ਼ਨ ਆ ਜੀ। ਤੇ ਆਪਾਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਹਨਾਂ ਦੀ ਮੈਰਿਜ ਕੈਨੇਡਾ ਵਿੱਚ ਕੀਤੀ ਜਾਵੇ, ਇੰਡੀਆ ਵਿੱਚ ਕੀਤੀ ਜਾਵੇ ਤੇ ਜਾਂ USA ਵਿੱਚ ਕੀਤੀ ਜਾਵੇ? ਉਹਨਾਂ ਕੋਲ USA ਦਾ ਟੂਰਿਸਟ ਵੀਜ਼ਾ ਹੈਗਾ? ਇਹਦਾ ਭਾਜੀ ਰੂਲ ਇਹ ਹੁੰਦਾ ਕਿ ਕਰੋ ਜਿੱਥੇ ਮਰਜ਼ੀ ਵਿਆਹ, ਕੋਈ ਚੱਕਰ ਨਹੀਂ ਹੈਗਾ। ਬਟ ਇਹ ਬਾਰਡਰ ਵਾਲੇ ਇਹ ਮੰਗਦੇ ਨੇ ਕਿ ਜਦੋਂ ਤੁਸੀਂ ਬਾਰਡਰ ਤੋਂ ਐਂਟਰ ਕਰਨਾ ਤਾਂ ਉਹਨਾਂ ਨੂੰ ਸਹੀ ਸੱਚ ਦੱਸ ਕੇ ਐਂਟਰ ਕਰਨਾ। ਅੱਛਾ ਜੀ। ਹਾਂਜੀ। ਉਹਨਾਂ ਨੂੰ ਇਹ ਦੱਸਿਆ ਕਿ ਆਪਾਂ ਮੈਰਿਜ ਕਰਨ ਵੀ ਜਾ ਰਹੇ ਹਾਂ? ਜੇ ਉਹ ਕਰਨ ਆ ਰਹੇ ਤਾਂ ਫਿਰ ਉਹੀ ਦੱਸਣਾ ਪੈਣਾ ਭਾਜੀ। ਓਕੇ। ਤੇ ਇਹ ਕੋਈ ਇਸ ਤਰ੍ਹਾਂ ਪ੍ਰੋਬਲਮ ਤਾਂ ਨਹੀਂ ਕਰਦੇ ਕਿ ਤੁਸੀਂ ਇਸ ਤਰ੍ਹਾਂ ਜਾ ਨਹੀਂ ਸਕਦੇ ਜਾਂ ਇੱਥੋਂ ਫਾਈਲ ਕਰੋ ਜਾਂ ਇਸ ਤਰ੍ਹਾਂ ਕੁਛ? ਪ੍ਰੋਬਲਮ ਉਹ ਰੋਕ ਸਕਦੇ ਤੁਹਾਨੂੰ ਕਿ ਨਹੀਂ ਆਪਾਂ ਜਾਣ ਨਹੀਂ ਦੇਣਾ, ਤੁਸੀਂ ਉੱਥੇ ਰੁਕ ਜਾਣਾ, ਗ੍ਰੀਨ ਕਾਰਡ ਫਾਈਲ ਕਰ ਦੇਣਾ, ਘੁੰਮਣ ਨਹੀਂ ਜਾ ਰਹੇ। ਓਕੇ ਜੀ। ਤੇ ਜੇ ਕੈਨੇਡਾ 'ਚ ਜਾ ਕੇ ਉਹ ਵਿਆਹ ਕਰਦੇ ਆ ਤੇ ਫਿਰ ਪ੍ਰੋਸੈਸ ਸੇਮ ਹੀ ਹੁੰਦਾ? ਪ੍ਰੋਸੈਸ ਜਿਹੜਾ ਬੰਦਾ ਅਮਰੀਕਾ 'ਚ ਹੁੰਦਾ ਝੂਠ ਬੋਲ ਕੇ ਨਹੀਂ ਆਇਆ ਤੇ ਵਿਆਹ ਮੰਨ ਲਓ ਕਿਸੇ ਨੇ ਸਿਟੀਜ਼ਨ ਨਾਲ ਕਰਾ ਲਿਆ, ਉੱਥੇ ਪੇਪਰ ਆਪਣੇ ਫਾਈਲ ਕਰਕੇ ਗ੍ਰੀਨ ਕਾਰਡ ਲੈ ਸਕਦਾ। ਪਰ ਬਾਰਡਰ ਤੇ ਉਹੀ ਗੱਲ ਹੈਗੀ ਕਿ ਬਾਰਡਰ ਤੇ ਝੂਠ ਬੋਲ ਕੇ ਨਹੀਂ ਆ ਸਕਦਾ। ਜੇ ਪਹਿਲੇ ਇਰਾਦੇ ਨਾਲ ਨਹੀਂ ਆ ਸਕਦਾ ਕਿ ਮੈਂ ਵਿਆਹ ਕਰਾਉਣਾ, ਜਿੱਦਾਂ ਇਹਨਾਂ ਦੇ ਕੇਸ ਦੇ ਵਿੱਚ ਹੈਗਾ ਕਿ ਇਹਨਾਂ ਨੇ ਪਹਿਲਾਂ ਹੀ ਇਰਾਦਾ ਬਣਾਇਆ ਹੋਇਆ ਤੇ ਸਰਕਾਰ ਨੂੰ ਬੇਸਿਕਲੀ ਉਹ ਕਹਿੰਦੇ ਕਿ ਤੁਸੀਂ ਸਾਨੂੰ ਗੁੰਮਰਾਹ ਕਰਦੇ ਆ। ਜਿਹੜੇ ਲੋਕੀ ਉਰੇ ਆਉਂਦੇ ਆ ਉਹਨਾਂ ਦਾ ਇਰਾਦਾ ਇੱਥੇ ਆ ਕੇ ਚੇਂਜ ਹੁੰਦਾ। ਉਹ ਲੋਕੀ ਜਿਹੜਾ ਆਪਣਾ ਵਿਆਹ ਕਰ ਸਕਦੇ ਆ 90 ਦਿਨ ਬਾਅਦ ਤੇ ਪੇਪਰ ਵਰਕ ਫਾਈਲ ਕਰ ਸਕਦੇ ਆ।
ਪਰ ਇਹਨਾਂ ਨੇ ਜਿੱਦਾਂ ਇਹ ਕਹਿ ਰਹੇ ਕਿ ਨਹੀਂ ਇਹਨਾਂ ਦਾ ਪਹਿਲਾਂ ਹੀ ਇਰਾਦਾ ਹੈਗਾ, ਇਹ ਨਹੀਂ ਕਰ ਸਕਦੇ। ਸੋ ਉਹਨਾਂ ਨੂੰ ਕੈਨੇਡਾ ਦੇ ਵਿੱਚ ਜੇ ਵਿਆਹ ਕਰਾਉਂਦੇ ਆ ਤਾਂ ਕਾਉਂਸਲਰ ਪ੍ਰੋਸੈਸਿੰਗ ਜਿਹੜਾ ਐਮਬੈਸੀ ਚੋਂ ਵੀਜ਼ਾ ਲੈ ਕੇ ਆਉਣਾ ਪੈਂਦਾ, ਉਹਦੀ ਲਗਭਗ ਜਿਹੜਾ 1.5 ਸਾਲ 2 ਸਾਲ ਏਦਾਂ ਟਾਈਮ ਲੱਗ ਜਾਂਦਾ ਜੀ। ਅਮਨਦੀਪ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਦੋਨਾਂ ਸਤਿ ਵੀਰਾਂ ਨੂੰ। ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਜਿੱਦਾਂ ਨਾ ਮੈਂ ਸਿਟੀਜ਼ਨ ਇੱਥੇ ਤੇ ਮੇਰੇ ਮਦਰ ਆਏ ਇੰਡੀਆ ਤੋਂ, ਉਹਨਾਂ ਦਾ ਹੁਣ 2 ਵੀਕ ਹੀ ਹੋਏ ਇੱਥੋਂ ਇੰਡੀਆ ਤੋਂ ਆਇਆ ਨੂੰ, ਤੇ ਉਹਨਾਂ ਦਾ ਆਪਾਂ ਕਿਦੋਂ ਅਪਲਾਈ ਕਰ ਸਕਦੇ ਹਾਂ? ਕੋਈ ਟਾਈਮ ਲਾਈਨ ਹੁੰਦਾ ਕਿ ਜਾਂ ਰਾਈਟ ਵੇ ਅਪਲਾਈ ਕਰ ਸਕਦੇ? ਜੇ ਤੁਸੀਂ ਰਾਈਟ ਵੇ ਅਪਲਾਈ ਕਰਦੇ ਆ, ਸਵਾਲ ਇਹ ਆ ਜਾਂਦਾ ਕਿ ਕਿਉਂਕਿ ਹੁਣ ਐਡਾ ਵੱਡਾ ਡਿਸੀਜਨ ਆ, ਬੰਦਾ ਇੰਡੀਆ ਤੋਂ ਆਇਆ, ਕਿਤੇ ਇਹ ਪਹਿਲਾਂ ਹੀ ਇਰਾਦਾ ਤਾਂ ਨਹੀਂ ਬਣਾ ਕੇ ਆਏ ਸੀ ਜੀ। 90 ਦਿਨ ਉਹਨਾਂ ਨੇ ਪੀਰੀਅਡ ਆਪਣਾ ਰੱਖਿਆ ਹੁੰਦਾ ਕਿ 90 ਦਿਨ ਤੋਂ ਪਹਿਲਾਂ ਜਿਹੜਾ ਵੀ ਬੰਦਾ ਅਪਲਾਈ ਕਰਦਾ ਉਹਨੂੰ ਉਹ ਕੁਐਸਚਨ ਕਰਦੇ ਆ ਕਿ ਕਿਤੇ ਇਹ ਪਹਿਲਾਂ ਹੀ ਤਾਂ ਨਹੀਂ ਇਰਾਦਾ ਬਣਾ ਕੇ ਆਏ ਸੀ। ਸੋ 90 ਦਿਨ ਤੋਂ ਬਾਅਦ ਵਾਲਿਆਂ ਨੂੰ ਨਹੀਂ ਉਹ ਕੁਐਸਚਨ ਕਰਦੇ ਜੀ। ਮੁਖਤਿਆਰ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਮੈਂ ਪੁੱਛਣਾ ਚਾਹੁੰਦਾ ਸੀਗਾ, ਮੈਂ ਇੱਕ ਸਕਿੰਟ ਆਊਗਾ ਕਿ ਕਮੈਂਟ ਪਾਇਆ ਸੀ, ਕਹਿੰਦਾ ਜੇ ਕਹਿੰਦਾ ਘੁੰਮਣ ਆ ਗਏ ਤਾਂ ਬਾਅਦ ਚ ਮੂਡ ਬਣ ਗਿਆ ਤੇ ਫੇਰ ਓਕੇ ਹੋ ਜਾਂਦਾ। ਉਹ ਫੇਰ ਓਕੇ ਹੋ ਜਾਂਦਾ। ਹੁਣ ਮੈਂ ਨਹੀਂ ਕਾਨੂੰਨ ਬਣਾਇਆ, ਉਹਨਾਂ ਨੇ ਕਾਨੂੰਨ 'ਚ ਲਿਖਿਆ ਹੀ ਇਹ ਕਿ ਜੇ ਘੁੰਮਣ ਆ ਗਏ ਭਾਈ ਮੂਡ ਬਣ ਜਾਂਦਾ ਤੁਹਾਡਾ ਬਾਅਦ ਚ ਆ ਕੇ ਵਿਆਹ ਕਰਨ ਦਾ ਜਾਂ ਕੁਝ ਵੀ ਆ ਤਾਂ ਫਿਰ ਓਕੇ ਆ। ਉਹ ਲਿਟਰਲੀ ਉਹਨਾਂ ਨੇ ਰੂਲ ਉਹ ਇਹੀ ਕਹਿੰਦਾ ਹੈ, ਇਹਨੂੰ ਤੁਸੀਂ ਹੁਣ ਭਾਵੇਂ ਮਜ਼ਾਕ ਦੇ ਤੌਰ ਤੇ ਲਓ ਭਾਵੇਂ ਜਿੱਦਾਂ ਮਰਜ਼ੀ ਲਓ, ਘੁੰਮਣ ਆ ਗਿਆ ਬੰਦੇ ਦਾ ਬਾਅਦ ਚ ਮੂਡ ਬਣਿਆ ਤਾਂ ਕਰਕੇ 90 ਦਿਨ ਦਾ ਪੀਰੀਅਡ ਹੈਗਾ। ਸੋ ਉਹੀ ਹੈ ਕਿ 4-5 ਸਾਲ ਹੋ ਗਏ ਉਹੀ ਗੱਲ ਕਰਦੇ ਹੋਏ। ਪਰ ਹੁਣ ਉਹੀ ਹੈ ਕਿ ਸਵਾਲ ਜਿਹੜਾ ਹੁਣ ਆਉਂਦਾ ਉਹ ਤੀਰਾਂ ਸਿੱਧਾ ਹੀ ਕਿ ਲੈ ਵੀ ਉਹਦੀ ਮੰਗਣੀ ਹੋਣ ਲੱਗੀ, ਉਹਦਾ ਵਿਆਹ ਹੋਣ ਲੱਗਾ, ਮਤਲਬ ਹੁਣ ਵਕੀਲ ਕੀ ਕਵੇ? ਹੁਣ ਵਕੀਲ ਨੇ ਲਾਅ ਦੇ ਹਿਸਾਬ ਨਾਲ ਦੱਸਣਾ ਤੁਹਾਨੂੰ ਮੈਂ ਕਿੱਦਾਂ ਵਾ, ਠੀਕ ਆ ਕਿ ਨਹੀਂ? ਤੁਸੀਂ ਪਹਿਲਾਂ ਕਿਉਂ ਮੰਗਣੀ ਕਰਦੇ ਆ? ਤੁਹਾਡਾ ਵੀ ਤਾਂ ਬਾਅਦ ਚ ਆ ਕੇ ਮੂਡ ਨਹੀਂ ਨਾ ਬਣਦਾ, ਤੁਹਾਡਾ ਵੀ ਮੂਡ ਪਹਿਲਾਂ ਹੀ ਬਣਿਆ ਹੁੰਦਾ ਵਾ ਇੱਥੇ ਆਉਣ ਤੋਂ ਪਹਿਲਾਂ। ਇਹ ਤਾਂ ਉਹਨਾਂ ਲਈ ਲੋਕਾਂ ਲਈ ਸੀਗਾ ਵੀ ਜੇ ਕੋਈ ਆਇਆ, ਕੋਈ ਜ਼ਿਆਦਾ ਪਿਆਰ ਮੁਹੱਬਤ ਹੋ ਗਈ ਤੇ ਫਿਰ ਕਹਿੰਦੇ ਵੀ ਨਹੀਂ ਹੁਣ ਆਪਾਂ ਜਾਣ ਨਹੀਂ ਦੇਣਾ, ਇੱਕ ਦੂਜੇ ਨੂੰ ਇਕੱਠੇ ਹੀ ਰਹਿਣਾ ਆ। ਫਿਰ ਉਹਨਾਂ ਲਈ ਉਹ 90 ਦਿਨ ਵਾਲਾ ਰੱਖਿਆ ਸੀਗਾ। ਪਰ ਇਹ ਆ ਵੀ ਆਨਲਾਈਨ ਹੀ ਮੈਂ ਕਿਹਾ ਤੁਹਾਡਾ ਮੂਡ ਬਣ ਜਾਂਦਾ, ਪਹਿਲਾਂ ਆ ਕੇ ਦੇਖਾ ਦੇਖੀ ਕਰੋ ਫੇਰ ਬੰਦੇ ਦਾ ਮੂਡ ਬਣੇ। ਸਰਕਾਰ ਵੀ ਮੰਨੇ ਤਾਂ ਪਹਿਲਾਂ ਹੀ ਮੂਡ ਬਣਿਆ ਹੋਇਆ ਸੀ ਜੀ। ਹਾਂਜੀ ਮੁਖਤਿਆਰ ਜੀ ਪੁੱਛੋ ਜੀ ਸਵਾਲ। ਹਾਂਜੀ ਭਾਈ ਮੈਂ ਪੁੱਛਣਾ ਚਾਹੁੰਦਾ ਸੀ, ਮੈਂ ਆਪਣੇ ਆਪਦੇ ਭਰਾ ਦਾ ਅਪਲਾਈ ਕੀਤਾ ਜੀ 2006 ਦਸੰਬਰ 18 ਦੀ ਮੈਨੂੰ ਡੇਟ ਆਈ ਉਹਨਾਂ ਦੀ ਵੀ ਤੇਰਾ ਅਪਰੂਵ ਹੋ ਗਿਆ ਕੇਸ। ਤੇ ਪੁੱਛਣਾ ਸੀਗਾ ਵੀ ਉਹਨਾਂ ਨੂੰ ਕਿੰਨਾ ਚਿਰ ਲੱਗ ਸਕਦਾ ਜੀ? 2006-18 ਦਾ ਜੀ ਡੇਟ ਜਿਹੜੀ ਉਹਨਾਂ ਨੇ ਦਿੱਤੀ ਵੀ ਆ। ਨਹੀਂ ਤੁਸੀਂ ਆਪਣਾ ਜਿਹੜਾ ਸੀਗਾ ਭਰਾ ਦੇ ਲਈ ਦੇ ਵਿੱਚ ਕਦੋਂ ਕੀਤਾ ਸੀਗਾ ਅਪਲਾਈ? 2006 ਦਸੰਬਰ 18 ਦਾ ਜੀ, ਜਾਨੀ ਪਹਿਲੇ 15 ਨੂੰ ਉਹਨਾਂ ਨੂੰ ਕਾਗਜ਼ ਮਿਲੇ ਤੇ 18 ਨੂੰ ਉਹਨਾਂ ਨੇ ਮੈਨੂੰ ਦੱਸਿਆ ਅਪਰੂਵਲ ਡੇਟ ਵੀ ਤੁਹਾਡਾ ਅਪਰੂਵ ਹੋ ਗਿਆ ਕੇਸ। ਨਵੰਬਰ 1 2006 ਦਾ ਚੱਲਣ ਦਿਆ ਭਾਜੀ, ਥੋੜਾ ਹੀ ਵਕਤ ਆ। ਤੇ ਜਿਹੜੇ ਕਾਗਜ਼ ਪੱਤਰ ਮੰਗਦੇ ਜੀ ਪਹਿਲਾਂ ਉਹ ਕਿੰਨਾ ਚਿਰ ਪਹਿਲਾਂ ਭਰਨੇ ਪੈਂਦੇ ਜੀ ਉਹਨਾਂ ਨੂੰ? ਉਹ ਜਦੋਂ ਤੁਹਾਨੂੰ ਆਂਦੀ ਈਮੇਲ ਕਰ ਦਿਓ। ਤੁਹਾਨੂੰ ਆ ਗਈ ਈਮੇਲ ਉਹਨਾਂ ਦੀ ਕਿ ਨਹੀਂ ਅਜੇ? ਨਹੀਂ ਅਜੇ ਤਾਂ ਆਈ ਨਹੀਂ ਜੀ। ਅਜੇ ਤਾਂ ਮੈਂ ਦੇਖਿਆ ਸੀ 15 ਚੱਲ ਰਹੀ ਆ, 15 ਦਸੰਬਰ ਚੱਲ ਰਹੀ ਹੈ ਨਾ, ਮੈਂ ਤਾਂ ਹੀ ਪੁੱਛ ਰਿਹਾ ਸੀ। ਅੱਛਾ, ਸੋ ਮੈਨੂੰ ਤੁਹਾਡਾ ਸਵਾਲ ਨਹੀਂ ਸਮਝ ਆਇਆ, ਪਰ ਜਿਹੜਾ ਵੀਜ਼ਾ ਕਰੰਟ ਹੈਗਾ ਉਹ ਹੈਗਾ ਨਵੰਬਰ 1 2006 ਵਾਲਿਆਂ ਲਈ। ਤੁਹਾਨੂੰ ਈਮੇਲ ਆਉਣ ਵਾਲੀ ਹੋਣੀ ਹੈ, ਤਾਂ ਜਦੋਂ ਆਊਗੀ ਉਦੋਂ ਹੀ ਭਰ ਸਕਦੇ ਹੋ, ਉਸ ਤੋਂ ਪਹਿਲਾਂ ਤਾਂ ਨਹੀਂ ਭਰ ਸਕਦੇ ਤੁਸੀਂ। ਅੱਛਾ ਜੀ। ਤੇ ਦੂਸਰਾ ਮੇਰਾ ਕੁਐਸਚਨ ਇਹ ਸੀਗਾ ਜੀ, ਮੈਂ ਆਪਦਾ ਟੈਕਸ ਅੱਡ ਭਰਦਾ ਤੇ ਮੇਰੀ ਵਾਈਫ ਅੱਡ ਭਰਦੀ ਆ, ਮੈਂ ਆਪਦੇ ਪੇਪਰ ਇਕੱਲਾ ਹੀ ਲਾਵਾਂ ਕਿ ਮੇਰੀ ਵਾਈਫ ਦੇ ਵੀ ਨਾਲ ਜ਼ਰੂਰੀ ਆ ਮੈਨੂੰ ਲਾਉਣੇ? ਮਤਲਬ ਇਹ ਡਿਪੈਂਡ ਕਰਦਾ ਕਿ ਤੁਸੀਂ ਇੱਕ ਦੂਜੇ ਨੂੰ ਹਾਊਸ ਹੋਲਡ ਦੇ ਉੱਤੇ ਡਿਪੈਂਡੈਂਟ ਕਲੇਮ ਕੀਤਾ ਕਿ ਨਹੀਂ ਕੀਤਾ ਹੈਗਾ। ਤੇ ਜੇ ਨਹੀਂ ਇਦਾਂ ਦਾ ਕੁਝ ਹੈਗਾ, ਤੁਸੀਂ ਸਿੰਗਲ ਜੇ ਆਪਣੇ ਸੈਟੀਸਫਾਈ ਕਰਦੇ ਆ ਰਿਕੁਆਇਰਮੈਂਟ, ਤੁਸੀਂ ਆਪਣਾ ਜਿਹੜਾ 864 ਇਕੱਲੇ ਵੀ ਫਾਈਲ ਕਰ ਸਕਦੇ। ਅੱਛਾ, ਮੈਂ ਇਕੱਲਾ ਕਰ ਸਕਦਾ ਜੀ ਫਾਈਲ ਆਪਦਾ ਟੈਕਸ ਦਾ, ਕੋਈ ਇਸ ਤਰ੍ਹਾਂ ਚੱਕਰ ਨਹੀਂਗਾ। ਠੀਕ ਹੈ, ਹਾਂਜੀ ਮਿਹਰਬਾਨੀ ਜੀ, ਬਹੁਤ ਬਹੁਤ ਥੈਂਕ ਯੂ ਜੀ। ਲਵਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਗ੍ਰੀਨ ਕਾਰਡ ਅਪਲਾਈ ਕੀਤਾ 2023 ਦੀ ਭਾਜੀ, ਚੱਲ ਪਿਆ ਭਾਜੀ, ਕਿੰਨਾ ਟਾਈਮ ਲੱਗਦਾ ਪਿਆ ਆਉਣ ਨੂੰ? ਗ੍ਰੀਨ ਕਾਰਡ ਅਪਲਾਈ ਕੀਤਾ ਅਸਾਈਲਮ ਅਪਰੂਵ ਤੋਂ ਬਾਅਦ 2 ਤੋਂ 4 ਸਾਲ। ਤੇ ਭਾਜੀ ਮੈਂ ਜਦੋਂ ਟਰੈਵਲ ਡਾਕੂਮੈਂਟ ਆ ਗਿਆ ਸੀ, ਮੈਂ ਆਪਣੇ ਥਾਈਲੈਂਡ ਟਰੈਵਲ ਕਰ ਸਕਦਾ ਤੇ ਕੋਈ ਆਉਣ ਜਾਣ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਪਈ? ਨਹੀਂ, ਕੋਈ ਪ੍ਰੋਬਲਮ ਨਹੀਂ। ਓਕੇ ਠੀਕ ਹੈ, ਥੈਂਕ ਯੂ ਸਰ, ਥੈਂਕ ਯੂ ਭਾਜੀ। ਮਨਪ੍ਰੀਤ। ਹੈਲੋ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਜੇ ਮੰਨ ਲਓ ਕਿ ਆਪਣਾ ਅਸਾਈਲਮ ਦਾ ਕੇਸ ਡਿਨਾਈ ਹੋ ਜੇ ਤੇ ਉਸ ਤੋਂ ਬਾਅਦ ਆਪਣਾ I-360 ਨਾਲ ਹੀ ਅਪਲਾਈ ਕੀਤੀ ਹੋਵੇ, ਅਪਰੂਵ ਹੋ ਜੇ ਤੇ ਐਡਮਿਨਿਸਟ੍ਰੇਸ਼ਨ ਕਲੋਜ਼ਨ ਜਾਂ ਟਰਮੀਨੇਟ ਹੋ ਜਾਂਦਾ ਕੇਸ ਉਹ ਕੋਰਟ ਦੇ ਵਿੱਚ? ਨਹੀਂ, ਅਪਲਾਈ ਕੀਤੀ ਨਾ ਤਾਂ ਨਹੀਂ ਟਰਮੀਨੇਟ ਹੋਣਾ। ਕਿਹੜੀ ਵਾਹ ਵਾਲੀ I-130 ਹੈ ਕਿ ਗਾਰਡੀਅਨ ਵਾਲੀ I-130? ਗਾਰਡੀਅਨ ਨੂੰ ਨਹੀਂ, ਐਡਮਿਨ ਕਲੋਜ਼ ਤਾਂ ਨਹੀਂ ਹੋਣਾ। ਕੇਸ ਆਲਰੇਡੀ ਰਿਮੂਵ ਹੋ ਗਿਆ। BIA ਦੇ ਵਿੱਚ ਜਿਹੜਾ ਸੀਗਾ ਬਾਈਡਨ ਸਰਕਾਰ ਦੇ ਟਾਈਮ ਤੇ ਆਪਾਂ ਜ਼ਰੂਰ ਕਰਾਇਆ ਕਿ ਇਹਨੂੰ ਆਪਾਂ
ਅਪੀਲ ਲੜਨੀ ਨਹੀਂ ਚਾਹੁੰਦੇ, ਇਹਨੂੰ ਥੱਲੇ ਭੇਜਿਆ ਜਾਵੇ। ਅੱਜ ਦੀ ਡੇਟ 'ਚ ਮੈਨੂੰ ਨਹੀਂ ਲੱਗਦਾ ਕਿ BI ਵਾਲੇ ਲੈਵਲ ਤੇ ਉਹਨਾਂ ਨੇ ਐਗਰੀ ਕਰਨਾ ਹੈਗਾ। ਤੇ ਉਹ ਫਾਈਟ ਕਰਨਾ ਹੀ ਪਏਗਾ ਜਾਂ ਉਹਦਾ ਕੋਈ ਹੋਰ ਹੱਲ ਹੈਗਾ? ਨਾਲੇ ਤੁਹਾਡਾ ਅਪਰੂਵ ਹੀ ਨਹੀਂ ਹੋਇਆ ਜੇ, ਕੋਈ ਉਹਦਾ ਪੁਆਇੰਟ ਹੀ ਨਹੀਂ ਬਣਦਾ। ਪਹਿਲਾਂ ਅਪਰੂਵ ਹੋਊਗਾ ਫਿਰ ਅੱਗੇ ਦੀ ਗੱਲ ਆਣਾ। ਪੈਂਡਿੰਗ ਵਾਲੇ ਨੂੰ ਤਾਂ ਉਹ ਪੁੱਛਦੇ ਨਹੀਂ। ਠੀਕ ਹੈ ਸਰ ਜੀ ਮਿਹਰਬਾਨੀ ਜੀ ਜੀ। ਅਗਲੇ ਜਿਹੜੇ ਕਾਲਰ ਨੇ ਨੰਬਰ ਇੱਕ ਹੀ ਆ ਜੀ, ਜੇ ਕਿਸੇ ਨੇ ਕੰਟੈਕਟ ਕਰਨਾ, ਜਿਹੜੇ ਕਈ ਕਮੈਂਟ ਕਰਕੇ ਪੁੱਛ ਰਹੇ ਨੇ 408 272 5200 4082725200। ਜਦੋਂ ਸਾਰੀਆਂ ਲਾਈਨ ਬਿਜ਼ੀ ਹੋ ਜਾਂਦੀਆਂ ਜੀ ਫਿਰ ਉਦੋਂ ਤੁਹਾਨੂੰ ਐਰਰ ਸੁਣਦਾ ਹੋਣਾ ਆ, ਪਰ ਇਹ ਆ ਵੀ ਉਸੇ ਨੰਬਰ ਦੇ ਉੱਤੇ ਟਰਾਈ ਕਰੀ ਜਾਓ। ਵਕੀਲ ਸਾਹਿਬ ਦੇ ਨਾਲ ਗੱਲ ਕਰਨ ਦੇ ਲਈ ਨੰਬਰ ਇਹੀ ਹੈ ਜੀ 408 272 5200। ਜੇ ਇਹਨਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰਨਾ ਆ, ਇਹਨਾਂ ਦੇ ਆਫਿਸ ਦਾ ਫੋਨ ਨੰਬਰ 415 909 0503 4159090503। ਆਪਣੇ ਅਗਲੇ ਕਾਲਰ ਜੀ ਇੱਕ ਸੌਰੀ ਇੱਕ ਮਿੰਟ ਬਸ। ਕੋਈ ਨਹੀਂ। ਇੱਕ ਜੇ ਤੁਹਾਨੂੰ ਚਾਂਸ ਮਿਲਿਆ ਕਿਸੇ ਨੂੰ ਵੀ ਜਿਹਨਾਂ ਦੇ ਸਪੈਸ਼ਲੀ ਜਿੱਦਾਂ ਹੁਣ ਕੇਸ ਕੂਸ ਪਾਸ ਹੋਇਆ, ਜਿੱਦਾਂ ਬਾਈ ਜੀ ਵੀ ਦੱਸਦੇ ਸੀਗੇ ਅਡੋਪਸ਼ਨ ਵਾਲਾ ਹੋਇਆ ਸੀਗਾ, ਮੈਨੂੰ ਕਈ ਵਾਰੀ ਉਹ ਕਲਾਇੰਟ ਨਾਲ ਨਾ ਬਾਅਦ ਚ ਟਾਈਮ ਜਾਂ ਨਹੀਂ ਲੱਗਦਾ ਯਾਰ, ਰਿਮੋਟ ਹੁੰਦੇ ਆ, ਬੰਦਾ ਚਲੋ ਵਿਅਸਤ ਹੁੰਦਾ। ਤੁਸੀਂ ਪਲੀਜ਼ ਆਪਣਾ ਜਿਹੜਾ ਐਕਸਪੀਰੀਅੰਸ ਸੀਗਾ ਗੂਗਲ ਤੇ ਜਾ ਕੇ ਸਾਡੇ ਪੇਜ ਤੇ ਜਿਹੜਾ ਸੀਗਾ ਅਡੋਪਸ਼ਨ ਵਾਲਾ, ਜਿਹਨਾਂ ਦੇ ਵੀ ਕੁਛ ਵੀ ਪਾਸ ਹੋਇਆ ਆਪਣੇ ਥਰੂ ਆਫਿਸ ਤੋਂ, ਪਲੀਜ਼ ਆਪਣਾ ਜਿਹੜਾ ਸੀਗਾ ਐਕਸਪੀਰੀਅੰਸ ਸ਼ੇਅਰ ਸੁਣਦੇ ਵੀ ਹੈ। ਜੇ ਆਪਣਾ ਵਧੀਆ ਲੱਗਦਾ ਪ੍ਰੋਗਰਾਮ ਤੁਹਾਨੂੰ ਤੇ ਪਲੀਜ਼ ਗੂਗਲ ਤੇ ਜਾ ਕੇ ਰੇਟਿੰਗ ਪਾਓ। ਪਿਛਲੀ ਵਾਰੀ ਜਦੋਂ ਕਿਹਾ ਸੀਗਾ ਸਿਰਫ ਇੱਕ ਬੰਦੇ ਨੇ ਪਾਈ। ਸੋ ਪਾਣ ਜਿਹੜੇ ਉਹ ਸੁਣਦੇ ਹੁਣ ਤੁਸੀਂ ਕਈ ਜਾਣੇ ਆ, ਬਸ ਇਹ ਹੈ ਕਿ ਮਾੜੀ ਜਿਹੀ ਖੇਚਲ ਕਰੋ ਉਹਨੂੰ ਜਾ ਕੇ ਆਪਣੇ ਆਪ ਨੀ ਚੀਜ਼ਾਂ ਦਾ। ਮਤਲਬ ਇਹ ਹੈ ਕਿ ਤੁਹਾਨੂੰ ਰਿਕੁਐਸਟ ਵੀ ਜਦੋਂ ਕੀਤੀ ਸੀ ਸਿਰਫ ਇੱਕ ਜਣੇ ਨੇ ਪਾਈ। ਉਹ ਏਦਾਂ ਹੈਗਾ ਕਿ ਦੁਖੀ ਆਦਮਾਂ 10-15 ਛੱਡ ਜਾਂਦੀਆਂ, ਜਿਹੜਾ ਦੂਜੇ ਸੁਣਨ ਵਾਲੇ ਆ ਉਹ ਇੱਕ ਹੀ ਆ। ਤੇ ਉਹਨੂੰ ਪਲੀਜ਼ ਥੋੜਾ ਜਿਹਾ ਐਫਰਟ ਕਰੋ ਤਾਂ ਕਿ ਆਪਾਂ ਵੀ ਫਿਰ ਜਿਹੜਾ ਸੀਗਾ ਇਹ ਸ਼ੋਅ ਤੁਹਾਡੇ ਨਾਲ ਏਦਾਂ ਹੀ ਜਿਹੜਾ ਸੀਗਾ ਸਰਗਰਮੀ ਨਾਲ ਜਿਹੜੇ, ਕਿਉਂਕਿ ਹੁਣ ਪਤਾ ਕੀ ਆ ਗੱਲ, ਕਈ ਵਾਰੀ ਨਾ ਸੁਣ ਕੇ ਦੁਖੀ ਹੋ ਜਾਂਦੇ ਕਈ ਬੰਦੇ ਕਿ ਯਾਰ ਇਹ ਏਦਾਂ ਦੀ ਗੱਲ ਕਰਦੇ, ਉਦਾਂ ਦੀ ਗੱਲ ਕਰਦੇ, ਉਹ ਬੁਰਾ ਮਨਾ ਜਾਂਦੇ ਕਿ ਯਾਰ ਇਹ ਆਪਣਾ ਨੈਗੇਟਿਵ ਖਬਰ ਆ, ਏਦਾਂ ਵਾ ਉਦਾਂ। ਪਰ ਇਹ ਹੈ ਕਿ ਤੁਹਾਡੇ ਲਈ ਟਾਈਮ ਕੱਢ ਕੇ ਆਈਦਾ, ਤੁਸੀਂ ਥੋੜਾ ਜਿਹਾ ਇੰਨਾ ਜਿਹੜਾ ਟਾਈਮ ਕੱਢੋ ਤੇ ਗੂਗਲ ਤੇ ਜਾ ਕੇ ਤਾਰੇ ਸਾਰੇ ਜਿਹੜੇ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਛੱਡੋ ਪਲੀਜ਼। ਹਾਂਜੀ ਸਰਬਜੀਤ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਉਹ ਮਤਲਬ ਮੇਰੇ ਨਾਲ ਤਿੰਨੋਂ ਬੱਚੇ ਇੱਥੇ ਬੋਰਨ ਹੋਏ ਨੇ ਤੇ ਅਸੀਂ 2022 ਦੇ ਵਿੱਚ ਆਏ ਸੀ ਹਸਬੈਂਡ ਐਂਡ ਵਾਈਫ B1 B2 ਤੇ ਉਸ ਤੋਂ ਬਾਅਦ ਅਸੀਂ ਅਸਾਈਲਮ ਲਾਤਾ ਜੀ 6 ਮਹੀਨੇ ਦੇ ਵਿੱਚ। ਤੇ ਭਾਜੀ ਵਾਪਸੀ ਜਾਣਾ ਚਾਹੁੰਦੇ ਆ, ਮਤਲਬ ਆਪਾਂ ਕੇਸ ਪਰਸਿਊ ਨਹੀਂ ਕਰਨਾ। ਤੇ ਭਾਜੀ ਸਾਡੇ ਬੱਚਿਆਂ ਦਾ ਫਿਊਚਰ ਕੀ ਹੋਏਗਾ? ਮਤਲਬ ਅੱਜ ਜਿੱਦਾਂ ਉਹ ਸਿਟੀਜ਼ਨ ਨੇ ਤੇ ਉਹਨਾਂ ਦਾ ਪਾਸਪੋਰਟ ਰੀਨਿਊ ਕਰਵਾਉਣਾ ਪੈਣਾ ਬਾਰ-ਬਾਰ, ਤੇ ਅਸੀਂ ਫਿਰ ਬਾਅਦ ਤੇ ਉਹਨਾਂ ਦੇ ਬੇਸ ਤੇ ਵਾਪਸੀ ਆ ਸਕਦੇ ਆ? ਬਸ ਆਹੀ ਕੁਐਸਚਨ ਸੀ ਭਾਜੀ। ਹਾਂਜੀ ਕਰ ਸਕਦੇ। ਪਹਿਲਾਂ ਤਾਂ ਭਾਜੀ ਵਧਾਈਆਂ ਤੁਹਾਨੂੰ, ਹੈ 22 ਚ ਆਏ ਤੇ 3 ਜਵਾਕ ਹੋ ਗਏ ਤੇ ਵਧਾਈਆਂ ਪਹਿਲਾਂ ਤਾਂ। ਅਮਰੀਕਨ ਡ੍ਰੀਮ ਦੋ ਟ੍ਵਿਨਸ ਚੱਕਦੇ ਫੱਟੇ ਡਾਕਟਰ ਹੋਈ ਹੈ ਭਾਈ। ਥੈਂਕ ਯੂ ਭਾਈ। ਠੀਕ ਹੈ ਹਾਂਜੀ ਭਾਜੀ। ਆਪਣਾ ਨਾ ਦੇਖੋ ਉਹਨਾਂ ਨੇ ਆਪਣੀ ਜਿਹੜੀ ਸੀਗੀ ਉਹਨੂੰ ਵਿਡਰਾ ਪ੍ਰੋਪਰਲੀ ਕਰ ਲਿਓ। ਆਈ ਹੋਪ ਤੁਸੀਂ ਵਕੀਲ ਦੇ ਥਰੂ ਕੀਤਾ ਹੋਣਾ ਇਹਨੂੰ। ਜਦੋਂ ਜਾਓਗੇ ਨਾ ਉਹਨੂੰ ਪ੍ਰੋਪਰਲੀ ਵਿਡਰਾ ਕਰਕੇ ਜਾਓ। ਉਸ ਟਾਈਮ ਸੌਰੀ ਹਾਂਜੀ ਭਾਜੀ, ਸੌਰੀ ਫॉर दैट। ਹਾਂਜੀ ਭਾਜੀ ਮਤਲਬ ਉਹਦਾ ਏਦਾਂ ਹੈਗਾ ਕਿ ਪ੍ਰੋਪਰ ਵਿਡਰਾਲ ਹੋਣਾ ਚਾਹੀਦਾ, ਕਿਉਂਕਿ ਕੱਲ ਨੂੰ ਇਹ ਵੀ ਕੰਸਰਨ ਜਿਹੜਾ ਹੁੰਦਾ ਕਿ ਜਿੱਦਾਂ ਐਂਕਰ ਬੇਬੀ ਇਹ ਕਹਿੰਦੇ ਆ, ਤੇ ਕੱਲ ਨੂੰ ਇਹ ਵੀ ਕੰਸਰਨ ਹੁੰਦਾ ਕਿ ਕਿਤੇ ਸਿਰਫ ਮਕਸਦ ਇਹੀ ਤਾਂ ਨਹੀਂ ਸੀਗਾ ਕਿ ਵਾਕਈ ਬੰਦੇ ਨੂੰ ਪ੍ਰੋਬਲਮ ਸੀਗੀ, ਨਹੀਂ ਸੀਗੀ, ਕਿੱਦਾਂ ਸੀਗਾ। ਸੋ ਵਿਡਰਾਲ ਜਿਹੜਾ ਉਹ ਤੁਹਾਡਾ ਪ੍ਰੋਪਰ ਹੋਣਾ ਚਾਹੀਦਾ। ਬਾਕੀ ਜਿਹੜੇ ਤੁਹਾਡੇ ਜਵਾਕ ਆ ਉਹ ਜਦੋਂ 21 ਸਾਲ ਦੇ ਹੁੰਦੇ ਆ ਤੁਹਾਡਾ ਉਹ ਕਰ ਸਕਦੇ ਆ। ਠੀਕ ਹੈ ਭਾਜੀ। ਤੇ ਪਾਸਪੋਰਟ ਭਾਜੀ ਫਿਰ ਰੀਨਿਊ ਇਹਨਾਂ ਦਾ ਆਟੋਮੈਟਿਕ ਉੱਥੇ ਇੰਡੀਆ ਬੈਠੇ ਹੋ ਜਾਏਗਾ ਜਾਂ ਮਤਲਬ ਉਹਦਾ ਕੀ ਪ੍ਰੋਸੀਜਰ ਹੁੰਦਾ ਭਾਜੀ? ਤੁਸੀਂ ਇਹਨਾਂ ਨੂੰ ਕੀ ਮਤਲਬ ਆਪਣਾ ਡੂਅਲ ਸਿਟੀਜ਼ਨਸ਼ਿਪ ਲੈ ਕੇ ਦੇ ਰਹੇ? ਨਹੀਂ ਭਾਜੀ, ਮਤਲਬ ਅਮਰੀਕਨ ਸਿਟੀਜ਼ਨਸ਼ਿਪ ਹੀ ਰੱਖਣੀ ਭਾਜੀ ਉਹਦੀ। ਹਾਂ ਉਹਦੇ ਨਾਲ ਰੂਲ ਚੈੱਕ ਕਰ ਲਿਓ, ਕਿਉਂਕਿ ਇਹਨਾਂ ਨੇ ਬਿਆਨ ਕਿਉਂ ਦਿੱਤਾ ਕਿ ਡੂਅਲ ਇਹਨਾਂ ਨੇ ਕਰਨੇ ਨਹੀਂ, ਇਸੇ ਕਰਕੇ। ਤੇ ਮਤਲਬ ਇੱਕੋ ਤੁਸੀਂ ਰੱਖ ਸਕਦੇ ਆ। ਸੋ ਉਹ ਚੀਜ਼ ਵੀ ਤੁਹਾਨੂੰ ਦੇਖਣੀ ਪੈਣੀ ਹੈ। ਮਤਲਬ ਜੇ ਕੋਈ ਇਹਨਾਂ ਨੇ ਇਦਾਂ ਦਾ ਅੜਿੱਕਾ ਲਾਤਾ ਵਿੱਚ ਕਿ ਨਹੀਂ ਇਹ ਡੂਅਲ ਸਿਟੀਜ਼ਨਸ਼ਿਪ ਨਹੀਂ ਰੱਖ ਸਕਦੇ, ਫਿਰ ਇਹ ਹੈ ਕਿ ਸਵਾਲ ਇਹ ਆ ਜਾਂਦਾ ਕਿ ਉਹ ਇੰਡੀਆ ਰਹੂਗੇ ਕਿੱਦਾਂ, ਕਿਹੜੇ ਬੇਸ ਤੇ ਰਹੂਗੇ? ਕਿਉਂਕਿ ਵੀਜ਼ੇ ਵੂਜ਼ੇ ਤਾਂ ਤੁਹਾਨੂੰ ਪਤਾ ਟੈਂਪਰੇਰੀ ਹੁੰਦੇ ਆ। ਸੋ ਉਹ ਵਾਲਾ ਵੀ ਤੁਹਾਡਾ ਚੱਕਰ ਜਿਹੜਾ ਪੈ ਸਕਦਾ। ਸੋ ਤੁਹਾਨੂੰ ਨਿਊਜ਼ ਜਿਹੜੀ ਵਾਚ ਕਰਨੀ ਪੈਣੀ ਹੈ। ਉਧਰ ਵਾਲਿਆਂ ਨੂੰ ਵੀ ਸੁਣ ਲਿਓ ਉਹ ਕੀ ਕਹਿੰਦੇ ਵੀ ਇਦਾਂ ਕਰਨ ਦੇਣਗੇ ਕਿ ਨਹੀਂ ਕਰਨ ਦੇਣਗੇ, ਵੀਜ਼ੇ ਉਹਨਾਂ ਦੇ ਐਕਸਟੈਂਡ ਹੁੰਦੇ ਰਹਿਣਗੇ ਜਾਂ ਨਹੀਂ ਹੋਣਗੇ, ਉਹ ਵੀ ਪਤਾ ਕਰ ਲਿਓ। ਮਤਲਬ ਤੁਹਾਡਾ ਸਿਟੀਜ਼ਨਸ਼ਿਪ ਜੀ ਬਾਕੀ ਹਾਂਜੀ ਬੋਲੋ ਜੀ, ਬੋਲੋ। ਹਾਂਜੀ ਬੋਲੋ ਸਰਬਜੀਤ। ਹਾਂਜੀ ਭਾਈ ਬਾਕੀ ਤੁਹਾਡਾ ਸ਼ੋਅ ਭਾਈ ਬਹੁਤ ਵਧੀਆ ਹੁੰਦਾ। ਅਸੀਂ ਤੇ ਬਾਅਦ ਬੜਾ ਲੇਟ ਹੀ ਸ਼ੁਰੂ ਕੀਤਾ ਦੇਖਣਾ, ਤੇ ਭਾਈ ਬਹੁਤ ਵਧੀਆ ਸ਼ੋਅ ਤੁਸੀਂ ਕੰਡਕਟ ਕਰਦੇ ਹੋ। ਤੇ ਬਾਕੀ ਭਾਜੀ ਵਿਊਅਰਸ ਨੂੰ ਵੀ ਇੱਕ ਗੱਲ ਕਹਿਣੀ ਕਿ ਥੋੜੀ ਗੱਲ ਹੈ ਜਿਹੜੀ ਸ਼ਾਰਟ ਰੱਖਿਆ ਕਰੋ। ਉਹ ਲਾਸਟ 2 ਵੀਕ ਪਹਿਲੇ ਭਾਜੀ ਇੱਕ ਭਾਜੀ ਨੂੰ ਕਹਿੰਦੇ ਪਏ ਸੀ ਭਾਜੀ ਤਰਕਿਆਣਾ ਸਾਹਿਬ ਨੂੰ ਸਤਿ ਸ੍ਰੀ ਅਕਾਲ ਪਹੁੰਚੀ ਨਹੀਂ, ਤੇ ਉਹਨਾਂ ਦਾ ਆਕਵਰਡ ਜਿਹਾ ਲੱਗਦਾ ਹੈ ਨਾ ਕਿ ਇੰਨੇ ਵੱਡੇ ਤੁਸੀਂ ਪਲੇਟਫਾਰਮ ਤੇ ਏਦਾਂ ਤੁਸੀਂ ਗੱਲ ਕਰਦੇ ਹੋ। ਤੇ ਬਸ ਇਹੀ ਗੱਲ ਕਹਿਣੀ ਸੀ ਭਾਜੀ। ਥੈਂਕ ਯੂ ਜੀ, ਮਿਹਰਬਾਨੀ। ਤੇ ਬਾਕੀ ਭਾਜੀ ਸ਼ੋਅ ਬੜਾ ਵਧੀਆ ਹੁੰਦਾ ਭਾਈ। ਥੈਂਕ ਯੂ ਜੀ, ਧੰਨਵਾਦ ਸਾਰਿਆਂ ਨੂੰ। ਪਹਿਲਾਂ ਜੀ ਐਡਵਾਂਸ ਹੀ ਸਤਿ ਸ਼੍ਰੀ ਅਕਾਲ ਆ, ਠੀਕ ਆ। ਤੇ ਮੈਨੂੰ ਭਰਾਵਾ ਇਹ ਵਾਲੇ ਐਵੇਂ ਫਾਲਤੂ ਜਿਹੇ ਮਸਲਿਆਂ 'ਚ ਨਾ ਘਸੀਟਿਆ ਕਰੋ, ਠੀਕ ਹੈ? ਤੁਹਾਡੀ ਸਾਰੀ ਕਮਿਊਨਿਟੀ ਦੀ ਹੈਲਪ ਕਰਨੀ ਆ।
ਆਪਾਂ ਇਹ ਜਿਹੜਾ ਸੀਗਾ ਠੀਕ ਆ, ਇਹ ਚੀਜ਼ਾਂ ਤੋਂ ਇਹ ਜਿਹੜੀ ਤੁਸੀਂ ਕਹਿ ਲਓ ਇੱਧਰਲੇ ਪਾਸੋਂ ਇਮਿਊਨ ਆ, ਤੇ ਸਾਰਿਆਂ ਨੂੰ ਪਹਿਲਾਂ ਹੀ ਸਤਿ ਸ੍ਰੀ ਅਕਾਲ ਬੁਲਾਈ ਹੋਈ ਆ, ਤੇ ਸਾਰਿਆਂ ਦਾ ਆਪਾਂ ਸਤਿਕਾਰ ਆ। ਮਾਈਂਡ ਨਹੀਂ ਕਰਨਾ ਕਿਸੇ ਨੇ। ਹਾਂਜੀ ਹਾਂਜੀ, ਤੁਸੀਂ ਸਾਡੇ ਪੰਜਾਬੀ ਵੀਰ ਆ, ਜਿੱਦਾਂ ਬਾਕੀ ਰਾਜਕਰਨ ਜੀ ਨੇ ਕਿਹਾ ਹੀ ਆ, ਠੀਕ ਆ ਕਿ ਨਹੀਂ, ਪੰਜਾਬੀ ਆਪਾਂ ਜੀ ਪ੍ਰਾਊਡ ਆ ਜੀ, ਪੂਰੇ ਪੰਜਾਬੀ ਤੁਹਾਡੇ ਨਾਲ ਹੀ ਆ, ਠੀਕ ਆ, ਪੰਜਾਬੀ ਸਾਡਾ ਸ਼ੋਅ ਆ, ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੀ ਇਹ ਹੈਗੀ ਆ, ਟਾਈਮ ਦੇ ਇੰਟਰਸਟ 'ਚ ਹੀ ਕਰੀਦਾ ਹੁੰਦਾ ਆਪਾਂ ਵੀ ਇਹ। ਹਾਂਜੀ ਗਗਨਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਕੀ ਸਭ ਤੋਂ ਪਹਿਲਾਂ ਬਹੁਤ ਤੁਹਾਡਾ ਥੈਂਕ ਯੂ ਟਾਈਮ ਦੇਣ ਲਈ। ਮੇਰਾ ਸਵਾਲ ਥੋੜਾ ਜਿਹਾ ਲੰਮਾ ਹੈ, ਪਲੀਜ਼ ਮੈਨੂੰ 1 ਮਿੰਟ ਦੇ ਵਿੱਚ। ਹਾਂਜੀ, ਮੈਂ 2015 ਵਿੱਚ ਜਿੱਦਾਂ ਆਪਾਂ ਬਾਰਡਰ ਟੱਪ ਕੇ ਆਏ ਦਾ ਇੱਦਾਂ ਮੈਂ ਆਇਆ ਸੀ। ਉਸ ਤੋਂ ਬਾਅਦ 1 ਸਾਲ ਦੇ ਵਿੱਚ ਅਸਾਈਲਮ ਲਾਤਾ ਸੀਗਾ, ਬਟ ਉਹ ਮੇਰਾ ਕੇਸ ਉਹਨਾਂ ਰਿਮੂਵਲ ਪ੍ਰੋਸੀਡਿੰਗ ਵਿੱਚ ਪਾਤਾ ਸੀਗਾ। ਤੇ 6 ਮਹੀਨੇ ਤੋਂ ਬਾਅਦ ਲਾਇਆ, ਪਰ 1 ਸਾਲ ਦੇ ਵਿੱਚ ਲਾਇਆ, ਰਾਈਟ? ਹਾਂਜੀ। ਅੱਛਾ ਜੀ। ਤੇ ਉਸ ਤੋਂ ਬਾਅਦ 2019 ਵਿੱਚ ਮੇਰੀ ਫਾਈਨਲ ਹੀਅਰਿੰਗ ਸੀਗੀ ਕੈਲੀਫੋਰਨੀਆ, ਪਹਿਲਾਂ ਮੈਂ ਰਹਿੰਦਾ ਸੀ। ਫਿਰ ਉਹਨਾਂ ਨੇ, ਕਿਉਂਕਿ ਮੈਨੂੰ ਪਤਾ ਨਹੀਂ ਸੀ, ਮੈਂ ਇੰਡੀਆ ਦਾ ਮੂਵ ਹੋ ਗਿਆ, ਉਹਨਾਂ ਨੇ ਮੇਰਾ ਕੇਸ ਜਿੱਦਾਂ ਚੇਂਜ ਕਰਤਾ, ਆਪਣਾ ਸ਼ਿਕਾਗੋ ਆ ਗਿਆ। ਫਿਰ ਉੱਥੇ ਕੋਈ ਤਰੀਕ ਨਹੀਂ ਪਈ। ਉਸ ਤੋਂ ਬਾਅਦ ਮੈਂ 2021 ਵਿੱਚ ਮੈਂ US ਸਿਟੀਜ਼ਨ, ਮੇਰੀ ਵਾਈਫ US ਸਿਟੀਜ਼ਨ, ਮੈਂ ਵਿਆਹ ਕਰਾ ਲਿਆ। ਤੇ ਮੈਂ ਕਿਉਂਕਿ ਤਰੀਕ ਨਹੀਂ ਸੀ ਪੈਂਦੀ, ਫਿਰ ਮੈਂ ਮੈਰਿਜ ਵਾਲਾ ਕੇਸ ਅੱਗੇ ਉਹ ਕੈਰੀ ਫਾਰਵਰਡ ਕੀਤਾ, ਤੇ I-130 ਮੈਂ ਅਪਲਾਈ ਕੀਤੀ, ਉਹ ਮੇਰੀ ਅਪਰੂਵ ਹੋ ਗਈ। ਬਟ ਉਸ ਤੋਂ ਬਾਅਦ ਕਿਉਂਕਿ ਹੁਣ ਸਾਡੀ ਇੰਡੀਅਨ ਐਪਲੇਸ ਕੋਰਟ ਨਵੀਂ ਖੁੱਲੀ ਆ, ਸੋ ਉੱਥੇ ਤਰੀਕ ਆ ਗਈ ਮੇਰੀ ਅਸਾਈਲਮ ਦੀ ਜਿਹੜੀ ਮਾਸਟਰ ਹੀਅਰਿੰਗ ਸੀਗੀ। ਸੋ ਉਹ ਹੁਣ, ਹਾਂਜੀ, ਉਹ ਮੈਂ I-130 ਤੋਂ ਬਾਅਦ ਆਪਣਾ ਕੇਸ ਜਿਹੜਾ ਵੇ, ਕਿਉਂਕਿ ਰਿਮੂਵਲ ਪ੍ਰੋਸੀਡਿੰਗ ਵਿੱਚ ਚੱਲਦਾ ਸੀ, ਮੈਂ ਆਪਣਾ ਕੇਸ ਐਡਮਿਨ ਕਲੋਜ਼ ਵਾਸਤੇ ਉਹ ਪਟੀਸ਼ਨ ਜਿਹੜਾ ਆਪਾਂ ਲਾਈ ਦੀ ਹੈ ਉਹ ਫਾਈਲ ਕੀਤੀ। ਤਾਂ ਉਹ ਪਟੀਸ਼ਨ ਮੇਰੀ ਉਹਨਾਂ ਨੇ ਉਹ ਮਤਲਬ ਉਹਨਾਂ ਡਿਨਾਈ ਕਰਤੀ, ਪਰ ਮੇਰੀ ਤਰੀਕ ਜਿਹੜੀ ਹੈ ਉਹ ਕੈਂਸਲ ਹੋ ਗਈ। ਜਿੱਦਾਂ ਹੁਣ ਮੇਰੀ ਤਰੀਕ ਨਹੀਂ ਬੋਲਦੀ, ਮਾਸਟਰ ਹੀਅਰਿੰਗ ਜਿਹੜੀ ਪਹਿਲਾਂ ਜਨਵਰੀ ਵਿੱਚ ਸੀ ਉਹ ਹੁਣ ਕੈਂਸਲ ਹੋ ਗਈ। ਤਾਂ ਹੁਣ ਮੈਂ ਰੀ-ਅਪੀਲ ਕਰਨੀ ਹੈ ਆਪਣਾ ਕੇਸ, ਕਿਉਂਕਿ ਜੇ ਹੁਣ ਮੈਂ ਇੰਡੀਆ ਜਾਣਾ, ਤੁਹਾਨੂੰ ਪਤਾ ਹੈ ਉੱਥੇ ਤੁਹਾਨੂੰ ਸ਼ਾਇਦ ਬਾਹਰ ਲੱਗ ਜਾਂਦੀ, ਕਿਉਂਕਿ ਮੇਰਾ ਕੇਸ ਰਿਮੂਵਲ ਪ੍ਰੋਸੀਡਿੰਗ ਵਿੱਚ, ਜਾਂ ਤਾਂ ਮੈਨੂੰ ਇਹਨੂੰ ਟਰਮੀਨੇਟ ਕਰਕੇ ਸੈਲਫ ਡਿਪੋਰਟ ਕਰਕੇ ਜਾਵਾਂ, ਫਿਰ ਗੱਲ ਬਣਦੀ ਹੈ, ਜਾਂ ਇੱਥੋਂ ਹੀ ਹਾਰਡਸ਼ਿਪ ਵੇਵਰ ਅਪਰੂਵ ਹੋ ਜਾਏ ਕਿਸੇ ਤਰੀਕੇ। ਪਰ ਉਹ ਹੁਣ ਹੁੰਦਾ ਨਹੀਂ, ਕਿਉਂਕਿ ਹੁਣ ਅਸਾਈਲਮ ਚੱਲ ਰਿਹਾ ਨਾਲ। ਤਾਂ ਮੈਨੂੰ ਦੱਸੋ ਕਿ ਹੁਣ ਮੈਂ ਬੜਾ ਕਸੂਤਾ ਜਿਹਾ ਫਸਿਆ, ਹੁਣ ਮੈਨੂੰ ਦੱਸੋ ਕੀ ਰਸਤਾ ਆ, ਜੇ ਤੁਹਾਡੇ ਕੋਲ ਕੋਈ ਸਿਮੀਲਰ ਕੇਸ ਸਟੱਡੀ ਹੈਗੀ ਆ ਇਸ ਤਰ੍ਹਾਂ ਦੇ ਕੇਸ ਵਿੱਚ, ਤਾਂ ਇੱਕ ਬੈਸਟ ਆਪਸ਼ਨ ਕੀ ਰਹੂਗਾ ਮੇਰੇ ਲਈ, ਜੋ ਜਿਸ ਤਰ੍ਹਾਂ ਦੇ ਹਾਲਾਤ ਚੱਲਦੇ ਪਏ ਆ। ਹਾਂਜੀ, ਸੋ ਭਾਜੀ ਵੇਵਰ ਤੁਸੀਂ ਨਹੀਂ ਕਰ ਸਕਦੇ ਹੈਗੇ ਜਦ ਤੱਕ ਰਿਮੂਵਲ ਪ੍ਰੋਸੀਡਿੰਗ ਤੁਹਾਡੀ ਹੈਗੀ ਆ। 601A ਨਹੀਂ ਕਰ ਸਕਦੇ ਹੈਗੇ। ਸੋ ਜਿਹੜੇ ਲੋਕਾਂ ਨੇ ਜਦੋਂ ਕੇਸ ਉਹਨਾਂ ਦੇ ਐਕਟਿਵ ਨਹੀਂ ਸੀਗੇ, ਜਿਹਨਾਂ ਨੇ 601A ਫਾਈਲ ਕਰ ਦਿੱਤਾ ਹੁੰਦਾ, ਬਾਅਦ ਚ ਉਹਨਾਂ ਦੇ ਰਿਮੂਵਲ ਪ੍ਰੋਸੀਡਿੰਗ ਸ਼ੁਰੂ ਹੋਈ ਹੁੰਦੀ ਆ, ਉਹਨਾਂ ਦੇ 601A ਅਪਰੂਵ ਹੋ ਜਾਂਦੇ ਨੇ। ਮਤਲਬ ਜਿਹੜਾ ਆਲਰੇਡੀ ਰਿਮੂਵਲ ਪ੍ਰੋਸੀਡਿੰਗ ਚ ਹੈਗਾ, ਉਹ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਹੁੰਦੇ 601A ਜੇ ਕਰਦਾ ਉਹ ਡਿਨਾਈ ਹੋ ਜਾਂਦਾ। ਸੋ ਉਹ ਚੀਜ਼ 'ਚ ਤੁਸੀਂ ਸਟਕ ਹੈਗੇ ਆ ਹੁਣ, ਠੀਕ ਹੈ। ਐਡਮਿਨ ਕਲੋਜ਼ਰ ਤੁਹਾਡਾ ਬੈਸਟ ਰਾਊਟ ਰਹਿਣਾ ਸੀਗਾ। ਤੇ ਹੁਣ ਜੇ ਤੁਸੀਂ ਸੈਲਫ ਡਿਪੋਰਟੇਸ਼ਨ ਲੈ ਕੇ ਵਾਪਸ ਨਹੀਂ ਜਾ ਸਕਦੇ, ਤੁਹਾਨੂੰ ਵੋਲੰਟਰੀ ਡਿਪਾਰਚਰ ਲੈ ਕੇ ਵਾਪਸ ਜਾਣਾ ਪੈਣਾ। ਫਿਰ ਤੁਹਾਡੇ ਤੇ ਜਿਹੜੀ 10 ਸਾਲ ਵਾਲੀ ਰਿਮੂਵਲ ਵਾਲੀ ਬਾਰ ਨਹੀਂ ਲੱਗੂਗੀ, ਅਨਲੌਫੁਲ ਪ੍ਰੈਜ਼ੈਂਸ ਵਾਲੀ ਬਾਰ ਇੱਕ ਜਿਹੜੀ ਹੁੰਦੀ ਹੈ, ਜਿਹਦੇ ਵਿੱਚ ਤੇ ਤੁਹਾਨੂੰ 601A ਕਰਨਾ ਪੈਂਦਾ। ਉਹ ਤੁਸੀਂ ਆਪਣੇ ਵਕੀਲ ਨਾਲ ਸਲਾਹ ਲੈਣੀ ਹੈ ਕਿ ਉਹ ਵਾਲੇ ਕੇਸ ਦੇ ਵਿੱਚ, ਜਿਹਦੇ ਵਿੱਚ ਕਿ 6 ਮਹੀਨੇ ਤੋਂ ਬਾਅਦ ਅਸਾਈਲਮ ਫਾਈਲ ਕੀਤਾ, ਪਰ ਸਾਲ ਦੇ ਵਿੱਚ ਕਰਤਾ ਸੀਗਾ, ਰਿਮੂਵਲ ਪ੍ਰੋਸੀਡਿੰਗਸ ਰਾਈਟ ਵੇ ਜਿਹੜੀਆਂ ਸ਼ੁਰੂ ਹੋ ਗਈਆਂ, ਕਿਉਂਕਿ ਰੈਗੂਲੇਸ਼ਨ ਇਹ ਵੀ ਕਹਿੰਦੀ ਹੈ ਕਿ ਇਹਨਾਂ ਦੀ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਨਹੀਂ ਲੱਗਦੀ ਆ, ਤੇ ਇਹਨਾਂ ਤੇ ਬਾਰ ਜਿਹੜੀ ਐਪਲੀਕੇਬਲ 3 ਈਅਰ ਦੀ ਨਹੀਂ ਹੁੰਦੀ ਹੈ। ਸੋ ਉਹ ਸਟੈਂਡ ਤੁਸੀਂ ਆਪਣੇ ਵਕੀਲ ਨਾਲ ਜਿਹੜਾ ਲੈਣਾ ਕਿ ਮੈਂ ਇਹਨੂੰ ਬੰਦ ਕਰਾ ਕੇ ਹੁਣੇ ਇੰਡੀਆ ਜਾਵਾਂ, ਕਿ ਮੈਂ ਉਰੇ ਜਿਹੜਾ ਤਰੀਕ ਦੀ ਵੇਟ ਕਰਾਂ। ਮੇਰੀ ਅੰਡਰਸਟੈਂਡਿੰਗ ਇਹਦੇ ਵਿੱਚ ਇਹੀ ਹੈਗੀ ਹੈ ਕਿ ਇਹ ਬੰਦੇ ਜਿਹੜੇ ਜਾ ਸਕਦੇ ਆ, ਪਰ ਤੁਸੀਂ ਇਹਦੇ ਵਿੱਚ ਸੈਕੰਡ ਓਪੀਨੀਅਨ ਜਿਹੜਾ ਆਪਣੇ ਵਕੀਲ ਦਾ ਜ਼ਰੂਰ ਲਓ, ਕਿਉਂਕਿ ਉਹ ਤੁਹਾਡਾ ਵਕੀਲ ਆ। ਤੇ ਬਾਕੀ ਇੱਕ ਚੀਜ਼ ਤੁਸੀਂ ਇਹ ਵੀ ਦੇਖਣੀ ਹੁੰਦੀ ਆ ਕਿ ਜਿਹੜੇ ਤੁਹਾਡੇ ਕੋਰਟ ਦੀ ਜਿਹੜੇ ਜੱਜ ਦੀ ਰੇਟਿੰਗ ਕੀ ਆ, ਅਸਾਈਲਮ ਦੀ ਲਾਈਕਲੀਹੁੱਡ ਵਗੈਰਾ ਜਿਹੜਾ ਕੀ ਆ। ਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਉਧਰ ਕੇਸ ਨਹੀਂ ਪਾਸ ਹੋ ਸਕਦਾ, ਜਾਂ ਵੀਕ ਕੇਸ ਆ, ਜਾਂ ਫੋਰਐਵਰ ਵਟਐਵਰ ਜੋ ਵੀ ਰੀਜ਼ਨ ਹੈਗਾ, ਤੇ ਵੋਲੰਟਰੀ ਡਿਪਾਰਚਰ ਲੈ ਕੇ ਜਿਹੜਾ ਜਾਣਾ ਸਹੀ ਰਹੂਗਾ। ਸੋ ਉਹਦੇ ਵਿੱਚ ਤੁਸੀਂ ਕੀ ਕਰੋਗੇ ਕਿ ਤੁਸੀਂ ਜਾ ਕੇ ਆਪਣੀ ਅੰਬੈਸੀ ਦੇ ਵਿੱਚ ਸਟੈਂਪ ਕਰਾਓਗੇ I-130 ਅਪਰੂਵ ਦੇ ਬੇਸਿਸ ਤੇ, ਤੇ ਉਹ ਤੁਹਾਨੂੰ ਕਹੋਗੇ ਤੁਹਾਡੇ ਤੇ ਬਾਰ ਲੱਗਦੀ ਹੈ। ਤੁਸੀਂ ਆਪਣੀ ਇਹੀ ਸਾਰੀ ਆਰਗੂਮੈਂਟ ਵਗੈਰਾ ਦੋਗੇ ਕਿ ਮੇਰੀ ਰਿਮੂਵਲ ਪ੍ਰੋਸੀਡਿੰਗ ਉਹਨੇ ਸ਼ੁਰੂ ਕਰ ਦਿੱਤੀ ਸੀਗੀ, ਮੈਂ ਅਸਾਈਲਮ ਫਾਈਲ ਕਰਤਾ ਸੀਗਾ, ਟਾਈਮ ਫਰੇਮ ਹੈਗੇ ਆ, ਤੇ ਹੋਪਫੁਲੀ ਤੁਹਾਡੇ ਤੇ ਬਾਰ ਨਹੀਂ ਲਗਾਉਣਗੇ। ਤੁਹਾਡੇ ਤੇ ਫਿਰ ਵੀ ਬਾਰ ਜਿਹੜੀ ਲਗਾਉਂਦੇ ਆ ਐਡਮਿਨ ਪ੍ਰੋਸੈਸਿੰਗ ਚ ਪਾਉਂਦੇ ਆ, ਤੇ ਫਿਰ ਤੁਹਾਨੂੰ ਉੱਥੇ ਐਮਬੈਸੀ ਦੇ ਵਿੱਚ ਉਸ ਤੋਂ ਡਿਨਾਇਲ ਤੋਂ ਬਾਅਦ ਤੁਹਾਨੂੰ 601 ਵੇਵਰ ਜਿਹੜਾ ਕਰਨਾ ਪਊਗਾ ਜੀ। ਠੀਕ ਆ। ਪਰ ਬਾਕੀ ਮੋਸਟਲੀ ਗੱਲ ਇਹ ਹੈਗੀ ਆ ਕਿ ਜਿਹੜਾ ਤੁਹਾਡਾ ਵਕੀਲ ਆ ਨਾ, ਉਹਨੂੰ ਕਹਿ ਥੋੜਾ ਜਿਹਾ ਦਲੇਰ ਬਣ। ਹੁਣ ਇਹਦੇ ਵਿੱਚ ਕਹਿ ਤੂੰ ਮੇਰਾ ਕੇਸ ਫੜਿਆ ਸੀਗਾ ਤੇ ਕਹਿ ਮੈਂ ਰੇਡੀਓ ਤੇ ਏਦਾਂ ਸੁਣਿਆ, ਉਹਨੂੰ ਕਹਿ ਹੁਣ ਆਪਣਾ ਨਾ ਟਾਈਮ ਲਾ ਇਹਦੇ ਉੱਤੇ, ਥੋੜਾ ਟਾਈਮ ਖਰਾਬ ਕਰ, ਤੇ ਕਹਿ ਮੈਨੂੰ ਰਿਸਰਚ ਕਰਕੇ ਦੱਸ ਪੂਰੀ ਨਾ ਜਿਹੜੀ ਹੈਗੀ ਹੈ ਕੇਸ ਦੀ, ਕਿਉਂਕਿ ਦੈਟਸ ਵਾਈ ਯੂ ਹਾਇਰਡ ਹਿਮ, ਹੀ ਸ਼ੁਡ ਗਿਵ ਯੂ ਦੀ ਆਨਸਰ। ਜੀ ਠੀਕ ਹੈ ਜੀ।
ਉਹ ਵਕੀਲ ਤੇ ਸੌਰੀ ਭਾਜੀ ਮੇਰਾ ਇੱਕ ਲਾਸਟ ਕੁਐਸਚਨ ਕੋਈ ਸੇਮ ਹੀ ਆ। ਉਸ ਵਕੀਲ ਤੇ ਭਾਜੀ ਪਹਿਲਾਂ ਹੱਥ ਖੜੀ ਕਰੀ ਬੈਠਾ, ਉਹ ਕਹਿੰਦਾ ਤੇ ਤੁਸੀਂ ਅਸਾਈਲਮ ਟਰਮੀਨੇਟ ਕਰ ਦਿਓ, ਤੇ ਜੇ ਮੈਂ ਟਰਮੀਨੇਟ ਕਰਦਾ ਤੇ ਫਿਰ ਮੈਨੂੰ ਤੁਹਾਨੂੰ ਪਤਾ 90 ਦਿਨ ਦਾ ਉਹਨਾਂ ਨੇ ਟਾਈਮ ਦੇਣਾ ਕਿ ਹਾਂ ਵੀ ਕੰਟਰੀ ਆਊਟ ਕਰ ਤੂੰ। ਜੇ ਹੁਣ ਮੈਂ ਇੰਡੀਆ ਜਾਣਾ ਹੈ ਤੇ ਫਿਰ ਉੱਥੇ ਇੰਟਰਵਿਊ ਤੁਹਾਨੂੰ ਪਤਾ 2-2 2.5 ਸਾਲ ਤੇ ਆਉਂਦੀ ਨਹੀਂ ਮੈਸੇਜ। ਨਹੀਂ, ਤੁਹਾਡੀ ਹੁਣ ਤਰੀਕ ਹੈ ਨਹੀਂ, ਤੁਸੀਂ ਹੁਣ ਜਿਹੜੀ ਆਪਣੀ ਐਮਬੈਸੀ ਦੀ ਇੰਟਰਵਿਊ ਪਹਿਲਾਂ ਪੜਾਉਂਗੇ ਨਾ, ਫਿਰ ਤੁਸੀਂ ਜਾਓਗੇ ਨਾ, ਫਿਰ ਟਰਮੀਨੇਟ ਕਰੋਗੇ ਨਾ, ਪਹਿਲਾਂ ਕਿਉਂ ਤੁਸੀਂ ਟਰਮੀਨੇਟ ਕਰੋਗੇ? ਜੀ ਜੀ ਬਿਲਕੁਲ। ਥੈਂਕ ਯੂ ਜੀ ਕਾਲ ਦੇ ਲਈ। ਅਗਲੇ ਕਾਲਰ ਵੱਲ ਵੱਧਦੇ ਹਾਂ, ਕਰਮਜੀਤ ਜੀ। ਇਹਦੇ ਵਿੱਚ ਇੱਕ ਚੀਜ਼ ਦੱਸਦੀ ਹੈ ਕਿ ਬੜੇ ਸਾਰੇ ਵਕੀਲ ਤੇ ਬੜੇ ਸਾਰੇ ਜਿਹੜੇ ਪੈਰਾਲੀਗਲ ਆ, ਸਪੈਸ਼ਲੀ ਜਿਹੜੇ ਪੈਰਾਲੀਗਲ ਆ ਨਾ, ਗਲਤੀ ਪੈਰਾਲੀਗਲ ਵਾਲਿਆਂ ਦੀ ਵੀ ਨਹੀਂ, ਗਲਤੀ ਆਪਣੀ ਕਮਿਊਨਿਟੀ ਵਾਲਿਆਂ ਦੀ ਹੈ, ਕਿਉਂਕਿ ਐਡੇ ਕੰਪਲਿਕੇਟਡ ਰੂਲ ਜਿਹੜੇ ਹੈਗੇ ਆ ਰਿਮੂਵਲ ਨੂੰ ਲੈ ਕੇ, ਜਾਣਾ ਨਹੀਂ ਜਾਣਾ ਕਿੱਦਾਂ ਲੈਣਾ, ਇਹ ਫਾਰਮ ਜਿਹੜੇ ਸਿਰਫ ਭਰਦੇ ਆ, ਠੀਕ ਆ। ਕਈਆਂ ਨੇ ਮਤਲਬ ਚੈਨਲ ਵੀ ਬਣਾਏ ਹੋਏ ਟਿਕਟੌਕ ਤੇ, ਉਹ ਬਿਆਨ ਉਹਨਾਂ ਨੇ ਏਦਾਂ ਦੇ ਨੇ, ਪਤਾ ਨਹੀਂ ਜਿੱਦਾਂ ਕਾਪੀ ਆ ਗਈ ਇਮੀਗ੍ਰੇਸ਼ਨ ਦੀ, ਸਰਕਾਰ ਹੀ ਡਾਇਰੈਕਟਲੀ ਉਹਨਾਂ ਨੂੰ ਆਪ ਪੜ੍ਹਾਉਂਦੀ ਹੈ। ਸੋ ਇਹ ਹੈ ਕਿ ਫਾਰਮ ਜਿਹੜਾ ਫਾਈਲ ਕਰ ਦਿੰਦੇ ਆ, ਕੋਈ ਅੱਗੇ ਪਲੈਨਿੰਗ ਨਹੀਂ, ਅੱਧੇ ਕਿਤੇ ਸਾਡਾ ਸ਼ੋਅ ਸੁਣ ਕੇ ਜਿਹੜਾ ਕੰਮ ਜਿਹਾ ਚਲਾਈ ਜਾਂਦੇ ਕਿ ਇੱਧਰ ਨੂੰ ਕਰਨਾ ਉੱਧਰ ਨੂੰ ਕਰਨਾ। ਸੋ ਇਹ ਚੀਜ਼ ਹੈਗੀ ਕਿ ਤੁਸੀਂ ਜਾ ਕੇ ਨਾ ਜਿਹੜਾ ਦੇ ਵਿੱਚ ਚੱਲਦਾ, ਪਹਿਲਾਂ ਉਹਨਾਂ ਨੂੰ ਕਹੋ ਯਾਰ ਤੂੰ ਐਜ਼ ਅ ਲਾਇਰ ਪਹਿਲਾਂ ਸਟੈਂਡ ਲੈਣਾ ਕਿ ਮੈਂ ਕੀ ਕਰ ਸਕਦਾ, ਉਹਨੂੰ ਵਿੱਚ ਵਿਚਾਲੇ ਦੱਸ ਦਿੰਦੇ ਨਹੀਂ ਤੂੰ ਏਦਾਂ ਹੋ ਜਾਣਾ, ਤੂੰ ਏਦਾਂ ਹੋ ਜਾਣਾ। ਇਹਦਾ 100% ਜਿਹੜਾ ਸਟੈਂਡ ਤੇ ਜਿਹੜੇ ਗੱਲ ਕੀਤੀ ਪੈਰਾਲੀਗਲਾਂ ਦੀ, ਉਹ ਪੱਲੇ ਕੱਖ ਹੈ ਹੀ ਨਹੀਂ, ਉਹ ਸਿਰਫ ਫਾਰਮ ਜਿਹਾ I-130 ਭਰਤਾ ਇੱਧਰੋਂ ਜਾਂ ਕਿਸੇ ਦਾ ਢਾਂਚਾ ਕਰਤਾ। ਸੋ ਇਹ ਹੈ ਕਿ ਪਹਿਲਾਂ ਜਿਹਨਾਂ ਦੇ ਵੀ ਜੇ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਹੈਗੇ ਹੋ, ਕੱਚੇ ਆ, ਤੁਸੀਂ ਆਪਣੇ ਪੈਰਾਲੀਗਲਾਂ ਤੋਂ ਜੇ ਕੇਸ ਲਵਾਏ ਆ, ਤੁਸੀਂ ਅੱਜ ਹੀ ਉਹ ਕੇਸ ਵਾਪਸ ਲਓ, ਤੁਹਾਨੂੰ ਕੋਈ ਉਹਦਾ ਫਾਇਦਾ ਨਹੀਂ ਹੋਣਾ। ਐਂਡ 'ਚ ਤੁਹਾਨੂੰ ਵਕੀਲ ਵਿੱਚ ਪਵਾਉਣਾ ਹੀ ਪੈਣਾ ਵਾ। ਇਹਨਾਂ ਨੇ ਤੁਹਾਡਾ ਟਾਈਮ ਖਰਾਬ ਕਰਨਾ, ਇਹਨਾਂ ਨੇ ਅੱਗੇ ਪਹਾੜੇ ਦੇ ਵਕੀਲ ਜੇ ਰੱਖੇ ਹੁੰਦੇ ਆ, ਉਹਨਾਂ ਨੂੰ ਅੱਗੋਂ ਕੁਛ ਆਉਂਦਾ ਜਾਂਦਾ ਨਹੀਂ ਹੈਗਾ। ਸੋ ਉਹ ਵਾਲੇ ਚੱਕਰਾਂ 'ਚ ਨਾ ਪਲੀਜ਼ ਫਸਿਓ, ਕਿਉਂਕਿ ਆਪਾਂ ਰੋਜ਼ਾਨਾ ਡੇਲੀ ਬੇਸ ਤੇ ਜਿਹੜਾ ਦੇਖਦੇ ਆ, ਕਾਫੀ ਲੋਕਾਂ ਦਾ ਟਾਈਮ ਉਹਦੇ ਵਿੱਚ ਖਰਾਬ ਹੁੰਦਾ ਫਿਰ ਅਲਟੀਮੇਟਲੀ। ਤੇ ਇਹਦੇ ਵਿੱਚ ਜਿਹੜਾ ਹੁਣ ਜਿੱਦਾਂ ਇਹ ਬਾਈ ਸੀਗਾ, ਮੇਰੇ ਹਿਸਾਬ ਨਾਲ ਇਹਨੂੰ ਜਿਹੜਾ ਸੀਗਾ ਵਕੀਲ ਨਾਲ ਬਹਿਣਾ ਚਾਹੀਦਾ, ਗੱਲ ਕਰਨੀ ਚਾਹੀਦੀ ਕਿ ਬਈ ਦੱਸ ਰਿਸਕ ਇਹਦੇ ਕੀ ਹੈਗੇ ਆ, ਟਰਮੀਨੇਟ ਦੇ ਕੀ ਰਿਸਕ ਆ ਕੇਸ ਅੱਗੇ, ਤੇ ਗਾਈਡੈਂਸ ਇਹਨੂੰ ਗਲਤ ਆ। ਕਿਉਂਕਿ ਜਿਹੜੀ ਹੁਣ ਇਹਦੀ ਜੇ ਫਾਈਨਲ ਤਰੀਕ ਨਹੀਂ ਹੈਗੀ, ਇਹ ਆਪਣੀ ਜਿਹੜੀ ਐਮਬੈਸੀ ਦੇ ਵਿੱਚ ਤਰੀਕ ਲੈ ਸਕਦਾ ਹੈਗਾ, ਇਹਨੂੰ ਕੋਈ ਚੀਜ਼ ਨਹੀਂ ਰੋਕਦੀ ਹੈਗੀ। I-130 ਦੇ ਅਪਰੂਵਲ ਤੇ ਐਮਬੈਸੀ 'ਚ ਡੇਟ ਲੈ ਸਕਦਾ, ਭਾਵੇਂ ਉਹ 1 ਸਾਲ ਬਾਅਦ ਆਵੇ। ਜਦੋਂ 1 ਸਾਲ ਬਾਅਦ ਵੀ ਤਰੀਕ ਜਿਹੜੀ ਆਉਂਦੀ ਹੈ, ਠੀਕ ਆ, ਉਤੋਂ ਪਹਿਲਾਂ 4 ਮਹੀਨੇ ਪਹਿਲਾਂ ਆਪਾਂ ਟਾਈਮ ਕਰ ਸਕਦੇ ਹਾਂ ਕਿ ਨਹੀਂ ਹੁਣ ਆਪਾਂ ਵਲੰਟਰੀ ਡਿਪਾਰਟ ਤੇ ਜਿਹੜਾ ਰਹਿਣਾ, ਜੱਜ ਕੋਲ ਕਦੋਂ ਜਾਣਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਤੁਹਾਨੂੰ ਵਕੀਲ ਦੀ ਵਿੱਚ ਲੋੜ ਪੈਣੀ ਹੈ। ਸੋ ਜਿਹੜੇ ਵਿਚੋਲੇ ਪੈਰਾਲੀਗਲ ਪੂਰਾ ਲੀਗਲ ਇਹਨਾਂ ਨੂੰ ਕੱਢੋ ਬਾਹਰ, ਤੇ ਆਪਣੇ ਜਿਹੜੇ ਫੈਮਿਲੀ ਵਾਲੇ ਕੇਸ ਇਹਨਾਂ ਨੂੰ ਹਾਇਰ ਹੀ ਨਾ ਕਰਿਆ ਕਰੋ ਜਿਹੜਾ ਬੰਦਾ ਰਿਮੂਵਲ 'ਚ। ਜੀ ਹਾਂਜੀ, ਕਰਮਜੀਤ। ਹਾਂਜੀ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ 4 ਸਾਲ ਪਹਿਲਾਂ ਬਾਰਡਰ ਕ੍ਰੋਸ ਕਰਕੇ ਆਪਣੇ ਪਾਪਾ ਨਾਲ ਆਇਆ ਸੀਗਾ, ਤੇ ਮੇਰੀ ਹੁਣ ਉਮਰ 18.5 ਸਾਲ ਹੈ। ਕੀ ਮੈਂ ਵਿਆਹ ਕਰਾ ਸਕਦਾ ਵਾ? ਮੇਰੀ ਫਰੈਂਡ ਹੈ ਸਕੂਲ ਦੇ ਵਿੱਚ, ਸਿਟੀਜ਼ਨ ਹੈ। ਤੇ ਉਸ ਤੋਂ ਬਾਅਦ ਇਹ ਡਿਪੈਂਡ ਕਰਦਾ ਮੇਰੇ ਖਿਆਲ ਜੁਰਿਸਡਿਕਸ਼ਨ ਟੂ ਜੁਰਿਸਡਿਕਸ਼ਨ। ਹੁਣ ਕਈ ਸਟੇਟਾਂ 'ਚ ਮੇਰੇ ਖਿਆਲ ਇਫ ਆਮ ਨਾਟ ਰੋਂਗ ਕੈਂਟਕੀ ਵਗੈਰਾ 16 ਸਾਲ ਤੇ ਵੀ ਬੰਦਾ ਵਿਆਹ ਕਰਾ ਸਕਦਾ, ਕਈ ਕਿਤੇ ਵੀ। ਮਤਲਬ ਇਹ ਤਾਂ ਸਟੇਟ ਟੂ ਸਟੇਟ ਲਾਅ ਤੇ ਡਿਪੈਂਡ ਕਰਦਾ ਕਿ ਉੱਥੇ ਕਿਹੜੀ ਜਗ੍ਹਾ ਤੁਸੀਂ ਦੱਸਿਆ ਰਹਿੰਦੇ ਆ? ਮੈਰੀਲੈਂਡ। ਚਲੋ ਉੱਥੇ ਗੂਗਲ ਸਰਚ ਮਾਰੋ, ਸਿੰਪਲ ਹੀ ਇੱਕ ਮੈਰੀਲੈਂਡ ਹਾਂਜੀ। ਉਸ ਤੋਂ ਬਾਅਦ ਮੈਂ ਗਾਰਡੀਅਨਸ਼ਿਪ ਕਰ ਸਕਦਾ ਆਪਣੀ? ਕੋਈ ਪ੍ਰੋਬਲਮ ਤੇ ਨਹੀਂ ਹੈਗੀ ਵਿਆਹ ਕਰਾਉਣ ਤੋਂ ਬਾਅਦ? ਤੁਸੀਂ ਆਏ ਲੀਗਲੀ ਸੀ? ਨਹੀਂ, ਮੈਂ ਆਪਣੇ ਪਾਪਾ ਨਾਲ ਬਾਰਡਰ ਕ੍ਰੋਸ ਕਰਕੇ ਆਇਆ ਸੀਗਾ। ਗਾਰਡੀਅਨ ਤੇ ਮਤਲਬ ਸਵਾਲ ਬੜਾ ਕਸੂਤਾ ਜਿਹਾ ਪੁੱਛ ਲਿਆ। ਐਕਚੁਅਲੀ ਮੈਨੂੰ ਕਦੀ ਆਇਆ ਨਹੀਂ ਇੱਦਾਂ ਦਾ 18 ਸਾਲ ਵਾਲਾ। ਮੈਂ ਤਾਂ ਅਗਲੇ ਤੱਕ ਮੈਰੀਲੈਂਡ ਪੂਰੇ ਲੈਣਾ, ਮੈਂ ਸਰਚ ਕਰਕੇ ਤੁਹਾਨੂੰ ਜਵਾਬ ਦੇਵਾਂਗਾ ਕਿੱਦਾਂ। ਮੈਰੀਲੈਂਡ ਵਾਲੇ ਦੀ ਇੱਕ ਤਾਂ ਗਾਰਡੀਅਨਸ਼ਿਪ ਦੀ ਦੇਖਣੀ ਪੈਣੀ ਹੈ ਕੀ ਰਿਕੁਆਇਰਮੈਂਟ 18 ਸਾਲ ਆ ਕਿ 21 ਸਾਲ ਹੈ ਨਾ? ਇੱਥੇ 21 ਸਾਲ ਹੈ ਵੈਸੇ। ਮੈਂ ਵਿਆਹ ਕਰਾ ਕੇ ਤੇ ਕੈਲੀਫੋਰਨੀਆ ਮੂਵ ਹੋਣਾ ਹੈ। ਮੈਨੂੰ ਦੇਖਣਾ ਪੈਣਾ ਭਾਜੀ ਇਹਦੇ ਵਿੱਚ, ਵਿਆਹ ਦੇ ਕਰਕੇ ਤੁਸੀਂ ਆਊਟ ਆਫ ਸਕੋਪ ਤਾਂ ਨਹੀਂ ਹੋ ਜਾਂਦੇ ਗਾਰਡੀਅਨਸ਼ਿਪ ਵਾਲੇ ਨਾਲ। ਠੀਕ ਹੈ ਜੀ, ਨੈਕਸਟ ਟਾਈਮ ਮੇਰੇ ਹਿਸਾਬ ਨਾਲ। ਹਾਂਜੀ, ਮੇਰੇ ਹਿਸਾਬ ਨਾਲ ਤਾਂ ਵਿਆਹ ਵਾਲਾ ਬੰਦਾ ਨਹੀਂ ਕਰ ਸਕਦਾ, ਬਟ ਮੈਂ ਤੁਹਾਨੂੰ ਨੈਕਸਟ ਟਾਈਮ ਕਨਫਰਮ ਕਰ ਦੂੰਗਾ ਇਹ ਜੀ। ਪਰ ਇਹ 2 ਤੀਰ ਹੀ ਨਿਸ਼ਾਨੇ ਤੇ ਲਾਣੇ ਹੁਣ ਵੀਰ ਨੇ, ਇੱਕ ਨਾਲੇ ਗਾਰਡੀਅਨਸ਼ਿਪ ਦਾ ਤੇ ਨਾਲੇ ਵਿਆਹ ਵਾਲਾ। ਜੀ ਕਮਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੇਰਾ ਸਵਾਲ ਥੋੜਾ ਕੰਪਲਿਕੇਟਡ ਸੀਗਾ। ਮੈਂ 4 ਸਾਲ ਪਹਿਲਾਂ 5 ਸਾਲ ਪਹਿਲਾਂ ਮੈਂ ਕੈਨੇਡਾ ਆਇਆ ਸੀ ਭਾਜੀ, ਹਨਾ। ਕੈਨੇਡਾ ਮੇਰਾ ਕੇਸ ਡਿਨਾਈ ਹੋ ਗਿਆ ਸੀਗਾ। ਅਸਾਈਲਮ ਦਾ? ਮੈਂ 2 ਵਾਰ ਹਾਂਜੀ, ਅਸਾਈਲਮ ਦਾ ਰਿਫਿਊਜੀ ਲੱਗਿਆ ਸੀ ਉੱਥੇ। 3 ਵਾਰ ਮੇਰੀ ਅਪੀਲ ਉੱਥੇ ਹੋ ਗਈ ਸੀ, ਡਿਨਾਈ ਹੋ ਗਈ ਸੀ। ਫਿਰ ਮੈਂ ਬਾਰਡਰ ਕ੍ਰੋਸ ਕਰਕੇ ਅਮਰੀਕਾ ਆ ਗਿਆ। ਕਿਹੜੇ ਸਾਲ? 2023 ਚ ਆਇਆ ਸੀ ਭਾਜੀ, ਜਨਵਰੀ ਚ। 23 ਜਨਵਰੀ। ਚਲੋ ਉਹ ਵੈਸੇ ਵੀ ਤੁਹਾਡੇ ਤੇ STCA ਤਾਂ ਲੱਗਣਾ ਨਹੀਂ, ਕਿਉਂਕਿ ਲਾਗੂ ਵੀ ਨਹੀਂ ਸੀ ਉਦੋਂ ਤੇ ਤੁਸੀਂ ਅਪਲਾਈ ਵੀ ਕੀਤਾ, ਦੋਨੋਂ ਪਾਸੋਂ ਬਚ ਜਾਂਦੇ ਤੁਸੀਂ। ਹਾਂਜੀ ਅੱਗੇ ਦੱਸੋ। ਹਾਂਜੀ, ਤੇ ਮੇਰਾ ਅਸਾਈਲਮ ਲੱਗਾ ਹੋਇਆ ਇੱਧਰ ਵੀ, ਪਰ ਕੋਈ ਤਰੀਕ ਨਹੀਂ ਸ਼ੋ ਹੋ ਰਹੀ, ਹਨਾ। ਤੇ ਤੁਸੀਂ ਸੇਫ ਆਏ ਸੀ? ਮੇਰਾ ਇਹ ਸੀਗਾ। ਹਾਂਜੀ ਸੇਫ ਆਇਆ ਸੀਗਾ ਮੈਂ। ਹਾਂਜੀ, ਸਵਾਲ ਮੇਰਾ ਇਹ, ਜਿੱਦਾਂ ਹੁਣ ਮੇਰੀ ਗਰਲਫ੍ਰੈਂਡ ਆ ਜਿਹੜੀ, ਉਹ ਕੈਨੇਡੀਅਨ ਸਿਟੀਜ਼ਨ ਆ ਜੀ,
ਜੋ ਇੱਧਰ ਆ ਕੇ ਮੇਰੇ ਨਾਲ ਵਿਆਹ ਕਰਾਉਂਦੀ ਆ ਤਾਂ ਮੈਂ ਦੁਬਾਰਾ ਕੈਨੇਡਾ ਜਾ ਸਕਦਾ ਵਾਪਸ ਕਿ ਨਹੀਂ ਜਾ ਸਕਦਾ? ਸੋ ਭਾਜੀ ਉਹ ਤੁਹਾਡੇ ਨਾਲ ਉਰੇ ਆ ਕੇ ਵਿਆਹ ਕਰਾ ਕੇ ਜਾ ਸਕਦੀ ਆ, ਉਹ ਤੁਹਾਨੂੰ ਮੈਂ ਦੱਸ ਸਕਦਾ। ਮਤਲਬ ਅਮਰੀਕਾ ਵਾਲੀ ਸਾਈਡ ਦਾ, ਜਿਹੜਾ ਕੈਨੇਡਾ ਵਾਲੀ ਸਾਈਡ ਲਾ ਕੇ ਤੁਹਾਡੇ ਤੇ ਉੱਥੇ ਦੀ ਡੀਪੋਰਟੇਸ਼ਨ ਬਾਹਰ ਕਿੰਨੀ ਲੱਗਦੀ ਆ, ਉਹ ਤੁਹਾਨੂੰ ਕੈਨੇਡਾ ਵਾਲਾ ਵਕੀਲ ਹੀ ਦੱਸ ਸਕਦਾ ਭਾਜੀ। ਠੀਕ ਹੈ ਜੀ। ਇੱਧਰ ਵਾਲੇ ਦਾ ਤੁਸੀਂ ਦੱਸੋ। ਤੇ ਇਹਨਾਂ ਦੇ ਨਾ ਕਈ ਅੱਗੇ ਹੋਰ ਵੀ ਰੂਲ ਹੁੰਦੇ ਆ। ਤੁਸੀਂ ਕੈਨੇਡਾ ਵਾਲੇ ਨਾ ਵਕੀਲ ਨਾਲ 1-2 ਜਣੇ ਨਾਲ ਗੱਲ ਕਰ ਲਓ ਕਿੱਦਾਂ ਕਿ ਤੁਹਾਡਾ ਅਮਰੀਕਾ ਦੇ ਵਿੱਚ ਰਹਿ ਕੇ ਹੀ ਹੋ ਜਾਣਾ ਕਿ ਤੁਹਾਨੂੰ ਜਿਹੜਾ ਸੀਗਾ ਇੰਡੀਆ ਜਾ ਕੇ ਕਰਨਾ ਪੈਣਾ, ਕਿਉਂਕਿ ਤੁਸੀਂ ਇੱਥੇ ਹੁਣ ਆਊਟ ਆਫ ਸਟੇਟਸ ਹੈਗੇ ਆ। ਸੋ ਮੇਰੇ ਖਿਆਲ ਜਿੰਨਾ ਕੁ ਮੈਂ ਸੁਣਿਆ, ਕਈ ਵਾਰੀ ਉਹ ਕਹਿੰਦੇ ਆ, ਕਈ ਵਾਰੀ ਮੈਂ ਦੇਖਿਆ ਕਿ ਇਸ ਦੇ ਵਿੱਚ ਇੱਕ ਬੰਦੇ ਕੋਲ ਵਰਕ ਪਰਮਿਟ ਵਗੈਰਾ ਇੱਥੇ ਸੀਗਾ, ਉਹਦੀ ਬਣ ਜਾਂਦੀ ਸੀਗੀ ਗੱਲ। ਪਰ ਜਿਹੜੀ ਹੁਣ ਤੁਹਾਡੇ ਕੈਨੇਡਾ ਕੀ ਬਾਰ ਬੂਰ ਲੱਗੀ ਆ, ਕਿੰਨੇ ਸਾਲ ਦੀ ਬਾਰ ਆ, ਉਹ ਤੁਹਾਡਾ ਕੈਨੇਡਾ ਵਾਲਾ ਹੀ ਵਕੀਲ ਜਿਹੜਾ ਹੱਲ ਕਰ ਸਕਦਾ ਕਿ ਇਹਦੇ ਵਿੱਚ ਕੋਈ ਵੇਵਰ ਵੂਵਰ ਚਾਹੀਦੇ ਕਿ ਨਹੀਂ ਚਾਹੀਦੇ। ਸੋ ਕੈਨੇਡਾ ਦੇ ਵਕੀਲ ਲਈ ਸਵਾਲ ਹੈਗਾ ਇਹ। ਬਟ ਬਾਕੀ ਇਹ ਹੈ ਕਿ ਜਿਹੜਾ ਅਮਰੀਕਾ ਦੇ ਪਰਪਸ ਨਾਲ ਮਤਲਬ ਤੁਹਾਡੀ ਜਿਹੜੀ ਉਹ ਹੈਗੀ ਆ, ਇੱਥੇ ਵਿਆਹ ਬੰਦਾ ਕਰ ਸਕਦਾ, ਵਿਆਹ ਦੀ ਨਹੀਂ ਕੋਈ ਰੋਕ ਟੋਕ ਹੈਗੀ ਜੀ। ਮਨਦੀਪ, ਬਾਕੀ ਜਿਹੜੀ ਮੂਡ ਵਾਲੀ ਗੱਲ ਦੱਸੀ ਸੀਗੀ ਪਹਿਲਾਂ ਕਿ ਮੂਡ ਕਿੱਥੇ ਆ ਕੇ ਬਣਿਆ, ਉਹ ਵਾਲਾ ਸਵਾਲ ਜਿਹੜਾ ਬਾਰਡਰ ਤੇ ਜ਼ਰੂਰ ਆ ਜਾਂਦਾ ਕਿ ਪਹਿਲਾਂ ਹੀ ਜੇ ਵਿਆਹ ਕਰਨ ਦੇ ਇਰਾਦੇ ਨਾਲ ਬੰਦਾ ਐਂਟਰ ਕਰ ਰਿਹਾ, ਉਹਨੂੰ ਜਿਹੜਾ ਸੀਗਾ ਜਿਹੜੇ ਅਫਸਰ ਆ ਉਹ ਰੋਕ ਸਕਦੇ ਆ ਕਿ ਨਹੀਂ ਏਦਾਂ ਆਪਾਂ ਕਰਨ ਨਹੀਂ ਦੇਣਾ। ਜੀ ਹਾਂਜੀ ਮਨਦੀਪ। ਹਾਂਜੀ ਸਤਿ ਸ਼੍ਰੀ ਅਕਾਲ ਦੋਵੇਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੇਰਾ ਕੁਐਸਚਨ ਆ, ਮੈਂ 2014 ਦੇ ਵਿੱਚ K1 ਵੀਜ਼ੇ ਤੇ ਆਇਆ ਸੀ ਜੀ, ਤੇ ਸੇਮ ਪਟੀਸ਼ਨਰ ਨੇ ਮੇਰੇ ਨਾਲ ਵਿਆਹ ਨਹੀਂ ਕੀਤਾ ਜੀ, ਤੇ 2015 ਦੇ ਵਿੱਚ ਮੈਂ ਗੋਰੀ ਦੇ ਨਾਲ ਰਹਿ ਰਿਹਾ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ, ਤੇ 22 ਦੇ ਵਿੱਚ ਮੈਂ ਵਿਆਹ ਕਰ ਲਿਆ ਮੇਰਾ ਜੀ, ਤੇ 23 ਦੇ ਵਿੱਚ ਮੇਰਾ I-30 ਅਪਰੂਵ ਹੋ ਗਿਆ ਜੀ, ਤੇ ਫਿਰ ਮੈਂ I-601A ਕੀਤਾ ਸੀ ਅਪਲਾਈ ਹੈ ਨਾ 2025 ਦੇ ਵਿੱਚ, ਤੇ ਉਹਦੇ ਫਿੰਗਰਪ੍ਰਿੰਟ ਵੀ ਹੋ ਗਏ ਆ। ਭਾਜੀ ਮੇਰਾ ਕੁਐਸਚਨ ਇਹ ਹੈ ਕਿ ਮੈਨੂੰ ਖਤਰਾ ਹੈਗਾ ਕੋਈ ਇੱਥੇ ਇਸ ਵੇਲੇ? ਮੈਂ ਕੋਈ ਤੁਸੀਂ ਅਸਾਈਲਮ ਵੀ ਫਾਈਲ ਕੀਤੀ ਕੋਈ ਕਿ ਨਹੀਂ, ਬਸ ਆਹੀ ਵਿਆਹ ਲਈ? ਇਹੀ ਹੈ ਭਾਜੀ, ਮੈਂ ਕੁਛ ਨਹੀਂ ਕੀਤਾ ਹੋਰ ਫਾਈਲ। ਹਾਂਜੀ, ਨਹੀਂ ਖਤਰਾ ਤਾਂ ਦੇਖੋ ਭਾਜੀ ਕੱਚੇ ਬੰਦੇ ਸਾਰਿਆਂ ਨੂੰ ਹੀ ਹੈਗਾ, ਪਰ ਤੁਸੀਂ ਲੀਗਲ ਐਂਟਰੀ ਕੀਤੀ ਸੀਗੀ K1 ਤੇ, ਤੁਸੀਂ ਬੌਂਡ ਐਲੀਜੀਬਲ ਹੈਗੇ ਆ ਡਾਇਰੈਕਟਲੀ, ਤੇ ਹੁਣ ਤਾਂ ਚਲੋ ਉਹਨਾਂ ਨੇ ਕਹਿ ਹੀ ਦਿੱਤਾ ਕਿ ਸਾਰੇ ਹੀ ਬੌਂਡ ਐਲੀਜੀਬਲ ਹੈਗੇ ਆ, ਹਨਾ, ਕੈਲੀਫੋਰਨੀਆ ਨੇ ਐਟਲੀਸਟ ਕਹਿ ਦਿੱਤਾ। ਸੋ ਤੁਹਾਡਾ ਇਹ ਹੈ ਕਿ ਦੇਖੋ ਫੜਿਆ ਤਾਂ ਕਿਸੇ ਨੂੰ ਵੀ ਜਾ ਸਕਦਾ, ਉਹਨਾਂ ਨੇ ਤਾਂ ਨਹੀਂ ਦੇਖਣਾ ਕਿ ਇਹ K1 ਤੇ ਆਇਆ ਕਿੱਦਾਂ, ਕੱਚੇ ਬੰਦੇ ਨੂੰ ਫੜਿਆ ਜਾ ਸਕਦਾ। ਪਰ ਇਹ ਹੈ ਕਿ ਤੁਹਾਡੀਆਂ ਆਪਸ਼ਨਾਂ ਤੁਹਾਡੇ ਕੋਲ ਕਾਫੀ ਸਟਰੋਂਗ ਹੈਗੀਆਂ। ਹਾਂਜੀ ਠੀਕ ਹੈ ਜੀ। ਜਦੋਂ ਤੁਹਾਡਾ 601A ਅਪਰੂਵ ਹੋ ਜਾਂਦਾ, ਤੁਸੀਂ ਵੀਜ਼ਾ ਲੈ ਕੇ ਆ ਜਾਣਾ ਐਮਬੈਸੀ ਤੋਂ, ਬਸ ਇੰਨੀ ਜੀ ਗੱਲ। ਠੀਕ ਹੈ ਭਾਜੀ, ਥੈਂਕ ਯੂ ਵੈਰੀ ਮਚ। ਮਿਹਰਬਾਨੀ ਜੀ। ਅਜੇ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ 2023 ਦੇ ਵਿੱਚ ਆਇਆ ਸੀਗਾ ਬਾਰਡਰ ਟੱਪ ਤੇ ਉਸ ਤੋਂ ਬਾਅਦ ਮੈਂ ਅਸਾਈਲਮ ਦਾ ਕੇਸ ਲਾਤਾ, ਤੇ ਮੈਂ 24 ਚ ਮੇਰੀ ਵਾਈਫ ਨਾਲ ਗ੍ਰੀਨ ਕਾਰਡ ਹੈਗੀ, ਉਹਦੇ ਨਾਲ ਮੈਂ ਵਿਆਹ ਕਰਤਾ ਸੀਗਾ, ਲੇਕਿਨ ਮੈਂ ਲੀਗਲੀ ਨਹੀਂ ਮੈਰਿਡ ਕੀਤਾ ਸੀਗਾ ਭਾਈ। ਉਹ ਆਪਣੇ ਇੰਡੀਅਨ ਕਲਚਰ ਦੇ ਹਿਸਾਬ ਨਾਲ ਮੈਂ ਪੂਰਾ ਫੰਕਸ਼ਨ ਨਾਲ ਮਤਲਬ 200 ਬੰਦਿਆਂ ਤੇ ਮਤਲਬ ਪੂਰੇ ਪਰਿਵਾਰ ਦੇ ਨਾਲ, ਮਤਲਬ ਮੈਰਿਜ ਲਾਇਸੈਂਸ ਨਹੀਂ ਲਿਆ ਤੁਸੀਂ, ਰਜਿਸਟਰ ਨਹੀਂ ਕਰਾਇਆ? ਮੈਰਿਜ ਲਾਇਸੈਂਸ ਹਾਂਜੀ ਹੁਣ ਕੀਤਾ ਹੈ ਜਿਵੇਂ 2025 ਦੇ ਵਿੱਚ। ਤੁਸੀਂ ਕਿਹਾ 2 ਨੰਬਰ ਚ ਆਏ ਸੀਗੇ ਨਾ? ਹਾਂਜੀ ਭਾਈ, ਬਾਰਡਰ ਟੱਪ ਰਹੇ। ਹਾਂਜੀ, ਉਹਦਾ ਦੇਖੋ ਮਤਲਬ ਕਾਮਨ ਲਾਅ ਮੈਰਿਜ ਕਹਿੰਦੇ ਆ, ਕਈ ਜੁਰਿਸਡਿਕਸ਼ਨਾਂ ਚ ਕਈ ਸਟੇਟਾਂ ਚ ਇਹ ਰੈਕੋਗਨਾਈਜ਼ ਕਰਦੇ ਆ ਉਹਨੂੰ ਵਿਆਹ, ਜਦੋਂ ਬੰਦਾ ਜਵਾਕ ਜੂਕ ਵੀ ਹੈਗੇ ਤੁਹਾਡੇ ਬੱਚੇ ਹੈਗੇ? ਹਾਲੇ ਤਾਂ ਕੁਝ ਨਹੀਂ ਹੈ ਜੀ, ਨਹੀਂ ਕੁਝ ਨਹੀਂ ਹੈ ਮੇਰੇ। ਹਾਂਜੀ, ਤੁਹਾਨੂੰ ਇਮੀਗ੍ਰੇਸ਼ਨ ਪੇਪਰ ਵਰਕ ਵਾਸਤੇ ਜਿਹੜੀ ਕੋਰਟ ਦਾ ਵਿਆਹ ਕਰਾਣੇ ਪੈਣਾ, ਉਹ ਤੁਸੀਂ ਕਰਾ ਲਿਆ ਹੁਣ? ਹਾਂਜੀ, ਉਹ ਮੈਂ ਕਰਾ ਲਿਆ ਜੀ, ਹੈਗਾ ਮੇਰੇ ਕੋਲ ਹੁਣ ਉਹਨਾਂ ਨੇ ਰਜਿਸਟਰ ਕਰਾ ਲਿਆ ਵਿਆਹ ਆਪਣਾ? ਠੀਕ ਆ। ਹਾਂਜੀ ਦੱਸੋ ਹੁਣ ਕੁਐਸਚਨ ਕੀ ਤੁਹਾਡਾ? ਉਸ ਤੋਂ ਬਾਅਦ ਭਾਜੀ ਮੇਰੀ ਫਾਈਨਲ ਆ ਗਈ ਹੈ ਜੀ ਅਸਾਈਲਮ ਦੀ ਅਪ੍ਰੈਲ ਦੇ ਵਿੱਚ। ਹੁਣ ਇਹਦੇ ਡਿਸੀਜਨ ਤੇ ਕੀ ਕੁਝ ਹਿਸਾਬ ਹੋਊਗਾ ਜੀ, ਅਤੇ ਅੱਗੇ ਤੋਂ ਕੀ ਕੁਝ ਪ੍ਰੋਸੈਸ ਬਣੂਗਾ, ਕਿੰਨਾ ਕੁ ਟਾਈਮ ਲੱਗ ਸਕਦਾ ਹੈ? ਨਹੀਂ ਮਤਲਬ ਕੇਸ ਨੂੰ ਟਾਈਮ ਲੱਗਣਾ ਆਪਣਾ ਪੱਕੇ ਹੋਣ ਨੂੰ। 130 ਵਾਲਾ ਮੈਨੂੰ ਲੱਗਦਾ ਇਹ ਪੁੱਛਦੇ। 130 ਤਾਂ ਭਾਜੀ ਉਹਦਾ ਦੇਖੋ ਤੁਸੀਂ ਹੁਣ ਸ਼ੁਰੂ ਹੀ ਨਹੀਂ ਹੋਇਆ, ਜਿਹੜੇ ਕੁਛ ਦਾ ਟਾਈਮ ਤਾਂ ਕੀ ਹੈ ਜੀ, ਮਤਲਬ ਟਾਈਮ ਤੁਹਾਡਾ ਸ਼ੁਰੂ ਹੀ ਨਹੀਂ ਹੋਇਆ। ਫਾਈਲ ਕਰਤਾ ਤੁਸੀਂ 130? ਹਾਂਜੀ ਕਰਤਾ, ਮੈंने ਰਿਸੀਵਿੰਗ ਲੈਟਰ ਰਿਸੀਵ ਹੋਇਆ। ਹਾਂਜੀ, ਉਹਦਾ ਭਾਜੀ ਕੁਛ ਨਹੀਂ ਬਣਨਾ, ਤੁਹਾਨੂੰ ਤਰੀਕ ਲੜਨੀ ਪੈਣੀ ਹੈ। ਜੇ ਤਰੀਕ ਤੁਹਾਡੀ ਅੱਗੇ ਮੂਵ ਹੁੰਦੀ ਹੈ ਤਾਂ ਫਿਰ ਉਹ 'ਚੋਂ ਕੁਛ ਬਣ ਸਕਦਾ, ਪਰ ਉਹਨੂੰ 3 ਸਾਲ ਲੱਗਦੇ ਆ I-130 ਨੂੰ, ਜਿਹੜਾ ਬੰਦਾ ਜਿਹਦਾ ਕੇਸ ਚੱਲਦਾ ਹੁੰਦਾ। ਤਾਂ ਤੁਹਾਨੂੰ ਕੇਸ ਤੇ ਫੋਕਸ ਕਰੋ, ਉਹ 'ਚੋਂ ਨਹੀਂ ਤੁਹਾਨੂੰ ਕੱਖ ਲੱਭਣਾ ਇਸ ਵੇਲੇ ਖੜੇ ਪੈਰ। ਜੀ, ਕੇਸ ਨੂੰ ਫੋਲੋ ਅਪ ਕਰੋ। ਪਲਵਿੰਦਰ।
ਇਹ ਤਾਂ 200 ਬੰਦਿਆਂ ਦੀ ਜਗ੍ਹਾ ਭਾਵੇਂ 0 ਬੰਦਾ ਹੋਵੇ, ਪਰ ਵਿਆਹ ਕੋਰਟ ਵਾਲਾ ਪਹਿਲਾਂ ਜਿਹੜਾ ਪੇਪਰ ਵਰਕ ਵਾਸਤੇ ਜਿਹੜਾ ਸੀਗਾ ਕੋਰਟ ਵਾਲਾ ਵਿਆਹ ਪਹਿਲੀ ਗੱਲ ਜ਼ਰੂਰੀ ਹੈ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ I-130 ਪਟੀਸ਼ਨ ਜਦੋਂ ਫਾਈਲ ਕਰਨੀ ਹੈ ਉਦੋਂ ਟਾਈਮ ਸ਼ੁਰੂ ਹੋਣਾ ਚਾਹੀਦਾ। ਇਹ ਬਾਈ ਨੇ ਹੁਣ I-130 ਹੁਣ ਫਾਈਲ ਕੀਤਾ, ਵਿਆਹ 1.5 ਸਾਲ ਪਹਿਲਾਂ ਕਰਾ ਲਿਆ, ਉਹਦਾ ਕੋਈ ਪੁਆਇੰਟ ਨਹੀਂ ਬਣਦਾ। ਕਿਉਂਕਿ ਠੀਕ ਆ ਵਿਆਹ ਕਰਾ ਲਿਆ ਬੰਦੇ ਨੇ, ਉਹ ਅਲੱਗ ਚੀਜ਼ ਆ, ਪਰ ਜੇ ਤੁਸੀਂ ਇਮੀਗ੍ਰੇਸ਼ਨ ਦੇ ਪੇਪਰਾਂ ਦੀ ਗੱਲ ਕਰ ਰਹੇ ਹੋ, ਉਹ ਆਪਾਂ ਫਿਕਸ ਕਰਨੇ ਆ, ਤਾਂ ਜਿਹੜਾ ਸਰਟੀਫਿਕੇਟ ਚਾਹੀਦਾ ਤੇ ਜਿਹੜੀ ਫਾਈਲਿੰਗ ਚਾਹੀਦੀ ਉਹਨਾਂ ਸ਼ੁਰੂਆਤ ਹੁੰਦੀ ਹੈ ਬੰਦੇ ਦੀ। ਕੈਲੀਫੋਰਨੀਆ ਦੇ ਵਿੱਚ ਕਾਮਨ ਲਾ ਮੈਰਿਜ ਨੂੰ ਰੈਕੋਗਨਾਈਜ਼ ਨਹੀਂ ਕੀਤਾ ਜਾਂਦਾ ਉੱਦਾਂ, ਇਹ ਜਿਹੜਾ ਗੂਗਲ ਦੱਸਦਾ ਆ। ਪਲਵਿੰਦਰ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਇੱਕ ਮਿੰਟ ਦਾ ਸਵਾਲ ਹੈ। ਸਾਡਾ ਕੇਸ ਸੀ ਜੀ, ਅਸੀਂ 2 ਭਰਾ ਆਏ ਹੋਏ ਆ ਜੀ। ਮੇਰੇ ਛੋਟੇ ਭਰਾ ਦੀ ਇੰਟਰਵਿਊ ਹੋਈ ਹੈ ਪਿਛਲੇ ਸਾਲ ਜੀ 7 ਘੰਟੇ 2 ਵਾਰ ਇੰਟਰਵਿਊ ਹੋਈ, ਤੇ ਆਹ ਸਾਲ 'ਚ ਮੇਰੀ ਵੀ ਤਰੀਕ ਪਈ। ਪਹਿਲਾਂ ਜੱਜ ਨੇ ਸਾਡਾ ਕੇਸ ਅੱਡੋ ਅੱਡ ਸੀ, ਫਿਰ ਉਹ ਪਿਛਲਾ ਜੱਜ ਜਿਹੜਾ ਕਹਿੰਦਾ ਤੁਹਾਡਾ ਕੇਸ ਵੀ ਇਕੱਠਾ ਕਰਨਾ ਜੀ, ਉਹਨੇ ਇਕੱਠਾ ਕੇਸ ਕਰਤਾ। ਹੁਣ ਦੂਸਰੇ ਜੱਜ ਕੋਲ ਆ ਗਿਆ। ਆਹ ਪਿਛਲੇ ਮਹੀਨੇ ਮੇਰੇ ਤਰੀਕਾਂ ਪਈਆਂ ਨੇ 3 ਜੀ, ਤੇ ਸਾਡੇ ਤੇ ਵਕੀਲ ਨੇ ACA ਲਾਤਾ ਜੀ, ਤੇ ਉਦੋਂ 4 ਕੁ ਦਿਨਾਂ ਬਾਅਦ ACA ਖਤਮ ਕਰਤਾ। ਉਦੋਂ ਸਾਡੀ ਤਰੀਕ ਸੀ, ਤੇ ਸਰਕਾਰੀ ਵਕੀਲ ਕਹਿੰਦਾ ਮੈਂ ਇਹਨਾਂ ਤੋਂ ACA ਹਟਾਉਣਾ ਹੀ, ਪਰ ਜੱਜ ਮੰਨਿਆ ਨਹੀਂ। 3 ਤਰੀਕਾਂ ਸਾਨੂੰ ਉਹਨੇ ਜੱਜ ਨੇ ਦਿੱਤੀਆਂ, ਨਾਲੇ ਸਾਡਾ ਕੇਸ ਅੱਡੋ ਅੱਡ ਕਰਤਾ ਜੀ, ਤੇ ਨਾਲੇ ਰਿਮੂਵਲ ਲਾਤੀ। ਇਹਦਾ ਕੀ ਹੱਲ ਹੈ ਜੀ? ਦੋਨਾਂ ਤੇ ACA ਲਾਤਾ? ਹਾਂਜੀ ਦੋਨਾਂ ਦੀ ਸੰਤਾਨਾ ਕੋਰਟ ਦੀ। ਤੇ ਕੀ ਯੁਗਾਂਡਾ ਸੀਗਾ ACA ਦੇ ਥੱਲੇ, ਕਿਹੜਾ ਸੀਗਾ? ਹਾਂਜੀ ਜਗਾਂਡਾ ਦਾ ਜੀ। ਉਹਨੇ ਸਰਕਾਰੀ ਵਕੀਲ ਨੂੰ ਕਹਿੰਦਾ ਮੈਨੂੰ ਰਿਟਰਨ ਚ ਦੇ ਜਾਂ ਮੈਨੂੰ ਕੋਈ ਬਰੀਫਿੰਗ ਕਰਕੇ ਦੇ ਕੇ ਕਿ ਇਹਨਾਂ ਤੇ ਮੈਂ ਕਿਉਂ ਨਾ ਲਾਵਾਂ ਜੀ, ਪਰ ਉਹ ਕਹਿੰਦਾ ਉਹ ਨਹੀਂ। ਹਾਂਜੀ ਅਪੀਲ ਕਰਨੀ ਪੈਣੀ ਤੁਹਾਨੂੰ। ਇਹ ਜੱਜ ਧੱਕੇਸ਼ਾਹੀਆਂ ਜੀਆਂ ਕਈ ਕਰਦੇ ਆ, ਮੈਨੂੰ ਪਤਾ ਤੁਸੀਂ ਕਿਹੜੇ ਜੱਜਾਂ ਦੀ ਗੱਲ ਕਰਦੇ ਆ। ਇਹ ਉੱਥੇ ਜਿਹੜੇ ਹੈਗੇ ਆ, ਤੇ ਬੇਵਕੂਫੀ ਹੈਗੀ ਆ। ਆਪਣਾ BIA ਦੇ ਜਾ ਕੇ 9th ਸਰਕਟ ਨੇ ਇਹਨੂੰ ਮੰਨਣਾ ਨਹੀਂ ਕਦੀ ਵੀ, ਜਦੋਂ ਕਿਉਂਕਿ ਯੁਗਾਂਡਾ ਦੇ ਜਿਹੜਾ ਸੀਗਾ ਪ੍ਰਧਾਨ ਮੰਤਰੀ ਉਹਨੇ ਕਹਿਤਾ ਕਿ ਆਪਾਂ ਇਹ ਜਿਹੜੇ ਅਫਰੀਕਾ ਤੋਂ ਬਾਹਰ ਵਾਲੇ ਬੰਦੇ ਲੈਣੇ ਨਹੀਂ, ਸੋ ACA ਬਣਦਾ ਨਹੀਂ ਹੈ। ਪਰ ਇਹ ਕਈ ਜੱਜ ਹੈਗੇ ਆ ਉੱਥੇ, ਇੱਕ ਦੋ ਉਹ ਪਰਵਾਹ ਨਹੀਂ ਕਰਦੇ ਕਿਸੇ ਦੀ। ਸੋ ਇਹਦੀ ਅਪੀਲ ਕਰੋ ਤੁਸੀਂ, ਤੁਹਾਡੇ ਚਾਂਸ ਹੈਗੇ ਜਿੱਤਣ। ਸਰ ਪਤਾ ਸਾਡਾ ਦੋਨਾਂ ਭਰਾਵਾਂ ਦਾ ਕੇਸ ਅੱਡੋ ਅੱਡ ਕਰਕੇ 5 ਮਿੰਟਾਂ ਦੇ ਡਿਸੀਜਨ ਦੇਤਾ ਜੀ। ਉਹ ਬਸ ਉਹਨੇ ਫਿਰ ਉਹੀ ਕਿਹਾ ਨਾ ਕਿ 2 ਅਲੱਗ-ਅਲੱਗ ਕਰੂਗੇ, 2 ਅਲੱਗ-ਅਲੱਗ ਇਹਨਾਂ ਨੂੰ ਅਪੀਲਾਂ ਕਰਨੀਆਂ ਪੈਣੀਆਂ, ਖੱਜਲ ਖਰਾਬੀ ਤੁਹਾਨੂੰ ਜ਼ਿਆਦਾ ਕਰ ਦਿੱਤੀ। ਇਹ ਪੁੱਛਾਂ ਅੱਗੇ ਆਪਣੇ ਚਾਂਸ ਹੈਗੇ ਨੇ ਅਪੀਲ ਕਰਦੇ? ਹਾਂਜੀ, ਤੁਹਾਡੇ ਕੋਲ ਕੋਈ ਚੋਇਸ ਹੀ ਨਹੀਂ ਹੈਗੀ ਭਾਜੀ। ਚਾਂਸ ਵੱਧ ਘੱਟ ਤੁਹਾਡੇ ਕੋਲ ਚੋਇਸ ਹੀ ਨਹੀਂ ਹੈਗੀ, ਤੁਹਾਨੂੰ ਅਪੀਲ ਕਰਨੀ ਪੈਣੀ ਹੈ। ਜੇ ਨਹੀਂ ਕਰੋਗੇ ਤਾਂ ਤੁਸੀਂ ਕੱਚੇ ਹੋ ਜਾਣਾ। ਜੀ ਇਹਦੇ ਵਿੱਚ ਕੋਈ ਟਾਈਮ ਵੀ ਫਰੇਮ ਵੀ ਹੁੰਦਾ ਵੀ ਕੈਂਸਲ ਹੋਏ ਜਾਂ ਜਦੋਂ ਰਿਜੈਕਟ ਕੀਤੇ ਕਿੰਨੇ ਚਿਰ ਦੇ ਵਿੱਚ? ਨਾਰਮਲੀ 30 ਦਿਨਾਂ ਦੀ ਅਪੀਲ ਹੁੰਦੀ ਹੈ, ਹੁਣ ਉਹ ਵੀ ਕੱਟ ਸ਼ਾਰਟ ਕਰਕੇ ਇਹ 10 ਦਿਨ ਕਰ ਰਹੇ। ਹਾਂ, ਇਹ ਉਹ ਰੂਲ ਪ੍ਰਪੋਜ਼ ਕਨਫਰਮ ਹੋ ਗਿਆ ਕਿ ਅਜੇ ਪ੍ਰਪੋਜ਼ਡ ਰੂਲ ਹੀ ਆ? ਮਤਲਬ ਅਜੇ ਤਾਂ 30 ਦਿਨ ਨਹੀਂ ਚੱਲ ਰਹੇ, ਅਜੇ 30 ਦਿਨ ਚੱਲ ਰਹੇ, ਪਰ ਕੁਝ ਕੁ ਮਹੀਨਿਆਂ ਨੂੰ ਉਹ ਉਹਨਾਂ ਨੇ 10 ਦਿਨ ਕਰ ਦੇਣੇ ਆ। ਹਾਂਜੀ, ਉਹ ਜੱਜ ਤੁਹਾਨੂੰ ਨੋਟਿਸ ਵੀ ਦਿੰਦਾ ਹੁੰਦਾ ਕੇਸ ਦੇ ਵਿੱਚ, ਉਹਦੀ ਇਨਸਟਰਕਸ਼ਨ ਫੋਲੋ ਕਰਨੀ ਉਹਦੇ ਹਿਸਾਬ ਨਾਲ। ਠੀਕ, ਜੇ ਜੱਜ ਨੇ 30 ਦਿਨ ਦੇ ਦਿੱਤਾ ਤੇ ਠੀਕ ਹੈ, ਫਿਰ 30 ਦਿਨ ਨਹੀਂ। ਓਕੇ ਸਿਡ। ਹਾਂਜੀ ਸਿਡ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਸੀਗਾ ਕਿ ਮੇਰੇ ਨਾ ਜਿਹੜੇ ਵਾਈਫ ਆ ਉਹ 2024 ਦੇ ਵਿੱਚ ਉਹਨਾਂ ਦਾ ਨਾ ਇਹ ਸਿੱਜ ਵਾਲਾ ਕੇਸ ਪਾਸ ਹੋਇਆ ਸੀਗਾ, ਡੈਫਰਡ ਐਕਸ਼ਨ ਮਿਲ ਗਿਆ ਸੀਗਾ, ਉਹਨਾਂ ਨੂੰ ਵਰਕ ਪਰਮਿਟ ਵੀ ਆ। ਤੇ ਹੁਣ ਅਸੀਂ ਜਿੱਦਾਂ ਮੇਰਾ ਅਸਾਈਲਮ ਦਾ ਕੇਸ ਪਾਸ ਹੋ ਗਿਆ ਸੀ 2023 ਚ, ਤੇ ਗ੍ਰੀਨ ਕਾਰਡ ਸਟਿਲ ਪੈਂਡਿੰਗ ਹੀ ਆ ਹਾਲੇ। ਅਸੀਂ ਪੁੱਛਣਾ ਸੀਗਾ ਵੀ ਅਸੀਂ ਕੋਰਟ ਮੈਰਿਜ ਕਰਾ ਸਕਦੇ ਹਾਂ, ਉਹਨਾਂ ਦੇ ਕੇਸ ਨੂੰ ਕੋਈ ਫਰਕ ਤਾਂ ਨਹੀਂ ਪੈ ਸਕਦਾ? 360 ਉਹਨਾਂ ਦਾ ਅਪਰੂਵ ਹੋ ਗਿਆ? ਹਾਂਜੀ, ਡੈਫਰਡ ਐਕਸ਼ਨ ਹਾਂਜੀ ਅਪਰੂਵ ਪਿਛਲੇ ਸਾਲ 2023 24 ਚ ਸੌਰੀ। ਹਾਂਜੀ, ਜਦੋਂ ਇੱਕ ਵਾਰੀ ਪਟੀਸ਼ਨ ਗ੍ਰਾਂਟ ਹੋ ਜਾਵੇ ਨਾ 360, ਫੇਰ ਜਿਹੜਾ ਸੀਗਾ ਉਹ ਕਰ ਸਕਦੇ ਆ ਵਿਆਹ। ਠੀਕ ਹੈ ਜੀ। ਤੇ ਜਿਹੜਾ ਮਤਲਬ ਕਿ ਫਿਰ ਮੇਰੇ ਗ੍ਰੀਨ ਕਾਰਡ ਆਉਣ ਤੋਂ ਬਾਅਦ ਮੇਰੇ ਨਾਲ ਅਪਲਾਈ ਹੋਊਗਾ ਕਿ ਉਹਨਾਂ ਦਾ ਗ੍ਰੀਨ ਕਾਰਡ ਦੇ ਬੇਸ ਤੇ? ਗ੍ਰੀਨ ਕਾਰਡ ਵਾਲਾ ਭਾਜੀ ਕੱਚੇ ਬੰਦੇ ਨੂੰ ਪੱਕਾ ਨਹੀਂ ਕਰਾ ਸਕਦਾ, ਸਿਟੀਜ਼ਨ ਕਰਾ ਸਕਦਾ। ਠੀਕ ਹੈ ਜੀ, ਮਿਹਰਬਾਨੀ ਜੀ। ਠੀਕ ਹੈ, ਥੈਂਕ ਯੂ ਜੀ। ਹਾਂਜੀ ਅਸ਼ਵਨੀ ਸ਼ਰਮਾ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ ਵੀ ਜਿਹੜਾ 485 ਦੇ ਵਿੱਚ ਆਪਾਂ ਪੁਰਾਣੀਆਂ ਪਾਸਟ ਅਰੈਸਟ ਵਗੈਰਾ ਜਾਂ ਹੋਰ ਉਹਦਾ ਉਹ ਆਪਾਂ ਨੇ ਇੰਡੀਆ ਵਾਲਾ ਵੀ ਦੱਸਣਾ ਹੁੰਦਾ ਭਾਜੀ, ਜਿਹੜਾ ਉਹ ਪਾਰਟ 9 ਦੇ ਵਿੱਚ ਪੁੱਛਦੇ ਨੇ? ਬਿਲਕੁਲ ਭਾਜੀ। ਤੇ ਇੱਕ ਉਹ ਦੂਸਰਾ ਜਿਹੜਾ ਹੁੰਦਾ ਵੀਰ ਜੀ, ਜਿਸ ਦੱਸਿਆ ਵੀ ਵੀਜ਼ਾ ਲੈਣ ਵੇਲੇ ਜਾਂ ਤੁਸੀਂ ਕੋਈ ਫਰਾਡ ਡਾਕੂਮੈਂਟ ਜਾਂ ਕੋਈ ਇਮੀਗ੍ਰੇਸ਼ਨ ਬੈਨੀਫਿਟ, ਉੱਥੇ ਆਪਾਂ ਨਾਰਮਲੀ ਕਹਿ ਹੀ ਦਿੰਦੇ ਹੁੰਦੇ ਆਪਣੀ ਕਿਸੇ ਜੌਬ ਪ੍ਰੋਫਾਈਲ ਨੂੰ ਲੈ ਕੇ ਜਾਂ ਕੁਛ, ਉਹ ਵੀ ਆਪਾਂ ਨੇ ਇਹਦੇ ਵਿੱਚ ਯੈਸ ਕਰਨਾ? ਹਾਂਜੀ, ਪਰ ਜਿਹੜੇ ਅਸਾਈਲਮ ਜਿਹੜੇ ਜਾਣ ਬਚਾਉਣ ਲਈ ਭੱਜਾਂ ਵੇਲੇ ਝੂਠ ਬੋਲੇ ਹੁੰਦੇ ਉਹ ਮਾਫ ਕਰ ਦਿੰਦੇ ਆ, ਪਰ ਜਿਹੜੇ ਤਾਂ ਕਰਕੇ ਜਿਹੜਾ ਸੀਗਾ ਜਿਹੜੇ
ਜਿਹੜੇ ਕਿਸੇ ਉਹਦੇ ਪਾਰਟ ਆਫ ਏਜੰਟ ਦਾ ਜਿਹੜਾ ਸੀਗਾ ਉਹ ਸਾਰੇ ਉਹ ਮਾਫ ਕਰ ਦਿੰਦੇ ਜੇ ਤੁਸੀਂ ਡਿਸਕਲੋਜ਼ਰ ਕਰਦੇ ਹੋ ਹਨਾ। ਜੇ ਤੁਸੀਂ ਨਹੀਂ ਕਰਦੇ ਆ ਤਾਂ ਫਿਰ ਹਾਂਜੀ ਮਤਲਬ ਜਾਨ ਬਚਾਏ। ਸੁਣ ਲਓ ਪੂਰੀ ਗੱਲ ਪਲੀਜ਼। ਜਿਹੜੇ ਜਾਨ ਬਚਾਏ ਉੱਥੇ ਐਮਰਜੈਂਸੀ ਆ ਜੋ ਏਜੰਟ ਨੇ ਕੀਤਾ ਸਕੀਮ ਬਣਾਈ ਇੱਥੇ ਲਿਆਂਦੀ ਉਹ ਮਾਫ ਹੋ ਜਾਂਦੇ ਆ ਕੇਸ ਲਾਅ ਥੱਲੇ। ਪਰ ਜਦੋਂ ਹੁਣ ਬੰਦਾ ਉਰੇ ਆ ਜਾਂਦਾ ਤੇ ਉਹ ਇੱਕ ਦੂਜੀ ਤਰ੍ਹਾਂ ਲੱਗ ਜਾਂਦੀ ਕਿ ਭਾਈ ਤੁਸੀਂ ਇੱਥੇ ਆ ਕੇ ਕਿਉਂ ਨਹੀਂ ਡਿਸਕਲੋਜ਼ ਕੀਤਾ ਨਾ ਉਹ ਚੀਜ਼ਾਂ ਦਾ। ਤੇ ਇਹਦਾ ਮਤਲਬ ਇਹ ਹੈਗਾ ਕਿ ਤੁਹਾਡੇ ਬੈਸਟ ਇੰਟਰਸਟ ਹੈਗਾ ਕਿਉਂਕਿ ਐਪਲੀਕੇਸ਼ਨ ਉਹਨਾਂ ਕੋਲ ਆਲਰੇਡੀ ਹੁੰਦੀਆਂ ਹੀ ਆ। ਤੇ ਅਕਸਰ ਆਪਾਂ ਕੋਰਟਾਂ ਦੇ ਵਿੱਚ ਵੀ ਦੇਖਿਆ ਕਿ DS 160 ਉਹਨਾਂ ਨੇ ਕੱਢ ਕੇ ਰੱਖਿਆ ਹੁੰਦਾ ਕਿ ਤੂੰ ਜੌਬ ਦਾ ਝੂਠ ਬੋਲਿਆ ਸੀਗਾ ਜਾਂ ਤੇਰੇ ਅਸਾਈਲਮ ਐਪਲੀਕੇਸ਼ਨ ਝੂਠੀ ਆ ਜਾਂ ਉਹ। ਸੋ ਇਹ ਚੀਜ਼ ਆ ਕਿ ਆਪਣਾ ਜਿਹੜਾ ਫੁੱਲ ਡਿਸਕਲੋਜ਼ਰ ਦੇ ਨਾਲ ਹੀ ਜਾਓ ਤੁਸੀਂ। ਮਤਲਬ ਜੋ ਆਪਾਂ ਨੇ ਬਿਆਨ ਉਦੋਂ ਅਸਾਈਲਮ ਇੰਟਰਵਿਊ ਤੇ ਦਿੱਤੇ ਸੀ ਉਹਦੇ ਅਕੋਰਡਿੰਗ ਇਹਨੂੰ ਯੈਸ ਨੋ ਕਰ ਦਈਏ ਨਹੀਂ ਅਸਾਈਲਮ ਆਫਿਸ ਦੀ ਇੰਟਰਵਿਊ ਨਹੀਂ ਜੋ ਤੁਹਾਡੀ ਰਿਐਲਿਟੀ ਹੈ। ਜੇ ਤੁਸੀਂ ਝੂਠ ਬੋਲਿਆ ਸੀਗਾ ਤਾਂ ਉਹਨੂੰ ਦੱਸੋ ਕਿ ਹਾਂ ਇੱਥੇ ਆ ਗਲਤੀ ਕੀਤੀ ਤਾਂ ਕਰਕੇ ਕੀਤੀ। ਜੀ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਇਹ ਸਵਾਲ ਹੈ ਕਿ ਮੈਂ 2 ਵਾਰੀ ਨਾ ਪਹਿਲਾਂ ਇੰਡੀਆ ਚ ਆਇਆ ਹਾਂ। ਡਾਇਰੈਕਟ ਗ੍ਰੀਨ ਕਾਰਡ ਅਸਾਈਲਮ ਦਾ ਸੀ ਮੇਰੇ ਕੋਲ ਜੀ। ਤੇ ਹੁਣ ਮੈਂ ਨਵਾਂ ਪਾਸਪੋਰਟ ਮੇਰਾ 2 ਸਾਲ ਦਾ ਪਾਸਪੋਰਟ ਖਤਮ ਹੋ ਗਿਆ ਤੇ ਹੁਣ ਮੈਂ ਨਵਾਂ ਪਾਸਪੋਰਟ ਲੈਣ ਲੱਗਾ ਵਾਂ ਤੇ ਦੁਬਈ ਜਾਣਾ ਚਾਹੁੰਦਾ ਵਾਂ। ਭਾਜੀ ਕਾਨੂੰਨ ਤਾਂ ਕਹਿੰਦਾ ਹੈਗਾ ਕਿ ਨਾ ਤੁਸੀਂ ਕੰਟਰੀ 'ਚ ਜਾ ਸਕਦੇ ਆਪਣੀ 'ਚ ਤੇ ਜਾਣਾ ਚਾਹੀਦਾ ਤੇ ਨਾ ਤੁਸੀਂ ਪਾਸਪੋਰਟ ਵਰਤ ਸਕਦੇ ਨਾ ਵਰਤਣਾ ਚਾਹੀਦਾ ਹੈ ਨਾ। ਤੁਸੀਂ ਕਹਿ ਰਹੇ ਮੈਂ ਨਵਾਂ ਲੈ ਰਿਹਾ। ਹਾਂਜੀ ਤੇ ਪੁੱਛੋ ਕਿ ਪਾਸਪੋਰਟ ਮੈਨੂੰ ਲੈਣਾ ਚਾਹੀਦਾ ਕਿ ਨਹੀਂ। ਉਹਦਾ ਜਵਾਬ ਹੈਗਾ ਨਹੀਂ, ਟਰੈਵਲ ਡਾਕੂਮੈਂਟ ਲੈਣਾ ਚਾਹੀਦਾ। ਓਕੇ ਠੀਕ ਹੈ ਭਾਈ ਜੀ। ਹਾਂਜੀ ਰਾਜਪ੍ਰੀਤ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਇਹ ਆ ਕਿ ਮੇਰਾ I-730 ਅਪਰੂਵ ਹੋਇਆ ਸੀਗਾ ਦਸੰਬਰ 2023 ਦੇ ਵਿੱਚ ਸੌਰੀ 2024 ਚ ਸੋ ਸੌਰੀ। ਤੇ ਭਾਜੀ ਮੇਰਾ I-94 ਜਿਹੜਾ ਉਹ ਨਹੀਂ ਆਇਆ ਹੈਗਾ। ਹਾਂਜੀ ਤੇ ਉਹਦੇ ਲਈ ਭਾਜੀ ਮੈਂ ਅਪਲਾਈ ਕਰ ਸਕਦੀ ਹਾਂ? ਮੈਨੂੰ ਨਹੀਂ ਪਤਾ ਉਹ ਲੋਸਟ ਹੋਇਆ ਕਿੱਦਾਂ ਕਿਉਂਕਿ ਮੇਰੇ ਵਕੀਲ ਨੇ ਨਹੀਂ ਮੈਨੂੰ ਦਿੱਤਾ। ਤੁਸੀਂ ਕਿਹਾ ਕਿ ਅਸਾਈਲਮ ਗ੍ਰਾਂਟ ਹੋਇਆ ਤੁਹਾਡਾ? ਨਹੀਂ ਭਾਜੀ I-730 ਪਟੀਸ਼ਨ ਜਿਹੜੀ ਸੀਗੀ ਮੇਰੇ ਹਸਬੈਂਡ ਨੇ ਮੇਰੀ ਲਾਈ ਸੀ ਉਹ ਅਪਰੂਵ ਹੋਈ ਸੀਗੀ 730। ਹਾਂ ਪਰ ਉਹਦੇ ਕਰਕੇ ਉਹਦੇ ਨਾਲ ਤੁਹਾਨੂੰ I-94 ਥੋੜਾ ਨਾ ਮਿਲਦਾ ਹੈਗਾ। ਉਸ ਤੋਂ ਬਾਅਦ ਤੁਹਾਨੂੰ ਗ੍ਰੀਨ ਕਾਰਡ ਵੀ ਤਾਂ ਫਾਈਲ ਕਰਨਾ ਪੈਂਦਾ। ਫਿਰ I-94 ਤਾਂ ਨਹੀਂ ਮਿਲਦਾ ਉਹਦੇ ਨਾਲ 730 ਦੇ ਨਾਲ। ਓਕੇ ਭਾਜੀ ਗ੍ਰੀਨ ਕਾਰਡ ਮੈਂ ਅਪਲਾਈ ਕੀਤਾ ਹੋਇਆ ਆ। ਬਸ ਠੀਕ ਹੈ। ਉਹਦੀ ਪ੍ਰੋਸੈਸਿੰਗ ਟਾਈਮ ਕਿੰਨੀ ਆ? ਮਤਲਬ ਤੁਹਾਡੀ ਹੁਣ ਜਿਹੜੀ 730 ਦੀ ਤੁਸੀਂ ਕਹਿ ਰਹੇ ਕਿ ਰਿਫਿਊਜੀ ਕਲਾਸੀਫਿਕੇਸ਼ਨ ਉਹਦੀ ਗੱਲ ਕਰ ਰਹੇ ਹੋ ਤੁਸੀਂ? 730 ਗ੍ਰਾਂਟ ਹੋ ਗਿਆ ਰਿਫਿਊਜੀ ਕਲਾਸੀਫਿਕੇਸ਼ਨ ਨਹੀਂ ਆਈ ਉਹ ਗੱਲ ਕਰ ਰਹੇ ਹੋ ਤੁਸੀਂ? ਹਾਂਜੀ ਹਾਂਜੀ ਹਾਂਜੀ। ਤੇ ਤੁਸੀਂ US ਦੇ ਵਿੱਚ ਹੀ ਹੈਗੇ ਆਲਰੇਡੀ ਰਾਈਟ? ਹਾਂਜੀ ਠੀਕ ਹੈ। ਉਹ ਤਾਂ ਤੁਸੀਂ USCIS ਨੂੰ ਕੰਟੈਕਟ ਕਰ ਸਕਦੇ ਆ ਕਿ 797 ਜਿਹੜਾ ਅਪਰੂਵਲ ਨੋਟਿਸ ਹੈਗਾ ਮੈਨੂੰ ਦੁਬਾਰਾ ਭੇਜਿਆ ਜਾਵੇ ਹਨਾ। ਮੇਰੇ ਕੋਲ ਕਾਪੀ ਆਈ ਨਹੀਂ। 797 ਜਿਹੜਾ ਨੋਟਿਸ ਜਿਹੜੇ ਤੁਸੀਂ ਗੱਲ ਕਰਦੇ ਹੋ ਤੁਸੀਂ ਉਹਨਾਂ ਨੂੰ ਇਹ ਕਹਿ ਸਕਦੇ ਆ ਕਿ ਮੈਨੂੰ ਉਹ ਪਹੁੰਚਿਆ ਨਹੀਂ ਹੈਗਾ ਉਹ ਮੈਨੂੰ ਦਿਓ। ਉਹ ਠੀਕ ਹੈ ਭਾਜੀ। ਤੇ ਭਾਜੀ ਇਹ ਜਿਹੜਾ ਗ੍ਰੀਨ ਕਾਰਡ ਆ ਜਿਹੜਾ ਆਪਾਂ ਫਾਈਲ ਕਰਨਾ ਉਹਦੀ ਪ੍ਰੋਸੈਸਿੰਗ ਟਾਈਮ ਕਿੰਨੀ ਆ? 2 ਸਾਲ ਲਗਭਗ। ਠੀਕ ਹੈ ਭਾਜੀ। ਥੈਂਕ ਯੂ ਜੀ। ਥੈਂਕ ਯੂ। ਲਾਸਟ ਕਾਲਰ ਨਵੀ। हाँ जी सत श्री अकाल। मेरे पापा मेरे जो फादर हैं वो उन्हें असाइलम ग्रांट हुआ हुआ है और मैं असाइली डिपेंडेंट हूँ और USI हूँ और मैं कम्युनिटी कॉलेज में पढ़ रही हूँ। तो क्या मैं एलिजिबल हूँ FAFSA अप्लाई करने के लिए? फेडरल फाइनेंशियल मेरे को नहीं पता इसका पक्का जवाब। राजकरण जी यू हैव इंफॉर्मेशन? नहीं मैंने भी FAFSA के बारे नॉलेज ये ना ये इसका ऐसा होता है कि जो आपकी एप्लीकेशन होगी ना जब आप भरोगे उसमें मेक श्योर करना कि डू नॉट क्लेम टू बी अ US सिटीजन। मतलब उसमें कुछ गलत मत भरना और स्कूल वालों से ये पूछना क्योंकि अगर आप गलत करोगे कि मैं मतलब कोई भी ऐसे की चीज मत फिल करो जिसमें आपको US सिटीजन बनना पड़े राइट क्लेम करना पड़े। सो एब्सेंट दैट आप अपने स्कूल से पूछे कैसे है। सो मेरे को जानकारी नहीं है इसके बारे में जी। हाँ जी और एक और चीज पूछनी थी कि मैं काउंटी हेल्थ इंश्योरेंस के लिए अप्लाई कर सकती हूँ और इसको अप्लाई करने के कुछ नेगेटिव इफेक्ट तो नहीं होंगे मेरे या मेरे फादर के ग्रीन कार्ड? नहीं जो असाइलम वाले होते हैं ना उन पे पब्लिक चार्ज नहीं लगता है। बस आपने कहीं पे ये नहीं झूठ बोलना कि मैं सिटीजन। सो जो ये पब्लिक बेनिफिट्स होते हैं साली को नहीं कोई फर्क पड़ता होता जी। ਠੀਕ ਆ। ਇਹ FAFSA ਵਾਲਿਆਂ ਨੂੰ ਕਾਲ ਕਰਕੇ ਜਾਂ ਜਿਹੜੇ ਕੋਈ ਉਹਦੇ ਵਿੱਚ ਹੈਲਪ ਕਰਦੇ ਆ ਉਹਨਾਂ ਨੂੰ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਆ।
ਇੱਕ ਫੈਡਰਲ ਸਟੂਡੈਂਟ ਏਡ ਗਵਰਨਮੈਂਟ ਦੀ ਵੈਬਸਾਈਟ ਹੈਗੀ ਹੈ GOV ਵਾਲੀ, ਉਹਦੇ ਤੇ ਜਾ ਕੇ ਤੁਸੀਂ ਵੀ ਜਿਹੜਾ ਉਹ ਚੈੱਕ ਕਰ ਸਕਦੇ ਆ ਉਹਨੂੰ ਆਪ। ਹੁਣ ਕਮਿਊਨਿਟੀ ਕਾਲਜ 'ਚ ਤੁਸੀਂ ਪੜ੍ਹਦੇ ਹੋ, ਤੁਸੀਂ ਅੰਡਰਸਟੈਂਡ ਕਰ ਹੀ ਸਕਦੇ ਆ ਈਜ਼ੀਲੀ ਵੀ ਉਹਨਾਂ ਨੇ ਕੀ ਲਿਖਿਆ ਹੈਗਾ ਜੀ। ਆਨਲਾਈਨ ਤਾਂ ਵੈਸੇ ਇਹੀ ਸ਼ੋ ਹੋ ਰਿਹਾ ਕਿ ਘੱਟੋ ਘੱਟ ਰੈਜ਼ੀਡੈਂਟ ਜਿਹੜਾ ਹੋਣਾ ਚਾਹੀਦਾ, ਬਟ ਮੈਨੂੰ ਪੱਕਾ ਨਹੀਂ ਪਤਾ ਇਹਦਾ। I-94 ਲਿਖਿਆ ਉਹਨਾਂ ਨੇ, 2 ਚੀਜ਼ਾਂ ਲਿਖੀਆਂ, ਐਲੀਜੀਬਲ ਨਾਨ ਸਿਟੀਜ਼ਨ ਡੈਫੀਨੇਸ਼ਨ ਜਿਹੜੀ ਉਹਦੇ ਵਿੱਚ ਲਿਖੀ ਉਹਨਾਂ ਨੇ ਵੀ ਅਰਾਈਵਲ ਡਿਪਾਰਚਰ ਰੈਕਰਡ ਹੋਵੇ US ਸਿਟੀਜ਼ਨ USCIS ਦੇ ਕੋਲੋਂ, ਜਿਸ 'ਚ ਇਹ ਦਰਸਾਉਂਦੇ ਹੋਵੇ ਵੀ ਆਈਦਰ ਤੁਸੀਂ ਰਿਫਿਊਜੀ ਆ, ਅਸਾਈਲਮ ਗ੍ਰਾਂਟਡ ਆ, ਕੰਡੀਸ਼ਨਲ ਪਰਮਾਨੈਂਟ ਰੈਜ਼ੀਡੈਂਟ ਆ, ਕੰਡੀਸ਼ਨਲ ਐਂਟਰੈਂਟ ਆ। ਸੋ ਅਸਾਈਲੀ ਡਿਪੈਂਡੈਂਟ ਵਾਲਾ ਉਹਦਾ ਕੁਛ ਨਾਂ ਦੇਖਣ ਨੂੰ ਨਹੀਂ ਮਿਲ ਰਿਹਾ, ਬਟ ਇਹ ਆ ਵੀ ਅਸਾਈਲੀ ਡਿਪੈਂਡੈਂਟ ਵੀ ਰਿਫਿਊਜੀ ਕਲਾਸੀਫਿਕੇਸ਼ਨ ਦੇ ਥੱਲੇ ਹੀ ਆਉਂਦਾ ਹੈ। ਹਾਂਜੀ, ਜੇ ਫਿਰ ਇਹਨਾਂ ਦੇ I-94 ਦੇ ਉੱਤੇ ਹੈਗਾ ਤੇ ਸਰਕਾਰ ਦੀ ਵੈਬਸਾਈਟ ਤਾਂ ਕਹਿੰਦੀ ਆ ਵੀ ਫਿਰ ਤੁਸੀਂ ਇਸ ਦੇ ਲਈ ਹੈਗੇ ਆ ਉਹਦੇ ਵਿੱਚ ਐਲੀਜੀਬਲ। ਸਕੂਲ ਵਾਲਾ ਸੇ ਇੱਕ ਵਾਰੀ ਚੈੱਕ ਕਰ ਲਓ, ਜਾਂ ਸਟੂਡੈਂਟ ਵਾਲਿਆਂ ਦੀ ਉੱਥੇ ਹੁੰਦੀ ਆ ਉਹ ਹੈਲਪ ਕਰਨ ਵਾਲੇ, ਉਹਨਾਂ ਤੋਂ ਜਿਹੜਾ ਤੁਸੀਂ ਕਨਫਰਮ ਕਰ ਸਕਦੇ ਆ ਜੀ। ਅਟਾਰਨੀ ਟਰਕਿਆਨਾ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।